ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਅੱਜ ਦੇ ਅਪਡੇਟ ਟਰੱਕਿੰਗ ਪ੍ਰੋਗਰਾਮ ਦੇ ਵਿੱਚ। ਵੀਰਵਾਰ ਨੂੰ ਆਪਾਂ ਟਰੱਕਿੰਗ ਬਾਰੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਜੁੜਦੇ ਹਾਂ। ਜੀ ਆਇਆਂ ਨੂੰ ਹਰਜੋਤ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 25 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2560। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਨਿਰਮਲ ਸਿੰਘ ਮਾਨ, ਊੜਾ ਡੈਟ ਰਿਲੀਫ ਵਾਲੇ, ਕਰਜ਼ੇ ਦੀ ਜੇ ਮਾਰ ਹੇਠਾਂ ਆ, ਤੁਸੀਂ ਡੈਟ ਨੂੰ ਕੰਸੋਲੀਡੇਟ ਕਰਨਾ ਹੈ, 60% ਤੱਕ ਕਰਜ਼ਾ ਤੁਹਾਡਾ ਮਾਫ ਕਰਵਾ ਸਕਦੇ ਨੇ, ਬੈਂਕਰਪਸੀ ਤੋਂ ਬਚ ਸਕਦੇ ਹੋ। ਕਾਲ ਕਰੋ 8888889914 ਦੇ ਉੱਤੇ। ਗਰੇਵਾਲ ਟਰੈਵਲ ਸਰਵਿਸਿਜ਼, ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰੋ 5307517605। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ ਬੇਕਰਸਫੀਲਡ, ਬਲਜਿੰਦਰ ਨਿੱਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ ਤੇ ਆਓ ਹੁਣ ਖਬਰਾਂ ਦੇ ਵੱਲ ਨੂੰ ਵੱਧਦੇ ਹਾਂ। ਜੀ ਹਰਜੋਤ ਸਿੰਘ ਜੀ। ਜੀ ਸੋ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆ ਪੂਰਾ ਹਫ਼ਤਾ ਜਿਹੜਾ ਸ਼ਹਾਦਤ ਦਾ ਚੱਲ ਰਿਹਾ, ਸਾਹਿਬਜ਼ਾਦਿਆਂ ਦਾ ਤੇ ਹੋਰ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਆ। ਸੋ ਬਹੁਤੇ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਸਮਰਪਿਤ ਹੀ ਆ ਉਹ ਇਹਨਾਂ ਸ਼ਹਾਦਤਾਂ ਨੂੰ। ਤੇ ਨਾਲ ਦੀ ਨਾਲ ਜਿਹੜੇ ਸਾਡੇ ਕ੍ਰਿਸਚੀਅਨ ਸਰੋਤੇ ਹੈਗੇ ਆ, ਉਹਨਾਂ ਨੂੰ ਮੈਰੀ ਕ੍ਰਿਸਮਸ, ਉਹਨਾਂ ਨੂੰ ਕ੍ਰਿਸਮਸ ਦੀਆਂ ਬਹੁਤ ਬਹੁਤ ਵਧਾਈਆਂ। ਅਮਰੀਕਾ ਦੇ ਵਿੱਚ ਅੱਜ ਛੁੱਟੀ ਆ, ਤੁਹਾਨੂੰ ਪਤਾ ਹੀ ਆ, ਬਹੁਤ ਸਾਰੇ ਲੋਕ ਘਰਾਂ 'ਚ ਹੀ ਬੈਠੇ ਹੈਗੇ ਆ। ਸੋ ਸਾਰਿਆਂ ਨੂੰ ਬੇਨਤੀ ਜ਼ਰੂਰ ਆ, ਜਿਨ੍ਹਾਂ ਨੇ ਕ੍ਰਿਸਮਸ ਮਨਾਉਣੀ ਆ ਮਨਾਓ, ਪਰ ਡਰਿੰਕ ਕਰਕੇ ਡਰਾਈਵ ਨਾ ਕਰਿਓ। ਬਹੁਤ ਜਿਹੜਾ ਉਹ ਹਰਜਾਨਾ ਭਰਨਾ ਪੈਂਦਾ ਆ, 10 ਸਾਲ ਰੈਕਟ 'ਚ ਰਹਿ ਜਾਂਦੀ ਆ ਤੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈਗਾ। ਸੋ ਡਰਿੰਕ ਤੇ ਡਰਾਈਵ ਨਾ ਕਰੋ, ਕਿਉਂਕਿ CHP ਲਗਭਗ ਮੈਨੂੰ ਲੱਗਦਾ ਵੀ ਹਰ ਹਾਈਵੇ ਦੇ ਉੱਤੇ, ਹਰ ਐਗਜ਼ਿਟ ਦੇ ਉੱਤੇ ਖੜੀ ਹੈਗੀ ਆ। ਇਹ 4 ਦਿਨ ਜਿਹੜੇ ਹੁੰਦੇ ਆ ਲਗਾਤਾਰ, ਵੀਰ, ਸ਼ੁੱਕਰ, ਸ਼ਨੀਚਰ, ਐਤਵਾਰ ਤਾਈਂ ਜਿਹੜੀ ਆ CHP ਨੇ ਪੂਰੀ ਅਲਰਟ ਰਹਿਣਾ ਹੈਗਾ। ਸੋ ਇਹ ਧਿਆਨ ਰੱਖੋ। ਦੂਸਰੇ ਪਾਸੇ ਫਲੱਡਿੰਗ ਵਗੈਰਾ ਬਹੁਤ ਹੋ ਰਹੀ ਆ ਸਦਰਨ ਕੈਲੀਫੋਰਨੀਆ 'ਚ, ਹਾਈਵੇਜ਼ ਵਗੈਰਾ, ਉਹ ਸਾਰੇ ਜ਼ਰੂਰ ਧਿਆਨ 'ਚ ਰੱਖੋ ਜੇ ਕਿਤੇ ਕਿਸੇ ਨੇ ਡਰਾਈਵ ਕਰਨਾ ਹੈਗਾ, ਕਿਤੇ ਜਾਣਾ ਹੈਗਾ। ਅੱਵਲ ਤਾਂ ਸਟੇਟ ਵਾਲੇ ਇਹ ਕਹਿ ਰਹੇ ਆ ਵੀ ਜੇ ਨਹੀਂ ਜ਼ਰੂਰਤ ਆ ਤੁਹਾਨੂੰ ਜਿਹੜੀ ਕਿਤੇ ਨਹੀਂ ਡਰਾਈਵ ਕਰਨਾ ਤੇ ਨਾ ਹੀ ਕਰੋ। ਪਰ ਕਈ ਵਾਰ ਛੁੱਟੀਆਂ 'ਚ ਪਲਾਨ ਕੀਤਾ ਹੁੰਦਾ, ਸੋ ਬੜੇ ਧਿਆਨ ਦੇ ਨਾਲ ਸਾਰੇ ਜਾਣੇ ਜਿਹੜੇ ਆ ਪਲਾਨ ਕਰਨ। ਤੇ ਅੱਜ ਦੀਆਂ ਖਬਰਾਂ ਵੱਲ ਚਲੀਏ। ਕ੍ਰਿਸਮਸ ਸਟਾਰਮ ਕਹਿੰਦੇ ਵੀ ਸਦਰਨ ਕੈਲੀਫੋਰਨੀਆ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਦੇ ਵਿੱਚ ਲੈ ਲਿਆ ਹੈਗਾ। ਹਾਈਵੇ 5 ਕਾਫੀ ਚਿਰ ਬੰਦ ਰਿਹਾ ਕਿਉਂਕਿ ਸੈਨ ਫਰਨਾਂਡੀਨੋ ਵੈਲੀ ਦੇ ਵਿੱਚ 3-4 ਫੁੱਟ ਤੱਕ ਵੀ ਪਾਣੀ ਜਿਹੜਾ ਚਲ ਗਿਆ ਸੀ। ਜਿਹੜੇ ਸ਼ਹਿਰ ਪਿਛਲੇ ਸਾਲ ਅੱਗ ਦੀ ਭੇਂਟ ਚੜ੍ਹ ਗਏ ਸੀ, ਪੈਸਾਡੀਨਾ, ਉਹਨਾਂ ਏਰੀਆ ਦੇ ਵਿੱਚ ਵੀ ਜਿਹੜੀ ਫਲੱਡਿੰਗ ਕਾਫੀ ਹੋਈ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਨੇ ਇਹ ਕਿਹਾ ਆ ਵੀ ਜਿਹੜਾ ਐਟਮੋਸਫੇਅਰਿਕ ਰਿਵਰ ਆ, ਇਹ ਕਾਫੀ ਲੰਮਾ ਜਿਹੜਾ ਇਸ ਵਾਰੀ ਸੀਗਾ, ਅਜੇ ਵੀ ਇਹ ਕੰਪਲੀਟ ਨਹੀਂ ਹੋਇਆ। ਕ੍ਰਿਸਮਸ ਈਵ, ਕ੍ਰਿਸਮਸ ਡੇ, ਇਹ ਸਾਰੇ ਦਿਨ ਜਿਹੜੀ ਆ ਹੈਵੀ ਰੇਨ ਆ। ਮੈਟਰੋਲੋਜਿਸਟ ਨੇ ਵਾਰਨਿੰਗ ਦਿੱਤੀ ਹੈਗੀ ਆ
ਮਲਟੀਪਲ ਐਟਮੋਸਫੇਰਿਕ ਰਿਵਰਸ ਅਕ੍ਰੋਸ ਕੈਲੀਫੋਰਨੀਆ ਆ ਸਕਦੇ ਆ ਇਸ ਹੌਲੀਡੇ ਟਰੈਵਲ ਸੀਜ਼ਨ ਦੇ ਦੌਰਾਨ। ਸੋ ਜੀ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਸੀ ਵੀ ਸਾਰੇ ਜਣੇ ਬੜੇ ਧਿਆਨ ਦੇ ਨਾਲ ਡਰਾਈਵ ਜੇ ਆ ਉਹ ਕਰਨਾ ਚਾਹੀਦਾ ਹੈਗਾ ਆ। ਤੇ ਸਨੋ ਵੀ ਕਾਫੀ ਜਿਹੜੀ 7500 ਫੁੱਟ ਤੋਂ ਉਚਾਈ ਵਾਲੀਆਂ ਹੈਗੀਆਂ ਪਹਾੜੀਆਂ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਪਈ ਹੈਗੀ ਆ। ਲੇਕ ਤਾਹੋਏ ਵਾਲੇ ਏਰੀਏ 'ਚ ਵੀ ਬਹੁਤ ਜ਼ਿਆਦਾ ਜਿਹੜੀ ਸਨੋ ਆ ਉਹ ਪਈ ਹੈਗੀ ਆ। ਸੋ ਲਗਾਤਾਰ ਪੈ ਰਹੀ ਹੈ। ਅੱਜ ਵੀ ਹਰਜੋਤ ਸਿੰਘ ਜੀ ਬਹੁਤ ਸਾਰੇ ਥਾਵਾਂ ਦੇ ਉੱਤੇ ਬਰਫ਼ਬਾਰੀ ਮੀਂਹ ਉਸ ਦੀ ਮਾਰ ਜਿਹੜੀ ਉਹ ਰਹੇਗੀ। ਪਰ ਜਿੱਦਾਂ ਮੈਂ ਜੇ ਫਰੈਜ਼ਨੋ ਕਾਊਂਟੀ ਦੀ ਇੱਥੋਂ ਦੀ ਆਪਾਂ ਗੱਲ ਕਰਦੇ ਜਾਈਏ ਤਾਂ ਇੱਥੇ ਜਿਸ ਤਰੀਕੇ ਦੇ ਨਾਲ ਪਹਿਲਾਂ ਸੋਚਿਆ ਗਿਆ ਸੀਗਾ ਵੀ 2-3 ਦਿਨ ਕਾਫੀ ਜ਼ਿਆਦਾ ਮੀਂਹ ਪੈਣਾ, ਉਹਦੇ ਵਿੱਚ ਵਿਰਾਮ ਜਿਹੜਾ ਉਹ ਜ਼ਰੂਰ ਲੱਗਾ ਆ। ਪਰ ਕੱਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ 1-1.5 ਇੰਚ ਤੱਕ ਜਿਹੜੀ ਵਰਖਾ ਆ ਮੀਂਹ ਆ ਉਹ ਰਿਕਾਰਡ ਕੀਤਾ ਗਿਆ ਹੈਗਾ ਆ। ਤੇ ਬਰਫ਼ਬਾਰੀ ਜਿੱਦਾਂ ਤੁਸੀਂ ਕਿਹਾ ਵੀ ਉਹ ਲਗਾਤਾਰ ਕੰਟੀਨਿਊਸਲੀ 24 ਘੰਟਿਆਂ ਤੋਂ ਵੀ ਵੱਧ ਵਕਤ ਹੋ ਗਿਆ ਆ ਉਤਲੀਆਂ ਥਾਵਾਂ ਦੇ ਉੱਤੇ ਸਟਾਰਮ ਦੇ ਕਰਕੇ ਪੈ ਰਹੀ ਆ। ਸੋ ਉਹ ਇੱਕ ਚੰਗੀ ਓਵਰਆਲ ਇਸ ਗੱਲੋਂ ਚੀਜ਼ ਆ ਵੀ ਪਾਣੀ ਦਾ ਲੈਵਲ ਉਸ ਦੇ ਨਾਲ ਤੇ ਗਰਮੀਆਂ ਦੇ ਵਿੱਚ ਫਿਰ ਪਾਣੀ ਆ ਉਹ ਆਪਾਂ ਨੂੰ ਵਧੀਆ ਮਿਲ ਜਾਂਦਾ ਹੈ, ਖਾਸ ਕਰਕੇ ਜੇ ਕਿਸਾਨੀ ਵਾਲੇ ਐਂਗਲ ਤੋਂ ਆਪਾਂ ਨਾਲ ਦੇਖਦੇ ਜਾਈਏ। ਸੋ ਵਿੰਟਰ ਸਟਾਰਮ ਦੇ ਕਰਕੇ ਇਕੱਲਾ ਕੈਲੀਫੋਰਨੀਆ ਦੇ ਵਿੱਚ ਨਹੀਂ, ਅਮਰੀਕਾ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਜਿਹੜੇ ਵਿੰਟਰ ਸਟਾਰਮ ਆ ਉਹਨਾਂ ਨੇ ਮਾਰ ਕੀਤੀ ਹੋਈ ਆ। ਅਪਰ ਮਿਡਵੈਸਟ ਦੇ ਵਿੱਚ ਕਹਿੰਦੇ ਵੀ ਇੱਕ ਸਿਸਟਮ ਆ ਰਿਹਾ ਆ ਜੋ ਕਿ ਮਿਡਵੈਸਟ ਤੋਂ ਲੈ ਕੇ ਨਾਰਥ ਈਸਟ ਦੇ ਹੇਠਲੇ ਇਲਾਕਿਆਂ ਦੇ ਵਿੱਚ ਕਾਫੀ ਜਿਹੜੀ ਆ ਉਹ ਬਰਫ਼ਬਾਰੀ ਫਰੀਜ਼ਿੰਗ ਰੇਨ ਲੈ ਕੇ ਆਵੇਗਾ। ਮਿਨੀਐਪੋਲਿਸ ਵਿਸਕੌਨਸਨ ਦੇ ਵਿੱਚ ਅੱਜ ਕਾਫੀ ਜ਼ਿਆਦਾ ਫਰੀਜ਼ਿੰਗ ਰੇਨ ਪੈਣ ਦੀ ਸੰਭਾਵਨਾ ਆ। ਉਧਰ ਕੱਲ ਨੂੰ ਜਿਹੜੀ ਆ ਇੱਥੇ ਕਾਫੀ ਜ਼ਿਆਦਾ ਸਨੋ ਤੇ ਰੇਨ ਪੈਂਸਿਲਵੇਨੀਆ ਵਾਲੇ ਇਲਾਕਿਆਂ ਦੇ ਵਿੱਚ ਦੱਸੀ ਜਿਹੜੀ ਉਹ ਜਾ ਰਹੀ ਆ। ਜਦ ਆਫ ਦੀ ਏਅਰ ਬਹੁਤ ਸਾਰੇ ਜਿਹੜੇ ਟਰੱਕਰਸ ਆ ਹਰਜੋਤ ਸਿੰਘ ਜੀ ਕਾਲ ਕਰਦੇ ਆ ਤਾਂ ਉਹ ਦੱਸਦੇ ਆ ਵੀ ਜਿਹੜਾ ਈਸਟ ਵਾਲੇ ਪਾਸੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇੰਨੀ ਕੁ ਜ਼ਿਆਦਾ ਜਿਹੜੀ ਸਨੋ ਤੇ ਆਈਸ ਜਿਹੜੀ ਹੋਈ ਆ ਜਿਹਦੇ ਕਰਕੇ ਕੰਮ ਬਹੁਤ ਜ਼ਿਆਦਾ ਸਲੋ ਸਪੀਡ ਦੇ ਵਿੱਚ ਜਿਹੜਾ ਉੱਥੇ ਚੱਲ ਰਿਹਾ ਆ। ਲੋਕਾਂ ਦੇ ਜਿਹੜੇ ਟਰੈਵਲ ਪਲਾਨਸ ਆ ਉਹਨਾਂ ਉੱਤੇ ਵੀ ਇਸ ਸਟਾਰਮਸ ਨੇ ਅਸਰ ਪਾਇਆ ਹੈਗਾ ਆ। ਸੋ ਸਾਰੇ ਜਾਣੇ ਖਾਸ ਕਰਕੇ ਜਿਹੜੇ ਟਰੱਕਰਸ ਉਹਨਾਂ ਇਲਾਕਿਆਂ ਦੇ ਵਿੱਚ ਚੱਲਦੇ ਨੇ ਉਹਨਾਂ ਨੂੰ ਵਿਸ਼ੇਸ਼ ਧਿਆਨ ਰੱਖਣ ਦੀ ਵੀ ਗੱਲ ਜਿਹੜੀ ਉਹ ਦੱਸੀ ਗਈ ਹੈਗੀ ਆ। ਆਪਣੇ ਨਾਲ ਉੱਦਾਂ ਦਾ ਸਮਾਨ ਰੱਖੋ ਵੀ ਜਸਟ ਇਨ ਕੇਸ ਤੁਸੀਂ ਕੋਈ ਇਹੋ ਜਿਹੀ ਥਾਂ ਦੇ ਉੱਤੇ ਫਸ ਜਾਂਦੇ ਆ, 1-2 ਜੈਕਟਾਂ ਜਿਹੜੀਆਂ ਹੋਣ ਤੇ ਆਪ ਜਿਹੜਾ ਵਾਰਮ ਤੁਸੀਂ ਰਹੋ, ਨਿੱਘੇ ਰਹੋ, ਉਸ ਦੀ ਜਿਹੜੀ ਉਹ ਤੁਹਾਨੂੰ ਜਿਹੜੀ ਜ਼ਰੂਰਤਾਂ ਜਿਹੜੀਆਂ ਆ ਉਹ ਆਪਣੀਆਂ ਪੂਰੀਆਂ ਨਾਲ ਲੈ ਕੇ ਹੀ ਚੱਲਿਆ ਜਿਹੜਾ ਹੋ ਜਾਵੇ। ਕਈ ਵਾਰੀ ਲੋਕ ਅਜਿਹੀਆਂ ਥਾਵਾਂ ਦੇ ਉੱਤੇ ਸਟਾਰਮਸ ਦੇ ਵਿੱਚ ਫਸ ਜਾਂਦੇ ਆ ਤੇ ਅਕਸਰ ਇਹੋ ਜਿਹੇ ਮੌਸਮ ਦੇ ਵਿੱਚ ਮਲਟੀ ਕਾਰ ਐਕਸੀਡੈਂਟਸ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲਦੇ ਰਹਿੰਦੇ ਆ। ਸੋ ਸਪੀਡ ਆਪਣੀ ਪਹਿਲਾਂ ਹੀ ਸਲੋ ਕਰਕੇ ਰੱਖੀ ਜਾਵੇ। ਜੀ ਸੋ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਜੁੜੇ ਹੋਏ ਹੈਗੇ ਸੋਸ਼ਲ ਮੀਡੀਆ ਤੇ ਵੀ, ਸਾਰਿਆਂ ਨੂੰ ਵੀ ਕ੍ਰਿਸਮਸ ਦੀਆਂ ਵੀ ਵਧਾਈਆਂ। ਤੇ ਇੱਕ ਸਾਡੇ ਸਰੋਤੇ ਕਹਿ ਰਹੇ ਆ ਵੀ ਇੰਡੀਓ ਕੈਲੀਫੋਰਨੀਆ ਦੇ ਵਿੱਚ ਫੌਗ ਬਹੁਤ ਜ਼ਿਆਦਾ ਹੈ ਤੇ ਸਦਰਨ ਕੈਲੀਫੋਰਨੀਆ 'ਚ ਆ, ਜੇ ਉੱਧਰ ਕੋਈ ਡਰਾਈਵ ਕਰਦਾ ਤਾਂ ਬੜੇ ਧਿਆਨ ਦੇ ਨਾਲ ਜਿਹੜਾ ਆ ਉਹ ਡਰਾਈਵ ਕਰਨ। ਕਿਤੇ ਵੀ ਜਾਣਾ ਆ ਪਹਿਲਾਂ ਵੈਦਰ ਚੈੱਕ ਕਰਕੇ ਜਾਓ। ਜੀ ਅਗਲੀ ਖਬਰ ਜਿਹੜੀ ਆ ਪੋਪ ਲੀਓ ਉਹਨਾਂ ਨੇ ਆਪਣਾ ਕ੍ਰਿਸਮਸ ਸਰਮਨ ਜਿਹੜਾ ਆ ਉਹ ਦਿੱਤਾ ਹੈਗਾ, ਜਿਹਦੇ ਵਿੱਚ ਉਹਨਾਂ ਨੇ ਪਾਲਸਤੀਨੀਅਨ ਲੋਕਾਂ ਦੀ ਜੋ ਕੰਡੀਸ਼ਨ ਆ ਉਸ ਨੂੰ ਲੈ ਕੇ ਬੜਾ ਦੁੱਖ ਜਿਹੜਾ ਜ਼ਾਹਰ ਕੀਤਾ ਹੈਗਾ। ਉਹਨਾਂ ਨੇ ਕਿਹਾ ਸਰੋਤਿਆਂ ਨੂੰ ਪਤਾ ਹੀ ਹੋਊਗਾ ਵੀ ਜਿਹੜੇ ਪੋਪ ਲੀਓ ਆ ਪਹਿਲੇ ਇਹ ਯੂਐਸ ਦੇ ਪੋਪ ਹੈਗੇ ਆ, ਜਿਹੜੇ ਯੂਐਸ ਬੋਰਨ ਹੈਗੇ। ਸੋ ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਬਾਈਬਲ ਦੇ ਵਿੱਚ ਜਾਂ ਹਿਸਟਰੀ 'ਚ ਆਉਂਦਾ ਆ ਵੀ ਜੀਸਸ ਦਾ ਜਨਮ ਇੱਕ ਪਾਟੇ ਹੋਏ ਟੈਂਟ ਦੇ ਵਿੱਚ ਹੋਇਆ ਸੀ, ਤੇ ਉਹ ਟੈਂਟ ਵਰਗੀ ਜਗ੍ਹਾ ਸੀ ਤੇ ਕਹਿੰਦੇ ਵੀ ਹੁਣ ਅਸੀਂ ਕਿਸ ਤਰ੍ਹਾਂ ਭੁੱਲ ਸਕਦੇ ਹਾਂ ਜਿਹੜੇ ਹਜ਼ਾਰਾਂ ਲੱਖਾਂ ਲੋਕ ਉਹਨਾਂ ਟੈਂਟਾਂ ਦੇ ਵਿੱਚ ਰਹਿ ਰਹੇ ਆ, ਜਿੱਥੇ ਮੀਂਹ ਵੀ ਪੈ ਰਿਹਾ, ਠੰਡ ਵੀ ਇੰਨੀ ਆ ਤੇ ਸਰਦੀ ਵੀ ਇੰਨੀ ਹੈਗੀ ਆ। ਸੋ ਪਹਿਲਾਂ ਉਹ ਕਾਫੀ ਪ੍ਰੈਜ਼ੀਡੈਂਟ ਟਰੰਪ ਦੇ ਕ੍ਰਿਟਿਕ ਵੀ ਰਹੇ ਹੈਗੇ ਆ। ਇਸ ਵਾਰੀ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਦਾ ਨਾਂ ਤਾਂ ਨਹੀਂ ਲਿਆ, ਪਰ ਉਹਨਾਂ ਨੇ ਇਹ ਕਿਹਾ ਵੀ ਜੇ ਅਸੀਂ ਗਰੀਬ ਲੋਕਾਂ ਦੀ ਹੈਲਪ ਨਹੀਂ ਕਰਦੇ ਜਾਂ ਜਿਹੜੇ ਸਟ੍ਰੇਂਜਰਸ ਹੈਗੇ ਆ ਤੇ ਇੱਕ ਤਰ੍ਹਾਂ ਨਾਲ ਅਸੀਂ ਰੱਬ ਨੂੰ ਹੀ ਰਿਜੈਕਟ ਕਰ ਰਹੇ ਹੈਗੇ ਆ, ਵੀ ਸਾਨੂੰ ਉਹਨਾਂ ਸਾਰੇ ਲੋਕਾਂ ਦੀ ਜਿਹੜੀ ਹੈਲਪ ਕਰਨੀ ਚਾਹੀਦੀ ਹੈਗੀ ਆ। ਪਾਲਸਤੀਨੀਅਨ ਗਾਜ਼ਾ ਦੇ ਵਿੱਚ ਲੋਕਾਂ ਦੀ ਕੰਡੀਸ਼ਨ ਇਸ ਵੇਲੇ ਬਹੁਤ ਬੈਡ ਆ। ਆਪਾਂ ਸਾਰਿਆਂ ਨੂੰ ਪਤਾ ਹੀ ਆ, ਤੁਹਾਡੇ ਦੇ ਨਾਲ
ਖਬਰਾਂ ਸਾਂਝੀਆਂ ਕਰਦੇ ਰਹਿੰਦੇ ਆ। ਹਿਊਮੈਨਿਟੇਰੀਅਨ ਏਜੰਸੀਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਕੋਲ ਬੜੀ ਘੱਟ ਏਡ ਜਿਹੜੀ ਆ ਪਹੁੰਚ ਰਹੀ ਹੈਗੀ ਆ, ਤਾਂ ਕਿ ਜੋ ਲੋਕਾਂ ਤੱਕ ਪਹੁੰਚਾਈ ਜਾ ਸਕੇ। ਨਾਲ ਦੀ ਨਾਲ ਉਹਨਾਂ ਨੇ ਯੂਕਰੇਨ, ਥਾਈਲੈਂਡ ਤੇ ਕੰਬੋਡੀਆ ਦੇ ਵਿੱਚ ਵੀ ਜਿਹੜਾ ਕਨਫਲਿਕਟ ਚੱਲ ਰਿਹਾ ਉਹਦੇ ਉੱਤੇ ਵੀ ਕਮੈਂਟ ਕੀਤਾ ਵੀ ਸਾਨੂੰ ਜਿਹੜੀ ਆ ਕਿਸੇ ਤਰ੍ਹਾਂ ਦੀ ਜੰਗ ਜਾਂ ਲੜਾਈ ਤੋਂ ਬਚਣਾ ਚਾਹੀਦਾ ਹੈਗਾ ਆ। ਸੋ ਫਾਰ ਥਾਈਲੈਂਡ ਤੇ ਕੰਬੋਡੀਆ ਦੇ ਬਾਰਡਰ ਦੇ ਉੱਤੇ ਲੜਾਈ 'ਚ 80 ਜਣੇ ਮਾਰੇ ਜਾ ਚੁੱਕੇ ਹੈਗੇ ਆ। ਸੋ ਇਸ ਬਾਬਤ ਵੀ ਉਹਨਾਂ ਨੇ ਆਪਣੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਜੀ। ਅ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜੇ ਆਪਾਂ ਟਰੱਕਿੰਗ ਬਾਰੇ ਵੀ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਕਰਦੀਆਂ ਆ। ਸੋ ਇੱਕ ਜਿਹੜਾ ਲਾਸੂਟ ਕੀਤਾ ਗਿਆ ਆ ਉਸ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਾਂਗੇ, ਤੁਹਾਡੇ ਵੀ ਵਿਚਾਰ ਜਿਹੜੇ ਉਹ ਜਾਣਾਂਗੇ। ਆਈ ਨੋ ਉੱਦਾਂ ਛੁੱਟੀ ਦਾ ਦਿਨ ਆ, ਪਰ ਜੇ ਤੁਹਾਡੇ ਕੋਲ ਵਕਤ ਆ, ਤੁਸੀਂ ਵਿਚਾਰ ਸਾਂਝੇ ਕਰਨਾ ਚਾਹੁੰਦੇ ਆ ਤਾਂ ਜ਼ਰੂਰ ਵਿਚਾਰ ਆਪਣੇ ਜਿਹੜੇ ਉਹ ਸਾਂਝ ਪਾਇਓ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਸੇਮ ਹੀ ਹੈ ਜੀ, 408-272-5200 4082725200। ਫਿਰ ਉਹ ਵਾਲੇ ਮਸਲੇ ਤੇ ਵੀ ਗੱਲ ਕਰਾਂਗੇ। ਕੈਨੇਡੀ ਸੈਂਟਰ ਦੀ ਜਿਹੜੀ ਕ੍ਰਿਸਮਸ ਈਵ ਜੈਜ਼ ਸ਼ੋਅ ਸੀ ਉਸ ਨੂੰ ਕੈਂਸਲ ਕਰ ਦਿੱਤਾ ਗਿਆ। ਚੱਕ ਰੈੱਡ ਜੈਜ਼ ਮਿਊਜ਼ੀਸ਼ੀਅਨ ਉਹਨਾਂ ਨੇ ਆਪਣਾ ਜਿਹੜਾ ਸਾਲਾਨਾ ਕੌਂਸਰਟ ਆ ਉਸ ਨੂੰ ਰੱਦ ਕਰ ਦਿੱਤਾ ਜਦ ਟਰੰਪ ਹੁਣਾਂ ਦਾ ਨਾਮ ਇਸ ਬਿਲਡਿੰਗ ਦੇ ਬਾਹਰ ਲਿਖ ਦਿੱਤਾ ਗਿਆ ਸੀਗਾ। ਟਰੰਪ ਹੁਣਾਂ ਨੇ ਬੇਸਿਕਲੀ ਕਹਿ ਲਓ ਵੀ ਧੱਕੇ ਦੇ ਨਾਲ ਹੀ ਆਪਣਾ ਨਾਮ ਜਿਹੜਾ ਇਸ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਆ ਉਸ ਦੇ ਵਿੱਚ ਲਿਖਵਾ ਲਿਆ। ਕੈਨੇਡੀ ਦੇ ਪਰਿਵਾਰ ਦੇ ਵਿੱਚੋਂ ਉਹਦੇ ਜਿਹੜੇ ਰਿਸ਼ਤੇਦਾਰ ਆ ਉਹ ਕਹਿੰਦੇ ਵੀ ਮੈਂ ਤਾਂ ਵੇਟ ਕਰ ਰਹੀ ਹਾਂ। ਉਹਨਾਂ ਚੋਂ ਇੱਕ ਨੇ ਜਿਹੜਾ ਉਹ ਬੋਲਿਆ ਸੀਗਾ ਵੀ ਮੈਂ ਤਾਂ ਵੇਟ ਕਰ ਰਹੀ ਹਾਂ ਵੀ ਕਦੋਂ 3 ਸਾਲ ਪੂਰੇ ਹੋਣ ਤੇ ਮੈਂ ਜਾ ਕੇ ਇਸ ਦਾ ਬੰਦੇ ਦਾ ਜਿਹੜਾ ਨਾਮ ਆ ਇਸ ਬਿਲਡਿੰਗ ਤੋਂ ਜਿਹੜਾ ਉਹ ਉਤਾਰੂੰਗੀ। ਉਦੋਂ ਗੱਲ ਇਹ ਆਖੀ ਗਈ ਸੀ ਜਦੋਂ ਨਾਮ ਰੱਖਿਆ ਗਿਆ ਸੀਗਾ ਵੀ ਯੂਨੈਨਿਮਸ ਵੋਟ ਹੋਈ ਹੈ ਹਰਜੋਤ ਸਿੰਘ ਜੀ, ਤੇ ਬਾਅਦ 'ਚ ਪਤਾ ਲੱਗਾ ਵੀ ਇੱਕ ਬੀਬੀ ਦਾ ਤਾਂ ਮਾਈਕ ਹੀ ਇਹਨਾਂ ਨੇ ਬੰਦ ਕਰ ਦਿੱਤਾ ਸੀ। ਉਹ ਜਦ ਉਲਟ ਇਸ ਤੇ ਬੋਲਣਾ ਚਾਹ ਰਹੀ ਸੀ ਤਾਂ ਉਸ ਨੂੰ ਬੋਲਣ ਹੀ ਜਿਹੜਾ ਉਹ ਨਹੀਂ ਦਿੱਤਾ ਗਿਆ ਸੀ। ਟਰੰਪ ਐਡਮਿਨਿਸਟ੍ਰੇਸ਼ਨ ਨੇ ਇਸ ਸਾਲ ਦੇ ਵਿੱਚ ਇਸ ਪਰਫਾਰਮਿੰਗ ਆਰਟ ਸੈਂਟਰ ਦੇ ਸਾਰੇ ਬੋਰਡ ਉਹਨਾਂ ਨੂੰ ਰਿਮੂਵ ਕਰ ਦਿੱਤਾ ਸੀ, ਜਿਹਨੂੰ ਜਿਹੜੇ ਸਾਬਕਾ ਰਾਸ਼ਟਰਪਤੀ ਬਾਈਡਨ ਹੋਣਾ ਨੇ ਅਪੁਆਇੰਟ ਜਿਹੜਾ ਉਹ ਕੀਤਾ ਸੀਗਾ। ਤੇ ਫਿਰ ਟਰੰਪ ਹੋਣਾ ਨੇ ਆਪਣੇ ਬੰਦੇ ਉੱਥੇ ਪਿਕ ਕਰਕੇ ਤੇ ਫਿਰ ਆਪਣਾ ਨਾਮ ਇਸ ਬਿਲਡਿੰਗ ਦੇ ਬਾਹਰ ਜਿਹੜਾ ਆ ਉਹ ਲਿਖਵਾ ਲਿਆ ਸੀਗਾ। ਸੋ ਕਾਂਗਰਸ ਦੇ ਦੁਆਰਾ 1964 ਦੇ ਵਿੱਚ ਕੈਨੇਡੀ ਹੋਣਾ ਨੂੰ ਸਮਰਪਿਤ ਕੀਤਾ ਗਿਆ ਸੀਗਾ ਇਹ ਸੈਂਟਰ ਲਿਵਿੰਗ ਮੈਮੋਰੀਅਲ ਦੇ ਤੌਰ ਦੇ ਉੱਤੇ। 35ਵੇਂ ਰਾਸ਼ਟਰਪਤੀ ਜਿਹੜੇ ਉਹ ਸੀਗੇ। ਸੋ ਜਿੱਦਾਂ ਦੱਸਿਆ ਵੀ ਕੁਝ ਜਿਹੜੇ ਰਿਲੇਟਿਵਸ ਆ ਉਹਨਾਂ ਨੇ ਵੀ ਇਸ ਚੀਜ਼ ਦਾ ਬੁਰਾ ਕੈਨੇਡੀ ਦੇ ਪਰਿਵਾਰ ਚੋਂ ਮਨਾਇਆ ਸੀਗਾ। ਉਹਨਾਂ ਦੇ ਪਰਿਵਾਰ ਦਾ ਜਿਹੜਾ ਬੰਦਾ ਉਹਨਾਂ ਨੇ ਹੈਲਥ ਤੇ ਹਿਊਮਨ ਸਰਵਿਸਿਜ਼ ਦਾ ਜਿਹੜਾ ਸਕੱਤਰ ਆ ਉਹ ਜ਼ਰੂਰ ਲਗਾਇਆ ਹੈਗਾ ਆ। ਸੋ ਇੱਕ ਜੈਜ਼ ਕੌਂਸਰਟ ਆ ਕ੍ਰਿਸਮਸ ਈਵ ਦੇ ਉੱਤੇ, ਉਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਗਿਆ ਜਿਸ ਮਿਊਜ਼ੀਸ਼ੀਅਨ ਨੇ ਇਸ ਨੂੰ ਪਰਫਾਰਮ ਕਰਨਾ ਸੀ, ਇਸੇ ਚੀਜ਼ ਦਾ ਹਵਾਲਾ ਦੇ ਕੇ ਵੀ ਭਾਈ ਬਾਹਰ ਟਰੰਪ ਹੋਣਾ ਦਾ ਨਾਮ ਕਿਉਂ ਲਿਖ ਦਿੱਤਾ ਗਿਆ ਆ। ਜੀ, ਇੱਕ ਸਰੋਤੇ ਸਾਡੇ ਦੱਸ ਰਿਹਾ ਵੀ 138 ਜਿਹੜਾ ਹਾਈਵੇ 138 ਆ ਕਲੋਜ਼ ਆ ਕੱਲ ਤੋਂ ਹੀ ਐਲਏ ਵਾਲੇ ਏਰੀਏ 'ਚ, ਉਧਰ ਵੀ ਜੇ ਕੋਈ ਜਾ ਰਿਹਾ ਆ ਤੇ ਉਹ ਧਿਆਨ ਨਾਲ ਜਾਣ। ਟਰੱਕਿੰਗ ਇੰਡਸਟਰੀ ਦੇ ਵਿੱਚ ਕੁਛ ਕੁ ਪੋਜ਼ਿਟਿਵ ਖਬਰ ਵੀ ਇਹ ਆਈ ਆ ਵੀ ਏਟੀਏ ਟਰੱਕ ਟਨੇਜ ਇੰਡੈਕਸ ਜਿਹੜਾ ਆ ਉਹ 0.2% ਨਵੰਬਰ ਮਹੀਨੇ ਦੇ ਵਿੱਚ ਇਨਕਰੀਜ਼ ਹੋਇਆ ਹੈਗਾ ਆ। ਸੋ ਪਹਿਲਾਂ ਕਹਿੰਦੇ 1.9% ਅਕਤੂਬਰ ਦੇ ਵਿੱਚ ਇਹ ਡਾਊਨ ਗਿਆ ਸੀ ਤੇ 0.8% ਸਤੰਬਰ 'ਚ ਡਾਊਨ ਗਿਆ ਸੀ ਤੇ ਹੁਣ ਇਹ 0.2% ਇਨਕਰੀਜ਼ ਹੋਇਆ ਹੈਗਾ। ਇਸੇ ਤਰ੍ਹਾਂ ਜਿਹੜੇ ਸਪੌਟ ਰੇਜ਼ ਆ ਉਹ ਦਸੰਬਰ ਦੇ ਵਿੱਚ ਇਨਕਰੀਜ਼ ਹੋਏ ਆ। ਖਾਸ ਕਰਕੇ ਕਹਿੰਦੇ ਵੀ ਜਿਹੜੇ ਰੈਫ੍ਰਿਜੀਰੇਟਰ ਹੈਗੇ ਆ ਉਹਨਾਂ ਦੇ ਰੇਟ 14% ਇਨਕਰੀਜ਼ ਹੋਇਆ। ਡਰਾਈ ਵੈਨ ਦੇ ਜਿਹੜੇ ਸਪੌਟ ਰੇਟਸ ਆ ਹਾਈਐਸਟ ਲੈਵਲ ਹਿੱਟ ਹੋਏ ਆ ਜਨਵਰੀ 2023 ਤੋਂ ਬਾਅਦ 11% ਈਅਰ ਓਵਰ ਈਅਰ। ਜਿਹੜੇ ਰੈਫ੍ਰਿਜੀਰੇਟਰ ਫਰੇਟ ਆ ਉਹਨਾਂ ਦੇ ਰੇਟ ਇਨਕਰੀਜ਼ ਹੋਏ ਆ 14% ਈਅਰ ਓਵਰ ਈਅਰ ਵਿਦ ਲੋਡਸ ਅਪ 0.6%। ਜਿਹੜੇ ਫਲੈਟ ਬੈਡ ਦੇ ਰੇਟਸ ਆ ਉਹ 6 ਤੋਂ 7% ਈਅਰ ਓਵਰ ਈਅਰ ਇਨਕਰੀਜ਼ ਹੋਏ ਹੈਗੇ ਆ। ਸੋ ਖਾਸ ਕਰਕੇ ਕਹਿੰਦੇ ਵੀ ਜਿਹੜਾ ਆਲ ਜਿਹੜਾ ਇਕਵਿਪਮੈਂਟ ਟਾਈਪਸ ਹੈਗਾ ਉਹਨਾਂ ਦੀ ਡਿਮਾਂਡ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਟਰੱਕਿੰਗ ਬਾਰੇ ਆਪਾਂ ਜਿਹੜੀ ਗੱਲਬਾਤ ਆ ਉਸ ਨੂੰ ਜਿਹੜੀ ਉਹ ਹੁਣ ਕਰਦੇ ਹਾਂ। ਸੋ ਜਿਵੇਂ ਆਪਾਂ ਜਾਣਦੇ ਹਾਂ ਵੀ ਕੁਛ ਦਿਨ ਪਹਿਲਾਂ ਪਰਸੋਂ ਰੋਜ਼ ਕਾਊਂਟੀ ਆਫ ਐਲਾਮੀਡਾ ਦੇ ਵਿੱਚ ਇੱਕ ਲਾਸੂਟ ਫਾਈਲ ਕੀਤਾ ਗਿਆ ਸੀਗਾ। ਨਾਨ ਡੋਮਿਸਾਈਲਡ ਲਾਇਸੈਂਸ ਹੋਲਡਰਸ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਹੋਲਡਰ ਆ ਉਹਨਾਂ ਦੇ
ਉਹਨਾਂ ਨੂੰ ਚਿੱਠੀਆਂ ਪਹੁੰਚ ਗਈਆਂ ਸੀਗੀਆਂ, ਕੈਲੀਫੋਰਨੀਆ ਦੇ DMV ਨੇ ਚਿੱਠੀਆਂ ਜਿਹੜੀਆਂ ਘੱਲ ਦਿੱਤੀਆਂ ਸੀ ਵੀ ਤੁਹਾਡੇ 60 ਦਿਨਾਂ ਬਾਅਦ ਲਾਇਸੈਂਸ ਕੈਂਸਲ ਹੋ ਜਾਣੇ ਆ, ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੀ ਵਰਕ ਪਰਮਿਟ ਦੀ ਜਿਹੜੀ ਮਿਆਦ ਤੇ ਜਿਹੜੀ ਡਰਾਈਵਿੰਗ ਲਾਇਸੈਂਸ ਦੀ ਜਿਹੜੀ ਮਿਆਦ ਆ ਉਹ ਆਪਸ ਦੇ ਵਿੱਚ ਮੇਲ ਨਹੀਂ ਸੀ ਖਾਂਦੀ, ਜਿਸ ਦਾ ਫਰਕ ਸੀਗਾ। ਖਾਸ ਕਰਕੇ ਉਹ ਜਿਨ੍ਹਾਂ ਦਾ ਲਾਇਸੈਂਸ ਬਾਅਦ ਦੇ ਵਿੱਚ ਐਕਸਪਾਇਰ ਹੋ ਰਿਹਾ ਸੀਗਾ, ਵਰਕ ਪਰਮਿਟ ਜਿਹੜਾ ਉਹਨਾਂ ਦਾ ਪਹਿਲਾਂ ਐਕਸਪਾਇਰ ਹੋ ਰਿਹਾ ਸੀ, ਉਹਨਾਂ ਨੇ 60 ਦਿਨ ਦੀ ਵਕਤ ਦਿੱਤਾ ਸੀਗਾ ਵੀ ਭਾਈ ਆਪੋ ਆਪਣੇ ਦਸਤਾਵੇਜ਼ ਲਿਆ ਕੇ ਜਿਹੜਾ ਉਹ ਦਿਖਾਏ ਜਾਣ। ਪਰ ਜਿਨ੍ਹਾਂ ਦੇ ਕੋਲ ਸੀਗੇ ਵੀ ਉਹਦੇ ਵਿੱਚ ਇਹ ਵੀ ਪਤਾ ਲੱਗਾ, ਆਪ ਹੀ ਜਿਹੜੇ ਸਰੋਤੇ ਕਾਲ ਕਰਕੇ ਦੱਸਦੇ ਰਹੇ ਵੀ ਜਿਨ੍ਹਾਂ ਨੂੰ ਲੇਟੈਸਟ ਮਿਲੇ ਵੀ ਤਾਂ ਉਹਦੇ ਵਿੱਚ ਉਹਨਾਂ ਨੇ ਰੀਇਸ਼ੂ ਜਿਹੜੇ ਉਹ ਨਹੀਂ ਕੀਤੇ। ਫਿਰ ਬਾਅਦ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਵੀ ਪਤਾ ਲੱਗਾ ਸੀਗਾ ਵੀ ਇਹਨਾਂ ਨੇ ਰੀਇਸ਼ੂ ਜਿਹੜੇ ਉਹ ਕਰਨੇ ਸੀ। FMCSA ਨੇ ਫਿਰ ਪਰ ਕੈਲੀਫੋਰਨੀਆ ਦੀ DMV ਨੂੰ ਇਸ ਚੀਜ਼ ਕਰਨ ਤੋਂ ਰੋਕ ਲਗਾ ਦਿੱਤੀ ਸੀਗੀ। ਸੋ ਇਹ ਹੁਣ ਕਾਫੀ ਜਿਹੜਾ ਮਸਲਾ ਆ ਉਹ ਪੇਚੀਦਾ ਬਣ ਗਿਆ ਸੀਗਾ। ਆਪਣੀ ਕਮਿਊਨਿਟੀ ਦੇ ਵਿੱਚ ਚਰਚਾ ਚੱਲਦੀ ਰਹੀ ਵੀ ਹਾਂਜੀ ਕੇਸ ਹੋਣਾ ਚਾਹੀਦਾ, ਕਰਨਾ ਚਾਹੀਦਾ, ਪਰ ਕੋਈ ਵੀ ਜਿਹੜੀ ਟਰੱਕਿੰਗ ਕੰਪਨੀਜ਼ ਆ ਜਾਂ ਕੋਈ ਐਸੋਸੀਏਸ਼ਨ ਆ ਉਹਨਾਂ ਨੇ ਆ ਕੇ ਜਿਹੜਾ ਇੱਕ ਕੰਮ ਅੱਗੇ ਨਹੀਂ ਵਧਾਇਆ। ਫਿਰ ਇਵੈਂਚੁਅਲੀ ਇੱਕ ਏਸ਼ੀਅਨ ਲਾ ਕਾਕਸ, ਜਕਾਰਾ ਮੂਵਮੈਂਟ ਵਾਲੇ, ਸਿੱਖ ਕੋਲੇਸ਼ਨ ਵਾਲੇ ਤੇ ਇੱਕ ਹੋਰ ਜਿਹੜੀ ਲਾ ਫਰਮ ਆ ਉਹਨਾਂ ਨੇ ਇਸ ਦੇ ਵਿੱਚ ਪਹਿਲੋਂ ਇੰਜੰਕਸ਼ਨ ਦੇ ਲਈ ਤੇ ਫਿਰ ਨਾਲ ਜਿਹੜੀ ਕਲਾਸ ਐਕਸ਼ਨ ਲਾ ਸੂਟ ਆ ਉਸ ਨੂੰ ਹੁਣ ਫਾਈਲ ਕੀਤਾ ਆ। ਇਹ ਉਸ ਦੇ ਵਿੱਚ ਆਖਿਆ ਗਿਆ ਵੀ ਪਹਿਲਾਂ ਤਾਂ 60 ਦਿਨ ਦਾ ਵਕਤ ਜਿਹੜਾ ਬਹੁਤ ਘੱਟ ਆ ਵੀ ਇਹਦੇ ਵਿੱਚ ਟਰੱਕਰਸ ਦੀ ਕੋਈ ਗਲਤੀ ਨਹੀਂ, ਤੁਹਾਡੇ ਦੁਆਰਾ ਹੀ ਇਹ ਜਿਹੜੇ ਲਾਇਸੈਂਸਿਸ ਆ ਉਹ ਇਸ਼ੂ ਕੀਤੇ ਗਏ ਹੈਗੇ ਆ ਤੇ ਇਹ ਗਲਤੀ ਨੂੰ ਤੁਹਾਨੂੰ ਸੁਧਾਰਨਾ ਚਾਹੀਦਾ। ਇਹਨਾਂ ਦਾ ਇਸ ਦੇ ਵਿੱਚ ਕੀ ਦੋਸ਼ ਜਿਹੜਾ ਉਹ ਹੈਗਾ ਆ ਤੇ ਜਿਨ੍ਹਾਂ ਦੀ ਰੋਜੀ ਰੋਟੀ ਖਾਸ ਕਰਕੇ ਬਿਲਕੁਲ ਇਸੇ ਦੇ ਉੱਤੇ ਡਿਪੈਂਡੈਂਟ ਆ ਵੀ ਉਹਨਾਂ ਨੂੰ ਵਕਤ ਜਿਹੜਾ ਉਹ ਨਹੀਂ ਮਿਲਿਆ ਹੈਗਾ ਇਸ ਨੂੰ ਟ੍ਰਾਂਜੀਸ਼ਨ ਇਸ ਦੇ ਵਿੱਚੋਂ ਹੋਣ ਦੇ ਲਈ, ਈਵਨ ਜੇ ਕਿਸੇ ਨੇ ਇਸ ਦੇ ਵਿੱਚੋਂ ਨਿਕਲਣਾ ਵੀ ਜਿਹੜਾ ਉਹ ਹੈਗਾ ਆ। ਸੋ ਇੱਕ ਤਾਂ ਤਰੀਕ ਨੂੰ ਅੱਗੇ ਪਾਉਣ ਦੇ ਲਈ ਗੁਹਾਰ ਲਾਈ ਗਈ ਹੈ ਅਦਾਲਤ ਦੇ ਮੂਹਰੇ, ਸੁਪੀਰੀਅਰ ਕੋਰਟ ਆਫ ਐਲਾਮੀਡਾ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਤੇ ਨਾਲ ਕਲਾਸ ਐਕਸ਼ਨ ਲਾ ਸੂਟ ਫਾਈਲ ਕੀਤਾ ਗਿਆ। ਸੋ ਤੁਸੀਂ ਕੀ ਸੋਚਦੇ ਹੋ ਇਹ ਸਾਰੇ ਜਾਣੇ ਜਿਹੜੇ ਆਪਣੇ ਜਿਹੜੇ ਸਰੋਤੇ ਆ, ਦਰਸ਼ਕ ਆ, ਜਿਹੜੇ ਦੇਖ ਰਹੇ ਆ, ਸੁਣ ਰਹੇ ਆ, ਵੀ ਤੁਹਾਡੇ ਕੀ ਵਿਚਾਰ ਨੇ ਵੀ ਤੁਹਾਨੂੰ ਲੱਗਦਾ ਵੀ ਜਿਹੜਾ ਕੈਲੀਫੋਰਨੀਆ ਆ ਇਸ ਦੇ ਵਿੱਚ ਜਿਹੜਾ ਆ ਉਹ ਇੱਕ ਕਦਮ ਚੱਕਣਗੇ ਜਾਂ ਇਹ ਤੁਹਾਡੇ ਨਾਲ ਆ ਕੇ ਜਿਹੜਾ ਉਹ ਖੜ ਸਕਣਗੇ, ਕੁਝ ਕਰੂਗੀ ਕੈਲੀਫੋਰਨੀਆ ਜਾਂ ਨਹੀਂ? ਕਿਉਂਕਿ ਇਹ ਸਵਾਲ ਕੈਲੀਫੋਰਨੀਆ ਦੇ ਉੱਤੇ ਵੀ ਹਰਜੋਤ ਸਿੰਘ ਜੀ ਬਣਦਾ ਆ ਵੀ ਜਦੋਂ ਤਾਂ H1B ਦੇ $1 ਲੱਖ ਫੀਸ ਕੀਤੀ ਉਦੋਂ ਤਾਂ ਇਹਨਾਂ ਨੇ ਝੱਟ ਦੇਣੀ ਟਰੰਪ ਪ੍ਰਸ਼ਾਸਨ ਦੇ ਉਲਟ ਲਾਸੂਟ ਫਾਈਲ ਕਰ ਦਿੱਤਾ। ਹਾਂ, ਉਹ ਵੱਖਰੀ ਗੱਲ ਆ ਵੀ ਫੈਡਰਲ ਸਰਕਾਰ ਨੇ ਇੱਕ ਅਦਾਲਤ ਨੇ ਕਿਹਾ ਵੀ ਨਹੀਂ ਟਰੰਪ ਹੁਣੀ ਜਿਹੜਾ ਉਹ ਚੀਜ਼ ਕਰ ਸਕਦੇ ਆ, ਪਰ ਇਸ ਵਾਰੀ ਕੈਲੀਫੋਰਨੀਆ ਵਾਲੇ ਕਿਉਂ ਜਿਹੜੇ ਟਰੱਕਰਸ ਦੇ ਨਾਲ ਜਿਹੜਾ ਉਹ ਨਹੀਂ ਖੜੇ? ਵੀ ਇਹ ਜਾਇਜ਼ ਆ ਗੱਲ? ਇਹ ਸਵਾਲ ਪੁੱਛਣਾ ਇਹ ਜਾਇਜ਼ ਆ, ਨਹੀਂ ਜਾਇਜ਼ ਆ? ਕੀ ਤੁਹਾਡੇ ਕੀ ਵਿਚਾਰ ਨੇ? ਤੁਸੀਂ ਜਿਹੜੇ ਜ਼ਰੂਰ ਆਪਣੇ ਵਿਚਾਰ ਜਿਹੜੇ ਉਹ ਸਾਂਝ ਪਾਓ ਤੇ ਕੀ ਤੁਸੀਂ ਸੋਚਦੇ ਆ ਇਸ ਪੂਰੇ ਮਾਮਲੇ ਨੂੰ ਜਿਹੜਾ ਉਹ ਲੈ ਕੇ, ਕਿਉਂਕਿ 6 ਜਨਵਰੀ ਆਉਣ ਵਾਲੀ ਆ, 60 ਦਿਨ ਖਤਮ ਹੋਣ ਜਾ ਰਹੇ ਆ ਤੇ ਕੀ ਜਿਹੜਾ ਉਹਨਾਂ ਡਰਾਈਵਰਸ ਦਾ ਜਿਹੜਾ ਉਹ ਬਣਨਾ ਆ ਕਾਫੀ ਫਰਕ ਆ। ਸੋ ਕੰਪਨੀਆਂ ਤੋਂ ਲੈ ਕੇ ਡਰਾਈਵਰਸ ਤੱਕ ਸਾਰਿਆਂ ਦੇ ਉੱਤੇ ਹੀ ਇਸ ਦਾ ਜਿਹੜਾ ਉਹ ਵੱਡਾ ਅਸਰ ਪਿਆ ਆ। ਕੱਲੀਆਂ ਕੰਪਨੀਆਂ ਜਾਂ ਸਪਲਾਈ ਚੇਨ ਦੇ ਉੱਤੇ ਨਹੀਂ ਹਰਜੋਤ ਸਿੰਘ ਜੀ, ਬਹੁਤ ਸਾਰੇ ਲੋਕ ਖਾਸ ਕਰਕੇ ਉਹ ਜਿਹੜੇ ਡਰਾਈਵਰਸ ਜਿਨ੍ਹਾਂ ਨੇ ਇਸ ਜੌਬ ਦੇ ਕਰਕੇ ਕਈਆਂ ਨੇ ਚਲੋ ਕੰਪਨੀਆਂ ਚਲਾਈਆਂ, ਕਈਆਂ ਨੇ ਘਰ-ਬਾਰ ਜਿਹੜੇ ਉਹ ਚੱਲ ਰਹੇ, ਕਈਆਂ ਦੇ ਪਰਿਵਾਰ ਜਿਹੜੇ ਉਹ ਚੱਲ ਰਹੇ ਆ, ਉਹ ਜਿਹੜੀ ਜਦੋਂ ਇੱਕ ਹੀ ਜੌਬ ਚੱਲਦੀ ਬੰਦ ਹੋ ਜਾਵੇ ਇੱਕ ਪਰਿਵਾਰ ਦੇ ਵਿੱਚ ਤਾਂ ਉਹ ਉੱਥੇ ਤਾਂ ਮਾਹੌਲ ਹੀ ਹੋਰ ਤਰ੍ਹਾਂ ਦਾ ਜਿਹੜਾ ਉਹ ਬਣ ਜਾਂਦਾ ਆ। ਸੋ ਉਹਨਾਂ ਦੇ ਲਈ ਕੀ ਹੋਊਗਾ, ਕੌਣ ਉਹਨਾਂ ਦੀ ਬਾਂਹ ਫੜੂਗਾ? ਸੋ ਇਹਨਾਂ ਸੰਸਥਾਵਾਂ ਨੇ ਹੁਣ ਬਾਂਹ ਫੜੀ ਆ। ਸੋ ਹੁਣ ਦੇਖਦੇ ਆ ਵੀ ਅਦਾਲਤ ਕੋਈ ਸਹਾਰਾ ਦਿੰਦੀ ਹੈ ਜਾਂ ਨਹੀਂ ਦਿੰਦੀ। ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜੱਜ ਸਾਹਿਬਾਨ ਹੋਣਗੇ ਉਹ ਫੈਸਲਾ ਲੈਣਗੇ ਇਹਨਾਂ ਦੀਆਂ ਜ਼ਰਾ ਜਿਹੜੀਆਂ ਉਹ ਸੁਣਨ ਤੋਂ ਬਾਅਦ ਚ। ਤੁਹਾਡੇ ਕੀ ਵਿਚਾਰ ਨੇ? ਤੁਸੀਂ ਜ਼ਰੂਰ ਆਪਣੇ ਜਿਹੜੇ ਵਿਚਾਰ ਸਾਂਝ ਪਾ ਸਕਦੇ ਆ 408-272-5200 ਦੇ ਉੱਤੇ। ਇਹਦੇ ਸਾਰੇ ਕਾਸੇ 'ਚ ਇੱਕ ਪੋਜ਼ਿਟਿਵ ਖਬਰ ਇਹ ਹੋਈ ਆ ਵੀ ਲਾਸੂਟ ਦਾ ਚਲੋ ਰਿਜ਼ਲਟ ਤਾਂ ਜੋ ਮਰਜ਼ੀ ਨਿਕਲੇ, ਪਰ ਅਮਰੀਕਾ ਦਾ ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉਹਨਾਂ ਨੇ ਖਬਰ ਬਹੁਤ ਚੱਕੀ ਹੈਗੀ। ਨਿਊਯਾਰਕ ਟਾਈਮਜ਼, ਲਾਸ ਐਂਜਲਸ ਟਾਈਮਜ਼, ਈਵਨ ਫੌਕਸ ਵਰਗਿਆਂ ਨੇ ਵੀ ਇਸ ਨਿਊਜ਼ ਨੂੰ ਰਨ ਕੀਤਾ ਹੈਗਾ। ਅੱਜ ਦੀ ਲਾਸ ਐਂਜਲਸ ਟਾਈਮ 'ਚ ਵੀ ਇਹੀ ਲਿਖਿਆ ਗਿਆ ਹੈ ਵੀ ਜਿਹੜੇ ਇੰਡੀਅਨ ਟਰੱਕਰਸ ਆ ਸੂ ਕੈਲੀਫੋਰਨੀਆ DMV ਫॉर ਰਿਵੋਕਿੰਗ देयर ਲਾਇਸੈਂਸਸ। ਕਹਿੰਦੇ ਵੀ ਗਲਤੀ ਤਾਂ ਇਹ ਕੈਲੀਫੋਰਨੀਆ DMV ਦੀ ਸੀ, ਉਹਨਾਂ ਨੂੰ ਮੈਚ ਕਰਨਾ ਚਾਹੀਦਾ ਸੀ ਜਦੋਂ ਵੀ ਤੁਹਾਡਾ ਵਰਕ ਪਰਮਿਟ ਜਾਂ ਗ੍ਰੀਨ ਕਾਰਡ ਐਕਸਪਾਇਰ ਹੁੰਦਾ ਹੈਗਾ ਵੀ ਉਸ ਡੇਟ ਤੇ ਲਾਇਸੈਂਸ ਐਕਸਪਾਇਰੇਸ਼ਨ ਹੋਣਾ ਚਾਹੀਦਾ ਸੀ। ਸੋ ਸਟੇਟ ਆਫ ਕੈਲੀਫੋਰਨੀਆ ਨੇ 20,000 ਦੇ ਕਰੀਬ ਜਿਹੜੇ ਇਹ ਟਰੱਕਰਸ ਹੈਗੇ ਆ ਜਿਨ੍ਹਾਂ ਦੇ ਲਾਇਸੈਂਸ
ਉਹਨਾਂ ਦੀ ਕਲੈਰੀਕਲ ਐਰਰ ਕਰਕੇ ਜਿਹੜਾ ਹੋਇਆ ਆ ਤਾਂ ਕਿ ਜਿਹੜੇ ਡਰਾਈਵਰ ਆ ਇਹਨਾਂ ਦਾ ਲਾਈਵਲੀਹੁੱਡ ਦੇ ਉੱਤੇ ਬਹੁਤ ਵੱਡਾ ਅਸਰ ਪਿਆ। ਇਸ ਕੋਲੀਸ਼ਨ ਦੇ ਡਾਇਰੈਕਟਰ ਮਨਮੀਤ ਕੌਰ ਜਿਹੜੀ ਆ ਉਹਨਾਂ ਨੇ ਦੱਸਿਆ ਹੈਗਾ। ਨਵੰਬਰ ਮਹੀਨੇ ਤੋਂ ਇਹ ਜਿਹੜੀ ਕੈਂਸਲੇਸ਼ਨ ਹੋਈ ਹੈਗੀ ਆ। ਕਦੇ ਕਹਿ ਦਿੰਦੇ ਸਟਾਰਟ ਕਰ ਦਾਂਗੇ, ਫਿਰ ਕਹਿ ਦਿੰਦੇ ਬੰਦ ਕਰ ਦਾਂਗੇ। ਸੋ ਫਾਈਨਲੀ ਇਹ ਲਾਸੂਟ ਫਾਈਲ ਕੀਤਾ। ਸੋ ਲਾਸ ਐਂਜਲਸ ਟਾਈਮ ਦੇ ਮੁਤਾਬਕ ਕਹਿੰਦੇ ਜਿਹੜੇ ਪੰਜਾਬੀ ਸਿੱਖ ਟਰੱਕਰਸ ਆ ਇਹ ਇੱਕ ਤਰ੍ਹਾਂ ਨਾਲ ਅਮਰੀਕਨ ਟਰੱਕਿੰਗ ਇੰਡਸਟਰੀ ਦਾ ਪਿੱਲਰ ਹੈਗੇ ਆ। ਬਹੁਤ ਸਾਲਾਂ ਤੋਂ ਕਈਆਂ ਨੇ ਪੋਲੀਟੀਕਲ ਅਸਾਈਲਮ ਵੀ ਲਿਆ ਹੋਇਆ ਹੈਗਾ। ਉਹ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਐਂਟਰ ਹੋਏ ਆ। 7.5 ਲੱਖ ਦੇ ਕਰੀਬ ਪੰਜਾਬੀ ਸਿੱਖ ਅਮਰੀਕਾ ਦੇ ਵਿੱਚ ਰਹਿੰਦੇ ਆ, ਜਿਨ੍ਹਾਂ ਚੋਂ 1.5 ਲੱਖ ਦੇ ਕਰੀਬ ਜੋ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ ਤੇ ਮੈਜੋਰਟੀ 'ਚ ਵੈਸਟ ਕੋਸਟ ਦੇ ਵਿੱਚ ਹੈਗੇ ਆ। ਇਸ ਕ੍ਰੈਕਡਾਊਨ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਪਿੱਛੇ ਜਦੋਂ 2 ਐਕਸੀਡੈਂਟ ਹੋਏ, ਇੱਕ ਫਲੋਰੀਡਾ ਦੇ ਵਿੱਚ, ਇੱਕ ਲਾਸ ਐਂਜਲਸ ਦੇ ਵਿੱਚ, ਤੇ ਉਹ ਕਾਫੀ ਜਿਹੜਾ ਮੀਡੀਆ ਦੇ ਵਿੱਚ ਉਹਦਾ ਨੈਗੇਟਿਵ ਅਸਰ ਗਿਆ ਜਦੋਂ ਫਲੋਰੀਡਾ ਦਾ ਅਟਾਰਨੀ ਜਨਰਲ ਇੱਥੋਂ ਆ ਕੇ ਹਰਜਿੰਦਰ ਸਿੰਘ ਨੂੰ ਆਪ ਪਲੇਨ ਦੇ ਵਿੱਚ ਲੈ ਕੇ ਗਿਆ। ਪੂਰਾ ਪੋਲੀਟੀਕਲ ਸਟੰਟ ਜਿਹੜਾ ਉਹਨਾਂ ਨੇ ਉਹ ਬਣਾਇਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਵੀ 7 ਸਟੇਟਾਂ ਕੈਲੀਫੋਰਨੀਆ, ਵਾਸ਼ਿੰਗਟਨ, ਟੈਕਸਸ, ਹੋਰ ਜਿਹੜੀਆਂ ਹੋਰ ਵੀ 2-3 ਸਟੇਟਸ ਆ, ਇਹਨਾਂ ਦੇ ਵਿੱਚ ਜਿਹੜੇ ਕਮਰਸ਼ੀਅਲ ਲਾਇਸੈਂਸ ਦੇ ਰੂਲ ਆ ਉਹ ਬੜੇ ਲੈਕਸ ਆ, ਬੜੇ ਜਿਹੜੇ ਨਰਮ ਹੈਗੇ ਆ। ਸੋ ਇਸ ਕ੍ਰੈਕਡਾਊਨ ਦੇ ਨਾਲ ਰੇਸਿਜ਼ਮ ਵੀ ਹੋਇਆ, ਰੇਸ਼ੀਅਲ ਪ੍ਰੋਫਾਈਲਿੰਗ ਵੀ ਹੋਈ ਸਿੱਖ ਟਰੱਕਰਸ ਦੀ, ਖਾਸ ਕਰਕੇ ਜਿਹੜੇ ਪੱਗ ਬੰਨ੍ਹਦੇ ਹੈਗੇ ਆ, ਜਿਨ੍ਹਾਂ ਦੀ ਦਾੜੀ ਵੀ ਹੈਗੀ ਆ। ਸੋ ਜਿਹੜੇ ਨਾ ਤਾਂ ਹਿੰਦੂ ਆ ਨਾ ਮੁਸਲਮਾਨ ਹੈਗੇ ਆ। ਸੈਕਟਰੀ ਆਫ ਟਰਾਂਸਪੋਰਟੇਸ਼ਨ ਸ਼ਾਨ ਡਫੀ ਨੇ ਸਿੰਗਲ ਆਊਟ ਕੀਤੇ ਇਹ ਕਮਰਸ਼ੀਅਲ ਡਰਾਈਵਿੰਗ ਲਾਇਸੈਂਸਸ ਜਿਨ੍ਹਾਂ ਦੇ ਐਕਸੀਡੈਂਟ ਹੋਏ ਹੈਗੇ ਆ। ਫਿਰ ਨਾਨ ਸਿਟੀਜ਼ਨ ਕਮਰਸ਼ੀਅਲ ਲਾਇਸੈਂਸ ਤੇ ਇੰਗਲਿਸ਼ ਲੈਂਗੁਏਜ ਜਿਹੜਾ ਪ੍ਰੋਫੀਸ਼ੀਐਂਸੀ ਵਾਲਾ, ਉਹਦੇ ਨਾਲ ਕਹਿੰਦੇ ਪਈ ਆਉਣ ਵਾਲੇ ਸਮੇਂ ਦੇ ਵਿੱਚ 4 ਲੱਖ ਦੇ ਕਰੀਬ ਜਿਹੜੇ ਕਮਰਸ਼ੀਅਲ ਡਰਾਈਵਰਸ ਆ ਉਹ ਮਾਰਕੀਟ ਤੋਂ ਆਊਟ ਹੋ ਸਕਦੇ ਆਉਣ ਵਾਲੇ 3 ਸਾਲਾਂ 'ਚ। ਸੋ ਇਕੱਲੇ ਪੰਜਾਬੀ ਨਹੀਂ ਹੈ, ਹੋਰ ਕੰਟਰੀਆਂ ਦੇ ਵੀ ਆ, ਬਹੁਤ ਸਾਰੇ ਸਪੈਨਿਸ਼ ਮੂਲ ਦੇ ਆ, ਯੂਕਰੇਨ, ਹੋਰ ਕਈ ਕੰਟਰੀਆਂ ਦੇ ਆਪਾਂ ਦੇਖਦੇ ਹੀ ਆ। ਇਹ ਜੇਬੀ ਹੰਟ ਦੀ ਜਿਹੜੀ ਇੱਕ ਸਟੇਟਮੈਂਟ ਆ, ਜੋ ਕਿ ਵਨ ਆਫ ਦਾ ਲਾਰਜੈਸਟ ਟਰੱਕਿੰਗ ਕੰਪਨੀ ਆ, ਉਹਨਾਂ ਨੇ ਇਹ ਕਿਹਾ ਵੀ 4 ਲੱਖ ਕਮਰਸ਼ੀਅਲ ਟਰੱਕ ਡਰਾਈਵਰ ਜਿਹੜੇ ਆ ਜਿਸ ਹਿਸਾਬ ਦੇ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਚੱਲ ਰਿਹਾ ਆਉਣ ਵਾਲੇ 3 ਸਾਲਾਂ 'ਚ ਉਹ ਆਊਟ ਹੋ ਸਕਦੇ ਹੈਗੇ ਆ। ਸੋ ਲਾਸ ਐਂਜਲਸ ਟਾਈਮ ਦੀ ਇਹ ਅੱਜ ਦੀ ਖਬਰ ਆ। ਬਹੁਤ ਸਾਰੇ ਨਿਊਜ਼ ਆਊਟਲੈਟਸ ਨੇ ਇਸ ਲਾ ਸੂਟ ਨੂੰ ਜਿਹੜਾ ਆ ਉਹ ਕਵਰ ਕੀਤਾ ਹੈ। ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਸਰੋਤੇ ਵੀ ਆਪਣੇ ਦਰਸ਼ਕ ਵੀ ਆਪਣੇ ਜਿਹੜੇ ਵਿਚਾਰ ਆ ਉਹ ਸਾਂਝ ਪਾ ਸਕਦੇ ਆ। ਨੰਬਰ ਹੈ 408 272 5200 4082725200। ਇੱਕ ਹੋਰ ਥਾਂ ਦੇ ਉੱਤੇ ਹਰਜੋਤ ਸਿੰਘ ਜੀ ਇਹ ਖਬਰ ਆਈ ਸੀ, ਆਪਾਂ ਨਾਲ ਹੀ ਇਸ ਦੇ ਵਿੱਚ ਗੱਲ ਕਰਦੇ ਜਾਈਏ, ਕਿਉਂਕਿ ਜਿਹੜਾ FMCSA ਆ, DOT ਆ, ਉਹਨਾਂ ਨੇ ਹੁਣ ਇਹ ਤਹੱਈਆ ਕੀਤਾ ਹੈ, ਜਿੱਦਾਂ ਕਹਿੰਦੇ ਹੁੰਦੇ ਨਾ ਵੀ ਹੱਥ ਧੋ ਕੇ ਪਿੱਛੇ ਪਏ ਆ, ਵੀ ਨਾਨ ਡੋਮਿਸਾਈਲਡ ਵਾਲੇ ਜਿਹੜੇ ਲਾਇਸੈਂਸ ਆ ਉਹ ਆਪਾਂ ਚੱਲਣ ਨਹੀਂ ਦੇਣੇ। ਮਨ ਦੇ ਵਿੱਚ ਉਹਨਾਂ ਦੇ ਵਿਚਾਰ ਜਿਹੜਾ ਉਹ ਇਹੀ ਆ। 5 ਸੂਬਿਆਂ ਦੇ ਉਲਟ ਇਦਾਂ ਦੀਆਂ ਕਾਰਵਾਈਆਂ ਜਾਂ ਉਹਨਾਂ ਨੂੰ ਧਮਕੀਆਂ ਜਿਹੜੀਆਂ ਉਹ ਮਿਲ ਚੁੱਕੀਆਂ ਆ। ਕੈਲੀਫੋਰਨੀਆ, ਨਿਊਯਾਰਕ, ਕੋਲੋਰਾਡੋ, ਆਪਾਂ ਇੰਡੀਆਨਾ ਦੇ ਵਿੱਚ ਵੀ ਜਿਹੜਾ ਉਹ ਦੇਖਿਆ, ਓਕਲਾਹੋਮਾ ਦੇ ਵਿੱਚ ਵੀ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਚੱਲਿਆ। ਟੈਕਸਸ ਦੇ ਵਾਲਿਆਂ ਦੇ ਨਾਲ ਵੀ ਇਦਾਂ ਹੀ ਹੋਇਆ, ਉਹਨਾਂ ਨੇ ਤਾਂ ਝੱਟ ਦੇਣੀ ਜਿਹੜੇ ਕਰਤੇ। ਇਨਫੈਕਟ ਕੈਲੀਫੋਰਨੀਆ ਵਾਲਿਆਂ ਨੇ ਵੀ ਕਰ ਹੀ ਦਿੱਤੇ। ਇਹ ਵੀ ਜਿਹੜੀ ਖਬਰ ਆ ਰਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਅਜੇ 20,000 ਹੋਰ ਜਿਹੜੇ ਲਾਇਸੈਂਸਿਸ ਆ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾ ਰਹੀ ਆ, ਉਹ ਵੀ ਰਿਵਿਊ ਹੋ ਰਹੇ ਆ ਵੀ ਉਹਨਾਂ ਨੂੰ ਵੀ ਜਿਹੜੀਆਂ ਚਿੱਠੀਆਂ ਜਾ ਸਕਦੀਆਂ ਨੇ। ਸੋ ਇਹ ਜਿਹੜੀ ਨਿਊਜ਼ ਰਿਪੋਰਟ ਆ ਜਿਹੜੀ ਹਰਜੋਤ ਸਿੰਘ ਜੀ safety.com ਵਾਲੇ, ਇੱਕ safety.com ਵਾਲੇ ਆ, ਉਹ ਦੱਸ ਰਹੇ ਆ, ਕਹਿੰਦੇ ਵੀ another 24,000 licenses remain under review. This could bring total affected licenses to 41,000, a significant share of California's non-domiciled CDL records based on available state and federal data. ਸੋ ਮਤਲਬ ਜਿਹੜੀਆਂ 17,000 ਚਿੱਠੀਆਂ ਤਾਂ ਗਈਆਂ ਆ, ਉਸ ਤੋਂ ਇਲਾਵਾ 24,000 ਹੋਰ ਜਿਹੜੇ ਲਾਇਸੈਂਸਿਸ ਦੀ ਜਿਹੜਾ ਉਹ ਰਿਵਿਊ ਕਰ ਰਹੇ ਆ ਵੀ ਉਹਨਾਂ ਨੂੰ ਵੀ ਚਿੱਠੀਆਂ ਜਿਹੜੀਆਂ ਉਹ ਜਾ ਸਕਦੀਆਂ ਹੈਗੀਆਂ। ਸੋ FMCSA ਦੇ ਆਡਿਟ ਤੋਂ ਬਾਅਦ ਦੇ ਵਿੱਚ ਹੀ ਇਹ ਸਾਰੀਆਂ ਜਾਣਕਾਰੀਆਂ ਸਾਹਮਣੇ ਆਈਆਂ ਸੀ। ਨਿਊਯਾਰਕ ਨੂੰ ਤਾਂ ਹੋਰ ਇਹਨਾਂ ਨੇ ਲੰਮੇ ਹੱਥੀ ਲਿਆ ਵੀ ਉਹ ਕਹਿੰਦੇ ਵੀ ਤੁਹਾਡੇ ਤਾਂ 40% ਲਾਇਸੈਂਸ ਇਸ ਤਰੀਕੇ ਦੇ ਆ, ਇਹ ਲਾਇਸੈਂਸ ਇਸ਼ੂ ਕਰਨ ਨੂੰ ਹੀ ਉਹ ਇਲੀਗਲ ਜਿਹੜਾ ਉਹ ਆਖ ਰਹੇ ਹੈਗੇ ਆ। ਜਦੋਂ ਤੋਂ ਸੀਗਾ ਹਰਜੋਤ ਸਿੰਘ ਜੀ ਕੋਵਿਡ ਦਾ ਟਾਈਮ, ਉਦੋਂ ਨਹੀਂ ਕਿਸੇ ਨੇ ਪੁੱਛਿਆ ਵੀ ਤੂੰ ਭਾਈ ਨਾਨ ਡੋਮਿਸਾਈਲਡ ਆ ਕਿ ਤੂੰ ਡੋਮਿਸਾਈਲਡ ਆ, ਤੂੰ ਸਿਟੀਜ਼ਨ ਆ ਕਿ ਨਾਨ ਸਿਟੀਜ਼ਨ ਆ ਜਾਂ ਕਿੱਦਾਂ ਆ। ਉਦੋਂ ਤਾਂ ਆਵਰ ਆਫ ਸਰਵਿਸ ਦੀਆਂ ਵੀ ਇਹਨਾਂ ਨੇ ਰੈਸਟ੍ਰਿਕਸ਼ਨਸ ਜਿਹੜੀਆਂ ਚੱਕਤੀਆਂ, ਕਹਿੰਦੇ ਵੀ ਅੰਨ੍ਹੇਵਾਹ ਤੁਸੀਂ ਚਲਾਈ ਚੱਲੋ,
ਸਪਲਾਈ ਚੇਨ ਦੇ ਵਿੱਚ ਕੋਈ ਦਿੱਕਤ ਨਾ ਆ ਜੇ। ਹੁਣ ਇਕੋਨਮੀ ਦੇ ਵਿੱਚ ਡਾਵਾਂਡੌਲ ਹੋਇਆ ਆ, ਉਹਨਾਂ ਦਾ ਆਪਣੇ ਵੋਟਰ ਬੇਸ ਦੇ ਉੱਤੇ ਅਸਰ ਪੈ ਰਿਹਾ ਤੇ ਹੁਣ ਕਹਿੰਦੇ ਵੀ ਇਹਨਾਂ ਨੂੰ ਬਾਹਰ ਕੱਢੋ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਨਿਸ਼ਾਨਾ ਜਿਹੜਾ ਹੈ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਵੈਂਚੁਅਲੀ ਇਮੀਗ੍ਰੈਂਟ ਦੇ ਜੀ ਉੱਤੇ ਜਿਹੜਾ ਨਜ਼ਲਾ ਆ ਉਹ ਝੜ ਰਿਹਾ ਆ ਇਸ ਸਾਰੇ ਕਾਸੇ ਦੇ ਵਿੱਚ। ਸਾਰੇ ਦੁੱਧ ਧੋਤੇ ਨਹੀਂ, ਸਾਰੇ ਗਲਤ ਨਹੀਂ, ਪਰ ਇਹ ਆ ਵੀ ਜਿਹੜੇ ਠੀਕ ਵੀ ਹੁੰਦੇ ਆ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਮਾੜਾ ਅਸਰ ਪੈ ਰਿਹਾ ਆ। ਅਕਸਰ ਕਹਿ ਦਿੱਤਾ ਜਾਂਦਾ ਵੀ ਕੁਛ ਕੁ ਦੀਆਂ ਗਲਤੀਆਂ ਦੇ ਕਰਕੇ ਸਾਰਿਆਂ ਨੂੰ ਭੁਗਤਣਾ ਜਿਹੜਾ ਉਹ ਪੈਂਦਾ ਆ, ਪਰ ਇਹ ਅਕਸਰ ਇਹ ਗੱਲ ਕਹਿ ਤਾਂ ਦਿੱਤੀ ਜਾਂਦੀ ਹੈ, ਪਰ ਇਹਦੇ ਵਿੱਚ ਅੰਡਰਲਾਈਨਿੰਗ ਧੱਕਾ ਹੀ ਜਿਹੜਾ ਉਹ ਜਿਹੜਾ ਹੋ ਰਿਹਾ ਹੁੰਦਾ ਆ ਵੀ ਇਹ ਪ੍ਰਸ਼ਾਸਨ ਕਿਸ ਰਵੱਈਏ ਦੇ ਨਾਲ ਇਸ ਨੂੰ ਜਿਹੜਾ ਉਹ ਦੇਖਦਾ ਹੈ। ਕਿਉਂਕਿ ਇਹ ਨਾ ਸਮਝਿਆ ਜਾਵੇ ਵੀ ਜੇ ਅੱਜ ਇਸ ਇੰਡਸਟਰੀ ਦੇ ਵਿੱਚ ਅਸਰ ਪੈ ਰਿਹਾ ਤੇ ਬਾਅਦ ਚ ਕਿਤੇ ਹੋਰ ਨਹੀਂ ਪੈਣਾ। ਆਪਾਂ ਕੱਲ ਵੀ ਦੱਸ ਰਹੇ, ਲਾਸਟ ਵੀਕ ਦੇ ਵਿੱਚ ਵੀ ਮੈਂ ਦੱਸ ਰਿਹਾ ਸੀਗਾ ਵੀ ਅਗਲੀ ਜਿਹੜਾ DOT ਦਾ ਨਿਸ਼ਾਨਾ ਆ ਰੇਲ ਰੋਡ ਵਰਕਰਸ ਦੇ ਉੱਤੇ ਆ। ਉਹਨਾਂ ਨੇ ਉਸ ਨੂੰ ਲੈ ਕੇ ਵੀ ਇਸ ਚੀਜ਼ ਨੂੰ ਕਹਿ ਦਿੱਤਾ ਆ ਵੀ ਤੁਹਾਡੇ ਉੱਤੇ ਵੀ ਜਿਹੜੇ ਇੰਗਲਿਸ਼ ਨਹੀਂ ਜਾਣਦੇ ਉਹ ਰੇਲ ਰੋਡ ਵਰਕਰਸ ਵੀ ਉਹਨਾਂ ਨੂੰ ਵੀ ਕੱਢਿਆ ਜਾਊਗਾ। ਜਦੋਂ ਤਾਂ ਰੇਲਾਂ ਵਿਛਾਉਣੀਆਂ ਸੀ ਉਦੋਂ ਤਾਂ ਚੀਨੀ ਤੇ ਪੰਜਾਬੀ ਇਮੀਗ੍ਰੈਂਟ ਬੜੇ ਮੋਹਰੇ ਲਾ ਕੇ ਸਾਰਾ ਕੁਝ ਕੰਮ ਜਿਹੜਾ ਉਹ ਕਰਵਾਇਆ ਗਿਆ। ਹਰਜੋਤ ਸਿੰਘ ਜੀ ਆਪਣੇ ਗਦਰੀ ਬਾਬੇ ਵੀ ਰੇਲ ਰੋਡ ਵਰਕਰ ਰਹੇ ਆ ਇੱਥੇ ਰੇਲਾਂ ਵਿਛਾਉਣ ਦੇ ਵਿੱਚ, ਤੇ ਅੱਜ ਕਹਿੰਦੇ ਵੀ ਜੇ ਹੁਣ ਤੁਹਾਨੂੰ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਹਾਨੂੰ ਇਸ ਲਾਈਨ ਚੋਂ ਵੀ ਜਿਹੜਾ ਉਹ ਬਾਹਰ ਕੱਢ ਦਿੱਤਾ ਜਾਣਾ ਆ। ਸੋ ਜਿਹੜੇ ਅਕਸਰ ਇਸ ਚੀਜ਼ ਨੂੰ ਲੈ ਕੇ ਖੁਸ਼ ਹੁੰਦੇ ਵੀ ਨਹੀਂ ਜੀ ਆਹ ਤਾਂ ਜ਼ਰੂਰੀ ਆ, ਇਦਾਂ ਹੀ ਆ ਉਦਾਂ ਹੀ ਆ, ਦੈਟਸ ਓਕੇ। ਤੁਹਾਨੂੰ ਅਸੀਂ ਸਮਝਦੇ ਹਾਂ ਵੀ ਤੁਹਾਡੀ ਭਾਵਨਾ ਕੀ ਆ, ਪਰ ਇਹ ਨਾ ਸੋਚਿਓ ਜਾਂ ਇਹ ਮਤ ਸਮਝੋ ਵੀ ਤੁਹਾਡੀ ਵਾਰੀ ਨਹੀਂ ਆਉਣੀ। ਵਾਰੀ ਸਾਰੇ ਹੀ ਇਮੀਗ੍ਰੈਂਟਸ ਦੀ ਕਿਤੇ ਨਾ ਕਿਤੇ ਫਿਰ ਇਸ ਹਮਾਮ ਦੇ ਵਿੱਚ ਆਊਗੀ। ਸੋ ਇਸ ਨੂੰ ਦੇਖ ਕੇ ਜਿਹੜਾ ਉਹ ਜ਼ਰੂਰ ਤੁਹਾਨੂੰ ਚੱਲਣਾ ਜਿਹੜਾ ਉਹ ਚਾਹੀਦਾ ਆ। ਪਰ ਚਲੋ ਚੰਗੀ ਗੱਲ ਆ ਹਰਜੋਤ ਸਿੰਘ ਜੀ ਵੀ ਕਿਸੇ ਨੇ ਇਹਨਾਂ ਟਰੱਕਰਸ ਦੇ ਲਈ ਹਾਂ ਦਾ ਨਾਰਾ ਜਿਹੜਾ ਉਹ ਮਾਰਿਆ ਆ। ਕੀ ਬਣਨਾ ਕੀ ਨਹੀਂ ਬਣਨਾ ਉਹ ਤਾਂ ਅਦਾਲਤਾਂ ਫਾਈਨਲਾਈਜ਼ ਜਿਹੜੀਆਂ ਉਹ ਕਰਨਗੀਆਂ, ਤੇ ਰੂਲ ਆਫ ਲਾ ਜੋ ਇਵੈਂਚੁਅਲੀ ਬਣੂਗਾ ਉਹਦੇ ਹਿਸਾਬ ਦੇ ਨਾਲ ਹੀ ਸਭ ਨੂੰ ਚੱਲਣਾ ਪੈਣਾ ਹੈਗਾ ਆ। ਇੱਕ ਸੋਸ਼ਲ ਮੀਡੀਆ ਸਾਡੇ ਸਰੋਤੇ ਕਹਿ ਰਹੇ ਆ ਵੀ ਉਹਨਾਂ ਦੇ ਬ੍ਰਦਰ ਨੂੰ ਹਜੇ ਵੀ ਚਿੱਠੀ ਆਈ ਆ 2 ਦਿਨ ਪਹਿਲਾਂ ਦੇਖ ਤੇ ਲਓ ਉਹਨਾਂ ਦਾ ਲਾਇਸੈਂਸ ਜਿਹੜਾ ਕੈਂਸਲ, ਸੋ ਹਜੇ ਵੀ ਚਿੱਠੀਆਂ ਆ ਰਹੀਆਂ ਹੈਗੀਆਂ। ਸੋ ਮਤਲਬ ਉਹ ਗੱਲ ਜਿਹੜੀ ਰਮਨ ਢਿੱਲੋਂ ਜੀ ਹਾਂਜੀ ਜੀ ਜ਼ਰੂਰ ਗੱਲ ਕਰੋ। ਰਮਨ ਢਿੱਲੋਂ ਹੋਣੀ ਕਿੱਥੇ? ਰਮਨ ਢਿੱਲੋਂ ਹੋਣੀ 4 ਹਫ਼ਤਿਆਂ ਲਈ ਛੁੱਟੀ ਤੇ ਗਏ ਸੀ, ਅਗਲੇ ਹਫ਼ਤੇ ਉਹ ਸਾਨੂੰ ਜੁਆਇਨ ਕਰਨਗੇ। ਤੁਹਾਨੂੰ ਪਤਾ ਹੀ ਆ ਵੀ ਪਰਿਵਾਰ ਦੇ ਵਿੱਚ ਕਈ ਵਾਰੀ ਜਾਣਾ ਵੀ ਪੈਂਦਾ, ਸੋ ਇਸ ਕਰਕੇ ਉਹ ਜਾਣਾ ਚਾਹੀਦਾ ਵੀ ਅੱਜ ਤੁਸੀਂ ਤਾਂ ਏਦਾਂ ਕਹਿ ਰਹੇ ਵੀ ਬੜੀ ਮਜਬੂਰੀ ਸੀ, ਕੀਮਤਾਂ ਅਗਲੇ ਫੰਡ ਕਰਦੇ ਹੋਣ ਹਨਾ। ਹਾਂਜੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰੋਤਾ ਲਿਖੀ ਜਾਂਦਾ ਕਹਿੰਦਾ ਇਹਨਾਂ ਨੂੰ ਸੀਰੀਅਸ ਨਾ ਲਿਆ ਕਰੋ। ਭਰਾਵਾ ਅਸੀਂ ਵੀ ਛੁੱਟੀ ਛੱਡ ਕੇ ਖਬਰਾਂ ਸੁਣਾਉਣ ਆਏ ਆ, ਅਸੀਂ ਆਪਣੇ ਕੋਲੋਂ ਬਣਾ ਕੇ ਨਹੀਂ ਸੁਣਾਉਂਦੇ। ਜੋ ਕੁਝ ਮੀਡੀਆ 'ਚ ਲਿਖਿਆ ਆ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਆ। ਸੀਰੀਅਸ ਨਹੀਂ ਲੈਣਾ ਨਹੀਂ ਅਸੀਂ ਪਰਿਵਾਰਾਂ ਨੂੰ ਛੱਡ ਕੇ ਤੁਹਾਡੇ ਲਈ ਖਬਰਾਂ ਨਹੀਂ। ਹਰਜੋਤ ਸਿੰਘ ਜੀ ਇਹਨਾਂ ਨੂੰ ਦੱਸਿਆ ਜਾਵੇ ਵੀ ਜੇ ਸੀਰੀਅਸ ਨਹੀਂ ਲੈਣਾ ਵੀ ਤੂੰ ਸੀਰੀਅਸਲੀ ਕਾਹਤੇ ਸੁਣੀ ਜਾਂਦਾ, ਤੂੰ ਛੱਡ ਪਰਾ, ਤੂੰ ਵੀ ਭਰਾਵਾ ਜਾ ਕੇ ਕਾਫੀ ਕੂਫੀ ਪੀ ਕੋਈ ਸੱਦਾ ਭੇਜਿਆ ਵੀ ਆ ਜਾ ਵੀ ਤੇਰੇ ਬਗੈਰ ਜੀ ਨਹੀਂ ਲੱਗਦਾ ਵੀ ਇਦਾਂ ਦੀਆਂ ਗੱਲਾਂ ਕਰਦਾ। ਚਲੋ ਕੋਈ ਫਾਇਦਾ ਨਹੀਂ, ਚਲੋ ਹਾਸਾ ਵਿਖਾਉਣ ਆਪਾਂ ਨਾਲ ਵਿੱਚ ਜਿਹੜਾ ਉਹ ਕਰ ਲਈਦਾ ਹੈ। ਤੇ ਆਪਾਂ ਜਿਹੜੇ ਕਾਲਰਸ ਆ ਉਹਨਾਂ ਵੱਲ ਵੀ ਵਧਦੇ ਆ। ਕਾਲ ਕਰਦੇ ਲਈ ਸਰੋਤੇ ਨੰਬਰ ਹੈ 408 272 5200 4082725200। ਹਰਦੀਪ ਸਿੰਘ ਜੀ ਆਪਣੇ ਨਾਲ ਜੁੜੇ ਨੇ। ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਭਾਈ ਜੀ। ਭਾਈ ਮੈਂ ਤੁਹਾਨੂੰ ਗੱਲ ਕਰਨੀ ਸੀ ਵੀ ਇੱਥੇ ਵਿਸਕੌਨਸਨ ਦੇ ਵਿੱਚ DMV ਤੋਂ ਕੁਝ 10,000 ਸੀਰੀਅਲ ਇਸ਼ੂ ਹੋਏ ਸੀਗੇ ਜੋ ਕਿ ਇੰਗਲਿਸ਼ ਟੈਸਟ ਨੂੰ ਬਾਈਪਾਸ ਕੀਤਾ ਗਿਆ ਸੀ ਉਰੇ। ਅੱਛਾ ਜੋ ਅੰਡਰ ਰਿਵਿਊ ਆ FBI ਦੇ ਲਈ ਰਾਈਟ ਨੂੰ ਅੰਡਰ ਰਿਵਿਊ ਆ। 5 ਬੰਦੇ ਆਪਣੇ ਫੜੇ ਵੀ ਹੋਏ ਆ। ਤੇ ਵਿਸਕੌਨਸਨ ਦੀ ਗੱਲ ਕਰ ਰਹੇ ਤੁਸੀਂ? ਹਾਂਜੀ ਵਿਸਕੌਨਸਨ। ਠੀਕ ਹੈ ਜੀ। ਮਿਲਵਾਕੀ ਤੋਂ ਉਹਨਾਂ ਨੇ 3-4 DMV ਸੀ ਉੱਥੋਂ ਵਰਕਰ ਨੂੰ ਅੰਦਰੋਂ ਜਿੱਦਾਂ ਫਿਕਸ ਫੀਸ ਸੀਗੀ ਉਹਨਾਂ ਦੀ ਪਾਸ ਕੀਤੀ ਸੀ। ਸਾਰੇ ਦੇ ਸੀਰੀਅਲ ਜਿਹੜੇ ਇੰਗਲਿਸ਼ ਟੈਸਟ ਬਾਈਪਾਸ ਕਰਤਾ ਜੀ। ਕੁਝ ਆਪਣੇ ਨਿਊ ਜਰਸੀ ਕੈਲੀਫੋਰਨੀਆ ਸਾਰੇ ਇੱਥੇ ਮੁੰਡੇ ਬਣਵਾ ਕੇ ਗਏ ਨੇ। ਉਹ ਸਾਰੇ ਦੇ ਸਾਰੇ ਅੰਡਰ FBI ਰਿਵਿਊ ਆ ਬਾਈ, ਸਾਰਿਆਂ ਨੂੰ ਦੱਸ ਦਿਓ। ਠੀਕ ਹੈ ਜੀ, ਚਲੋ ਹੁਣ ਤੁਸੀਂ ਦੱਸ ਹੀ ਦਿੱਤਾ। 10,000 ਲਾਇਸੈਂਸ ਆ, ਕੁਝ ਥੋੜੇ ਨਹੀਂ। ਠੀਕ ਹੈ ਜੀ ਸੀਰੀਅਲ। ਠੀਕ ਹੈ ਹਾਂਜੀ, ਥੈਂਕ ਯੂ ਵੀਰ ਜੀ, ਥੈਂਕ ਯੂ। ਇਹ ਜਿਹੜੀ ਚੀਜ਼ ਹੈ ਨਾ ਹਰਜੋਤ ਸਿੰਘ ਜੀ ਬਹੁਤ ਵਾਰੀ ਬਹੁਤ ਸਾਰੇ ਸਟੇਟਸ ਦੇ ਵਿੱਚ ਜਿਹੜੀ ਉਹ ਵਾਪਰੀ ਆ ਜਿੱਥੇ DMV ਦੇ ਵੀ ਬਹੁਤ ਵਾਪਰੀ ਆ। ਹਾਂਜੀ ਇੰਪਲੋਈ ਕਿਸ ਤਰੀਕੇ ਦੇ ਨਾਲ ਰਲੇ ਹੁੰਦੇ ਸੀਗੇ। ਕੁਛ ਜਿਹੜੇ ਇਦਾਂ ਦਾ ਗੋਰਖ ਧੰਦਾ ਕਰਨ ਵਾਲਿਆਂ ਦੇ ਨਾਲ ਸਦਰਨ ਕੈਲੀਫੋਰਨੀਆ ਜਾਂ ਹੋਰ ਸੂਬਿਆਂ ਤੋਂ ਕਿੰਨੇ ਜਿਹੜੇ ਸ਼ੈਰਿਫ ਡਿਪਾਰਟਮੈਂਟ ਵਾਲਿਆਂ ਨੇ ਵੇਖਿਆ ਵੀ ਇਹ ਤਾਂ ਕੈਮਰੇ ਲਾ ਕੇ ਇੱਥੇ ਬਟਨ ਦੀ ਥਾਂ ਤੇ ਕੈਮਰਾ ਲਾ ਕੇ ਟੀ-ਸ਼ਰਟਾਂ ਲਾ ਕੇ ਟੀ-ਸ਼ਰਟਾਂ 'ਚ ਕੈਮਰੇ ਫਸਾ ਕੇ ਤੇ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਉਹ ਬਾਹਰੋਂ ਮਦਦ ਲੈ ਰਹੇ ਹੁੰਦੇ ਸੀਗੇ। ਫੇਸ ਟਾਈਮ ਜਿਹੜਾ ਉਹ ਕਰ ਰਹੇ ਹੁੰਦੇ ਸੀਗੇ।
ਸੋ ਸੋ ਉਹਦੇ ਵਿੱਚ ਵੀ ਜਿਹੜੇ ਭਾਈ ਸਾਹਿਬ ਦੱਸ ਕੇ ਗਏ ਆ ਨਾ, ਇਹ ਪਿਛਲੇ ਮਹੀਨੇ ਦੀ ਸਟੋਰੀ ਇੱਕ ਟੀਵੀ ਨੇ ਰਨ ਕੀਤੀ ਸੀ ਵੀ ਕਿਸ ਤਰ੍ਹਾਂ ਉੱਥੇ ਵੀ ਜਿਹੜੇ ਲਾਇਸੈਂਸ ਲੈ ਰਹੇ ਸੀ ਉਹ ਕਹਿੰਦੇ ਭਈ ਜਿਸ ਤਰ੍ਹਾਂ ਤੁਸੀਂ ਬਲੂਟੂਥ ਦੱਸਦੇ ਆ, ਉਹ ਲਾ ਕੇ ਚੀਟ ਕਰਦੇ ਸੀ। ਡੀਐਮਪੀ ਦੇ ਕਈ EMPLOYEES ਰਲੇ ਹੋਏ ਸੀਗੇ। ਉਹਦੇ ਵਿੱਚ ਵੀ ਉਹਨੇ ਪੰਜਾਬੀ ਬੰਦੇ ਦਾ ਹੀ ਨਾਂ ਲਿਖਿਆ ਆ, ਕੰਪਲੇਂਟ ਦੇ ਵਿੱਚ ਕੋਈ ਜਸਪ੍ਰੀਤ ਸਿੰਘ ਦਾ ਨਾਂ ਦੱਸਿਆ ਆ। ਉਹਨ ਕਹਿੰਦੇ ਵੀ ਇਹ ਸਾਰੀ ਜਿਹੜੀ ਸਕੀਮ ਆ ਉਹ ਚਲਾਈ ਸੀਗੀ। ਨਵੰਬਰ 10 ਦੀ ਇਹ ਇੱਕ ਹੀਅਰਿੰਗ ਵੀ ਹੋਈ ਆ ਫੈਡਰਲ ਕੋਰਟ ਦੇ ਵਿੱਚ, ਇਹ ਕੇਸ ਵੀ ਜਿਹੜਾ ਚੱਲ ਰਿਹਾ ਹੈਗਾ। ਤੇ ਕਹਿੰਦੇ ਵੀ ਉਹਨਾਂ ਆਪਣੇ ਫਰੈਂਡਾਂ ਨੂੰ ਰਿਕਰੂਟ ਕੀਤਾ, ਜਿਹੜੇ ਮੋਸਟਲੀ ਸਾਊਥ ਏਸ਼ੀਅਨ ਇੰਡੀਅਨ ਕਮਿਊਨਿਟੀ ਦੇ ਸੀ। ਕਿਸ ਤਰ੍ਹਾਂ ਉਹਨਾਂ ਨੂੰ ਚੀਟ ਕਰਨਾ ਹੈਗਾ ਆ, ਕਿਸ ਤਰ੍ਹਾਂ ਇਲੀਗਲੀ ਡਰਾਈਵਿੰਗ ਲਾਇਸੈਂਸ ਲੈਣਾ ਆ। ਇਹ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਇੱਕ ਸਪੈਸ਼ਲ ਏਜੰਟ ਜੌਨ ਮੋਡਰਿੰਸਕੀ ਉਹਨਾਂ ਨੇ ਕੋਰਟ ਨੂੰ ਦੱਸਿਆ ਇਹ ਕੇਸ ਉੱਥੇ ਚੱਲ ਰਿਹਾ ਹੈਗਾ। ਬਲੂਟੂਥ ਈਅਰਪੀਸ ਜੋ ਆ ਉਹ ਕੰਸੀਲਡ ਅੰਡਰ ਏ ਟਰਬਨ, ਹੁਣ ਤੁਸੀਂ ਹਿਸਾਬ ਲਾ ਲਓ, ਤੇ ਦਸਤਾਰ ਦੇ ਥੱਲੇ ਲੁਕੋ ਕੇ ਜਿਹੜਾ ਟੂਥ ਦਾ ਈਅਰਪੀਸ ਸੀ ਉਹ ਯੂਜ਼ ਕੀਤਾ ਜਾਂਦਾ ਸੀ ਐਗਜ਼ਾਮ ਦੇਣ ਲਈ। ਪੁੱਠੇ ਕੰਮ ਦੇਖੋ ਹਰਜੋਤ ਸਿੰਘ ਜੀ, ਪੁੱਠੇ ਕੰਮ ਤਾਂ ਸਾਰੀ ਦੁਨੀਆ ਹੀ ਕਰਦੀ ਆ। ਆਪਾਂ ਆਪਣੀ ਕਮਿਊਨਿਟੀ 'ਚ ਵਿਚਰਦੇ ਆ, ਇਸ ਲਈ ਆਪਣੀ ਕਮਿਊਨਿਟੀ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਤਾਂ ਕਰਕੇ ਫਿਰ ਉਹ ਹੋ ਜਾਂਦਾ। ਤੇ ਇੱਕ ਇਹ ਤਾਂ ਹੈ ਨਹੀਂ ਵੀ ਇਕੱਲੇ ਆਪਣੀ ਕਮਿਊਨਿਟੀ ਵਾਲੇ ਹੀ ਕਰਦੇ ਕੰਮ, ਤਾਂ ਸਾਰੀ ਦੁਨੀਆ ਦੇ ਵਿੱਚ ਹੀ ਪੁੱਠੇ ਜਿਹੜੇ ਉਹ ਹਰ ਕਮਿਊਨਿਟੀ ਵਾਲੇ ਜਿਹੜੇ ਉਹ ਕਰੀ ਜਾਂਦੇ ਆ। ਪਰ ਇਹ ਆ ਵੀ ਓਵਰਆਲ ਉਸ ਚੀਜ਼ ਨੂੰ ਨੱਥ ਪਾਓ, ਉਹਦੇ ਕਰਕੇ ਉਸ ਦੀ ਆੜ ਦੇ ਵਿੱਚ ਕਮਿਊਨਿਟੀਜ਼ ਨੂੰ ਟਾਰਗੇਟ ਨਹੀਂ ਕਰਨਾ ਜਿਹੜਾ ਉਹ ਚਾਹੀਦਾ। ਜਿਹੜਾ ਬੰਦਾ ਗਲਤ ਕਰ ਰਿਹਾ ਉਹਨੂੰ ਉਹਦੇ ਹਿਸਾਬ ਦੇ ਨਾਲ ਜਿਹੜੀ ਉਹ ਜੋ ਵੀ ਤੁਹਾਡੀ ਕਹਿੰਦਾ ਹੈ ਕਾਨੂੰਨ ਕਹਿੰਦਾ ਹੈ, ਉਹ ਫੈਸਲਾ ਜਿਹੜਾ ਉਹ ਤੁਹਾਨੂੰ ਲੈਣਾ ਜਿਹੜਾ ਉਹ ਚਾਹੀਦਾ ਹੈ। ਹਰਜੋਤ ਸਿੰਘ ਜੀ, ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਤੇ ਫਿਰ ਵਾਪਸ ਜਿਹੜਾ ਉਹ ਆ ਕੇ ਤੇ ਆਪਾਂ ਨਿਰਮਲ ਮਾਨ ਜੀ ਦੇ ਨਾਲ ਜੁੜਨਾ ਆ। ਤੇ ਉਹ ਆਪਾਂ ਨੂੰ ਜੋ ਕਰਜ਼ੇ ਦਾ ਮਾਹੌਲ ਚੱਲ ਰਿਹਾ, ਹੁਣ ਦੇਖੋ ਸਪੈਂਡਿੰਗ ਦਾ ਟਾਈਮ ਆ, ਲੋਕ ਸਪੈਂਡ ਬਹੁਤ ਕਰਦੇ ਆ, ਪਰ ਕਰਜ਼ੇ ਦਾ ਦੇਣ ਤਾਂ ਉਹਨੇ ਵੀ ਕਈ ਕੁਛ ਜਿਹੜਾ ਉਹ ਕੀਤਾ ਹੈ। ਉਹਦੇ ਬਾਰੇ ਵੀ ਆਪਾਂ ਥੋੜੀ ਜਿਹੀ ਚਰਚਾ ਕਰਾਂਗੇ, ਇਕਨੋਮੀ ਨੂੰ ਲੈ ਕੇ ਵੀ ਥੋੜੀ ਨਾਲ ਚਰਚਾ ਜਿਹੜੀ ਉਹ ਕਰਾਂਗੇ। ਟਰੱਕਿੰਗ ਤੇ ਇਕਨੋਮੀ ਦਾ ਕੀ ਹਾਲਾਤ ਆ, ਆਪਸ 'ਚ ਕਿੱਦਾਂ ਮੇਲ ਖਾ ਰਹੀ ਆ ਤੇ ਕੀ ਉਹਦੇ ਵਿੱਚ ਕੀਤਾ ਜਾ ਸਕਦਾ, ਕੀ ਟਿਪਸ ਨੇ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਜੁੜੇ ਰਹੋ ਇੱਧਰ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ ਦਾ ਅੱਜ ਦਾ ਵੀਰਵਾਰ ਦਾ ਟਰੱਕਿੰਗ ਦਾ ਸਪੈਸ਼ਲ, ਤੇ ਜੁੜ ਚੁੱਕੇ ਨੇ ਆਪਣੇ ਨਾਲ ਹਰਜੋਤ ਸਿੰਘ ਜੀ। ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਆਪਣੇ ਨਾਲ ਜੁੜੇ ਹੋਏ ਨੇ ਇਸ ਟਾਈਮ ਊੜਾ ਡੈਟ ਰਿਲੀਫ ਤੋਂ ਨਿਰਮਲ ਮਾਨ ਜੀ। ਨਿਰਮਲ ਮਾਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਭਾਜੀ, ਹਰਜੋਤ ਭਾਜੀ, ਸਤਿ ਸ਼੍ਰੀ ਅਕਾਲ ਸਾਰੇ ਵੇਖਣ ਸੁਣਨ ਵਾਲੇ, ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਆਪਾਂ ਕਰ ਰਹੇ ਸੀਗੇ ਹਰਜੋਤ ਜੀ ਵੀ ਜੋ ਇਕੋਨਮੀ ਦੇ ਹਾਲਾਤ ਚੱਲ ਰਹੇ ਆ ਤੇ ਜੋ ਸਿਚੁਏਸ਼ਨ ਇਸ ਟਾਈਮ ਬਣੀ ਪਈ ਆ ਸੀਜ਼ਨ, ਕਿਉਂਕਿ ਹੁਣ ਜਿਸ ਮੁਲਕ ਦੇ ਵਿੱਚ ਤੁਸੀਂ ਰਹਿੰਦੇ ਆ ਉੱਥੇ ਹਿਸਾਬ ਦੇ ਨਾਲ ਲੋਕਾਂ ਦੇ ਉੱਤੇ ਉਸ ਸਾਰੀ ਸੁਸਾਇਟੀ ਦਾ ਉਹ ਕਲਚਰ ਦਾ ਜਿਹੜਾ ਅਸਰ ਹੁੰਦਾ ਆ ਉਹ ਤਾਂ ਆਪਣੇ ਧਰਮ ਦੇ ਹਿਸਾਬ ਦੇ ਨਾਲ ਤਾਂ ਇਹ ਜਿਹੜੇ ਸ਼ਹੀਦੀ ਪੰਦਰਵਾੜੇ ਚੱਲ ਰਹੇ ਆ, ਪਰ ਕਿਉਂਕਿ ਆਲੇ ਦੁਆਲੇ ਇਕੋਨਮੀ ਨੂੰ ਲੈ ਕੇ, ਗਿਫਟਿੰਗ ਨੂੰ ਲੈ ਕੇ, ਖਰੀਦੋ ਫਰੋਖਤ ਨੂੰ ਲੈ ਕੇ ਕਾਫੀ ਜ਼ੋਰ ਹੁੰਦਾ ਆ। ਇੱਕ ਪਾਸੇ ਹਾਲਾਤ ਚੰਗੇ ਨਹੀਂ ਹੈ ਇਕੋਨਮੀ ਦੇ, ਪਰ ਦੂਜੇ ਪਾਸੇ ਇਹ ਸਾਰੀਆਂ ਚੀਜ਼ਾਂ ਜਦੋਂ ਆ ਜਾਂਦੀਆਂ ਤੇ ਬੰਦਾ ਔਖਾ ਸੌਖਾ ਹੋ ਕੇ ਕਹਿੰਦਾ ਵੀ ਚੱਲ ਆਹ ਚੀਜ਼ਾਂ ਵੀ ਆਪਾਂ ਜਿਹੜੀਆਂ ਕਰਦੇ ਆ ਤੇ ਉਹ ਫਿਰ ਲਗਾਤਾਰ ਕਰਜ਼ੇ ਦੇ ਹੇਠਾਂ ਜਿਹੜਾ ਉਹ ਦਬ ਹੁੰਦਾ ਜਾਂਦਾ ਹੈ, ਖਾਸ ਕਰਕੇ ਜਦੋਂ ਪਹਿਲਾਂ ਹੀ ਕਰਜ਼ਾ ਉੱਤੇ ਜ਼ਿਆਦਾ ਜਿਹੜਾ ਉਹ ਚੜਿਆ ਹੋਵੇ। ਨਿਰਮਲ ਮਾਨ ਜੀ, ਲਾਸਟ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਸੀ ਤੁਸੀਂ ਦੱਸ ਰਹੇ ਸੀਗੇ ਵੀ ਕਿੰਨੇ $1000 ਦਾ ਪ੍ਰਤੀ ਹਾਊਸ ਹੋਲਡ ਦੇ ਉੱਤੇ ਅਮਰੀਕਾ ਦੇ ਵਿੱਚ ਇਸ ਟਾਈਮ ਜਿਹੜਾ ਉਹ ਕਰਜ਼ਾ ਚੜਿਆ ਪਿਆ, ਜਿਹੜਾ ਕ੍ਰੈਡਿਟ ਕਾਰਡ ਦਾ ਖਾਸ ਕਰਕੇ ਆ। ਤੇ ਇਹਦੇ ਵਿੱਚ ਤੁਸੀਂ ਕਹਿ ਲਓ ਵੀ ਉਸ ਅੱਗ ਦੇ ਵਿੱਚ ਘਿਓ ਪਾਉਣ ਵਾਲੇ ਕੰਮ ਜਿਹੜਾ ਇਹ ਸੀਜ਼ਨ ਕਰਦਾ ਆ, ਤੇ ਇਹੋ ਜਿਹੇ ਮੌਕੇ ਦੇ ਉੱਤੇ ਕੀ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ? ਜੀ ਰਾਜ, ਅੱਗੇ ਵੀ ਆਪਾਂ ਇਸ ਬਾਰੇ ਰਾਜਗਰਨ ਗੱਲ ਕਰਦੇ ਹੁੰਦੇ ਆ ਕਿ ਕੀ ਵੱਡਾ ਇਸ਼ੂ ਹੈ। ਆਈ ਥਿੰਕ ਆਪਣੀ ਕਮਿਊਨਿਟੀ ਜਾਂ ਬਾਕੀ ਕਮਿਊਨਿਟੀ ਦੇ ਵਿੱਚ ਵੀ ਇਸ ਟਾਈਮ ਇੱਕ ਪੇਅਰ ਪ੍ਰੈਸ਼ਰ ਹੁੰਦਾ ਕਿ ਚਾਰੇ ਪਾਸੇ ਹੁਣ ਗਿਫਟਿੰਗ ਦਾ ਸੀਜ਼ਨ ਚੱਲਦਾ ਪਿਆ, ਸਾਰਿਆਂ ਨੇ ਗਿਫਟਾਂ ਲੈਣੀਆਂ ਦੇਣੀਆਂ ਨੇ, ਤੇ ਕਈ ਵਾਰ ਆਪਾਂ ਖਰਚਾ ਥੋੜਾ ਜਿਹਾ ਜ਼ਿਆਦਾ ਕਰ ਜਾਂਦੇ ਆ, ਜਸਟ ਕੰਪਲਸਿਵ ਸ਼ਾਪਿੰਗ ਹੋ ਜਾਂਦੀ ਹੈ ਇੰਸਟੈਡ ਕਿ ਚੀਜ਼ਾਂ ਦੀ ਲੋੜ ਕੀ ਹੈ ਤੇ ਔਰ ਜ਼ਰੂਰਤ ਕੀ ਹੈ। ਮਤਲਬ ਜਨਰਲੀ ਮੈਥਡ ਤੇ ਇਹੀ ਹੁੰਦਾ ਕਿ ਤੁਹਾਨੂੰ ਡਿਫਰੈਂਸ਼ੀਏਟ ਕਰ ਲਓ ਆਪਾਂ ਨੂੰ ਕਿ ਸਾਡੀਆਂ ਜ਼ਰੂਰਤਾਂ ਕੀ ਨੇ ਤੇ ਸਾਡੀਆਂ ਵਾਂਟਸ ਕੀ ਨੇ। ਤੇ ਜੇ ਆਪਾਂ ਖਰਚੇ ਉਸ ਤਰ੍ਹਾਂ ਕੰਟਰੋਲ ਕਰ ਲਈਏ, ਚਾਹੇ ਆਪਣੇ ਹੌਲੀਡੇ ਸੀਜ਼ਨ ਦੇ ਖਰਚੇ ਨੇ, ਚਾਹੇ ਆਪਾਂ ਮਹਿੰਗੀਆਂ ਗੱਡੀਆਂ ਜਾਂ ਜਿਹੜੇ ਵੀ ਐਕਸੈਸਿਵ ਖਰਚੇ ਨੇ ਉਹਨੂੰ ਕੰਟਰੋਲ ਕਰ ਲਈਏ, ਤੇ ਇਸ ਸਿਚੁਏਸ਼ਨ ਤੋਂ ਆਪਾਂ ਕਾਫੀ ਹੱਦ ਤੱਕ ਬਚ ਸਕਦੇ ਹਾਂ। ਬਾਕੀ ਸੀਜ਼ਨਲ ਸੀਜ਼ਨ ਇਹ ਵੀ ਹੁੰਦਾ, ਜੇ ਸੀਜ਼ਨ ਦੀ ਗੱਲ ਕੀਤੀ, ਕਈ ਵਾਰ ਕਈ ਬਿਜ਼ਨਸ ਜਿਹੜੇ ਹੁੰਦੇ ਨੇ ਉਹ ਕਈ ਵਾਰ ਬੜੇ ਸੀਜ਼ਨਲ ਚੰਗੇ ਚੱਲਦੇ ਨੇ ਔਰ ਉਹਨਾਂ ਦਾ ਕੋਈ ਸ਼ਾਰਟ ਟਰਮ ਬੜਾ ਇੱਕ ਬੂਮ ਆਉਂਦਾ, ਜਿੱਦਾਂ ਪਿੱਛੇ ਜੇ ਆਪਣਾ ਪੈਂਡੈਮਿਕ ਦੇ ਦੌਰਾਨ ਟਰੱਕਿੰਗ ਦਾ ਬੜਾ ਬੂਮ ਆਇਆ ਸੀ, ਤੇ ਉਸ ਦੌਰਾਨ ਦੇ ਜੇ ਆਪਾਂ ਥੋੜਾ ਜਿਹਾ ਸੰਭਲ ਕੇ ਚੱਲੀਏ, ਬਿਕਾਜ਼ ਜਿਹੜੀ ਚੀਜ਼ ਇੱਕ ਵਾਰੀ ਜੇ ਉਛਾਲ ਆਇਆ ਤਾਂ ਡੈਫੀਨਿਟਲੀ ਉਹਦਾ ਥੱਲੇ ਨਿਗਾਰ ਵੀ ਆਉਣਾ। ਤੇ ਆਪਾਂ ਪਿਛਲੀ ਵਾਰ ਵੀ ਗੱਲ ਕਰ ਰਹੇ ਹਾਂ, ਅਪਰੋਕਸੀਮੇਟਲੀ ਆਲਮੋਸਟ $8000 $8000 ਦੇ ਪਰ ਹਾਊਸ ਹੋਲਡ ਉੱਤੇ ਕਰਜ਼ਾ ਚੜਿਆ ਹੋਇਆ ਐਵਰੇਜ। ਤੇ ਅੱਗੇ ਵੀ ਇੱਕ ਦਿਨ ਆਪਾਂ ਵੀ ਗੱਲ ਕਰ ਰਹੇ ਹਾਂ, ਮੈਂ ਹਰਜੋਤ ਭਾਜੀ ਨਾਲ ਵੀ ਗੱਲ ਕਰਦਾ ਪਿਆ ਆਫਲਾਈਨ, ਕਿ ਪਹਿਲਾਂ ਕ੍ਰੈਡਿਟ ਕਾਰਡ ਦੀ ਲਿਮਿਟ ਹੀ ਹੁੰਦੀ ਸੀ ਚਲੋ $5-7,000 $10,000 ਦਾ, ਅੱਜ ਕੱਲ ਤੇ $40,000 $50,000 ਕ੍ਰੈਡਿਟ ਕਾਰਡ ਦੀਆਂ ਲਿਮਿਟਾਂ ਹੋ ਗਈਆਂ ਨੇ, ਔਰ ਉਹ ਇੱਕ ਤਰ੍ਹਾਂ ਤੁਹਾਨੂੰ ਮੋਟੀਵੇਟ ਵੀ ਕਰਦੀਆਂ ਨੇ ਕਿ ਚਲੋ ਕੋਈ ਗੱਲ ਨਹੀਂ, ਪੈਸੇ ਖਰਚੀ ਜਾਈਏ। ਜਿੱਦਾਂ ਆਪਾਂ ਦੇਖੀਏ ਕਿ ਮੈਕਸੀਕਨ ਕਮਿਊਨਿਟੀ ਆ, ਉਹਨਾਂ ਦੇ ਵਿੱਚ ਬਹੁਤ ਜਿਹੜੀ ਹਿਸਪੈਨਿਕ ਕਮਿਊਨਿਟੀ ਆ, ਉਹਨਾਂ ਇੰਨਾ ਖਰਚਾ ਨਹੀਂ ਕਰਦੇ, ਬਿਕਾਜ਼ ਜਨਰਲੀ ਉਹ ਕ੍ਰੈਡਿਟ ਕਾਰਡ ਬਹੁਤ ਘੱਟ ਯੂਜ਼ ਕਰਦੇ ਨੇ, ਕੈਸ਼ ਯੂਜ਼ ਕਰਦੇ ਨੇ। ਪਰ ਹੁਣ ਅਨਫੋਰਚੂਨੇਟਲੀ ਜੋ ਖਰਚਾ ਹੋ ਗਿਆ, ਚੜ ਗਿਆ, ਉਹ ਤੋਂ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਹੈ ਕਿ ਆਪਾਂ ਮਿਨੀਮਮ ਪੇਮੈਂਟਾਂ ਦੇਈ ਜਾਂਦੇ ਹਾਂ, ਔਰ ਕ੍ਰੈਡਿਟ ਕਾਰਡ ਚਾਹੁੰਦੇ ਵੀ ਇਹ ਨਹੀਂ ਕਿ ਤੁਸੀਂ ਮਿਨੀਮਮ ਪੇਮੈਂਟਾਂ ਦੇਈ ਜਾਓ, ਕਿਉਂਕਿ ਇੰਟਰਸਟ ਰੇਟ 21-22% ਤੋਂ ਸ਼ੁਰੂ ਹੁੰਦਾ, 27-28 ਤੱਕ ਵੀ ਜਾਂਦਾ, ਔਰ ਤੁਸੀਂ ਵੇਖੋ ਕਿ ਜੇ 21-22% ਤੇ ਆਪਾਂ ਇੰਟਰਸਟ ਰੇਟ ਪੇਮੈਂਟਾਂ ਹੀ ਦੇ ਜਾਣੀਆਂ ਨੇ, ਸੋ ਦੈਟ ਕੈਨ ਟੇਕ 35-40-50 ਸਾਲ ਲੱਗ ਸਕਦੇ ਨੇ। ਜਿੱਥੇ ਅਸੀਂ $10,000 ਦੇਣਾ ਸੀ, ਉੱਥੇ ਸਾਨੂੰ ਹੋ ਸਕਦਾ ਕਿ $1.5-2 ਲੱਖ ਵੀ ਦੇਣਾ ਪੈ ਜਾਏ। ਸੋ ਮੈਂ ਇਹੀ ਕਹਿਣਾ ਹੁੰਦਾ ਕਿ ਸੇਮ ਪੇਮੈਂਟਾਂ ਜਿਹੜੀ ਤੁਸੀਂ ਮਿਨੀਮਮ ਪੇਮੈਂਟਾਂ ਦਿੰਦੇ ਹੋ, ਤਕਰੀਬਨ ਉਹਨਾਂ ਪੇਮੈਂਟਾਂ ਦੇ ਵਿੱਚ ਵਿਦਿਨ 2 to 4 years ਤੁਹਾਡਾ ਸਾਰਾ ਡੈਟ ਜਿਹੜਾ ਉਹ ਲੱਥ ਜਾਂਦਾ, ਔਰ ਵਾਂਸ ਤੁਹਾਡਾ ਜੇ ਆਫਕੋਰਸ ਕਈ ਵਾਰ ਕੁਐਸਚਨ ਹੁੰਦਾ ਹੈ ਕਿ ਹਾਂਜੀ ਕਿ ਅਸੀਂ ਜੇ ਡੈਟ ਸਿਸਟਮ 'ਚ ਐਨਰੋਲ ਕਰ ਲਾਂਗੇ ਤੇ ਕੀ ਸਾਡਾ ਨੁਕਸਾਨ ਕੀ ਹੋਏਗਾ, ਮਤਲਬ ਕਿ ਕ੍ਰੈਡਿਟ ਖਰਾਬ ਹੋਏਗਾ। ਆਫਕੋਰਸ ਕ੍ਰੈਡਿਟ ਤੇ ਇੰਪੈਕਟ ਪੈਂਦਾ, ਪਰ ਕਈ ਵਾਰ ਕੀ ਹੁੰਦਾ ਕਿ ਆਲਮੋਸਟ ਐਵਰੀ ਸਿੰਗਲ ਟਾਈਮ ਤੁਹਾਡਾ ਕ੍ਰੈਡਿਟ ਸਕੋਰ ਪਰਫੈਕਟ ਵੀ ਹੋਏ, ਪਰ ਜੇ ਤੁਹਾਡੀਆਂ ਕਰਜ਼ਾ ਚੜਿਆ ਹੋਇਆ, ਤੁਹਾਡੀ ਡੈਟ ਟੂ ਇਨਕਮ ਰੇਸ਼ੀਓ ਖਰਾਬ ਹੈ, ਤੁਹਾਨੂੰ ਕਰਜ਼ਾ ਤਾਂ ਵੀ ਨਹੀਂ ਕੋਈ ਦਿੰਦਾ। ਪਰ ਜੇ ਡੈਟ ਸੈਟਲ ਕਰ ਦਿੰਦੇ ਹੋ, once it's done, ਉਹਦੇ ਬਾਅਦ ਤੁਹਾਡਾ ਕ੍ਰੈਡਿਟ ਦੁਬਾਰਾ ਉਹ ਫਿਰ within 6 months to a year no burn ਹੋ ਜਾਂਦਾ। ਸੋ ਜੀ ਸੌਰੀ ਨਿਰਮਲ ਭਾਜੀ, ਯੂਜ਼ਲੀ ਕੀ ਆ ਜਿਹੜਾ ਆਪਣੇ ਕ੍ਰੈਡਿਟ ਕਾਰਡ ਦੀ ਡੈਪਟ ਆ, ਪਰਸਨਲ ਲੋਨ ਆ ਜਾਂ ਲਾਈਨ ਆਫ ਕ੍ਰੈਡਿਟ ਆ, ਉਹ ਸਾਰਿਆਂ ਨੂੰ ਤੁਸੀਂ ਇੱਕ ਪ੍ਰੋਡਕਟ ਦੇ ਵਿੱਚ ਕ੍ਰੀਏਟ ਕਰ ਦਿੰਦੇ ਆ, ਚਾਹੇ ਉਹ ਲੋਨ ਹੋਵੇ ਜਾਂ ਕੋਈ ਕ੍ਰੈਡਿਟ ਪ੍ਰੋਡਕਟ,
ਸੋ ਉਹਦੇ ਵਿੱਚ ਤੁਸੀਂ ਜਦੋਂ ਨੈਗੋਸ਼ੀਏਟ ਕਰਦੇ ਆ ਉਹਨਾਂ ਦਾ ਅਮਾਉਂਟ ਵੀ ਘਟਾਉਂਦੇ ਆ ਉਹ ਕੰਪਨੀਆਂ ਦੇ ਨਾਲ ਗੱਲ ਕਰਕੇ? ਜੀ ਬਿਲਕੁਲ ਜੀ ਜੀ ਹਰਜੋਤ ਭਾਜੀ ਬਿਲਕੁਲ ਹਾਂਜੀ ਜੀ ਮੰਨ ਲਓ ਕਿ ਕਿਸੇ ਫੋਰ ਐਗਜ਼ਾਮਪਲ ਜਿੱਦਾਂ ਕੀ ਆ ਕਿ ਸਾਰੇ ਇਕੱਠੇ ਕਰ ਦਿੰਦੇ ਆ ਬੈਂਕ ਆਫ ਅਮਰੀਕਾ ਦੇ ਕਾਰਡ ਹੈਗੇ ਨੇ ਸਾਡੇ ਕੋਲ ਚੇਜ਼ ਦੇ ਆਲਮੋਸਟ ਐਨੀ ਕ੍ਰੈਡੀਟਰ ਆਫ ਕੋਰਸ ਇਟਸ ਹੈਜ਼ ਟੂ ਬੀ ਅਨਸਿਕਿਉਰਡ ਡੈਟ ਤੇ ਜਿਹੜਾ ਵੀ ਪ੍ਰੋਗਰਾਮ ਚਾਹੁੰਦਾ ਜਿਹੜਾ ਸਾਡਾ ਕਲਾਇੰਟ ਹੁੰਦੇ ਨੇ ਪ੍ਰੋਗਰਾਮ 'ਚ ਉਹਨਾਂ ਵਾਸਤੇ ਇੱਕ ਮੰਥਲੀ ਪੇਮੈਂਟ ਬਣ ਜਾਂਦੀ ਹੈ ਜਿਹੜੀ ਟੋਟਲੀ ਉਹਨਾਂ ਦੀ ਇੱਕ ਐਸਕਰੋ ਵਿੱਚ ਜਾਂਦੀ ਹੈ ਉਹਨਾਂ ਦਾ ਟੋਟਲ ਕੰਟਰੋਲ ਉਹਨਾਂ ਦੇ ਉਹਦੇ ਉੱਤੇ ਹੁੰਦਾ ਪਰ ਜਦੋਂ ਅਸੀਂ ਸੈਟਲ ਕਰਦੇ ਹਾਂ ਕਾਰਡ ਬਾਈ ਕਾਰਡ ਕਿਉਂਕਿ ਸਾਨੂੰ ਲਮਸਮ ਬਲਕ ਦੇ ਵਿੱਚ ਸੈਟਲਮੈਂਟ ਮਿਲਦੀ ਹੈ ਕਿ ਮੰਨ ਲਓ ਕਿ 10 ਮਿਲੀਅਨ ਦੀ ਚੇਜ਼ ਕੋ ਆ ਗਈ ਜਾਂ 50 ਮਿਲੀਅਨ ਦੀ ਬੈਂਕ ਆਫ ਅਮਰੀਕਾ ਕੋ ਆ ਗਈ ਸੋ ਜਦੋਂ ਅਸੀਂ ਹੋਲਸੇਲ 'ਚ ਨੈਗੋਸ਼ੀਏਟ ਕਰਦੇ ਹਾਂ ਤਾਂ ਆਫ ਕੋਰਸ ਜਿਹੜਾ ਉਹਨਾਂ ਦਾ ਆਊਟਸਟੈਂਡਿੰਗ ਡੈਟ ਹੈ ਮੰਨ ਲਓ ਕਿਸੇ ਦਾ 10,000 ਹੈ ਤੇ ਉਹਨਾਂ ਨੂੰ 10,000 ਨਹੀਂ ਦੇਣਾ ਪੈਂਦਾ ਹੋ ਸਕਦਾ ਉਹਨੂੰ 4,000 2,000 5,000 6,000 ਜਿਹੜਾ ਟੋਟਲ ਉਹਨਾਂ ਦਾ ਆਊਟਸਟੈਂਡਿੰਗ ਉਹ ਤੋਂ ਘੱਟ ਹੀ ਦਿੰਦੇ ਆ ਹਮੇਸ਼ਾ ਹੀ ਆਲਮੋਸਟ 100% ਟਾਈਮ ਤਾਂ ਨਹੀਂ ਕਹਾਂਗਾ ਪਰ ਆਲਮੋਸਟ 100% ਓਵਰ 90% 99% ਉਹਨਾਂ ਨੂੰ ਮਿਨੀਮਮ ਪੇਮੈਂਟ ਜਿਹੜੀ ਮਿਨੀਮਮ ਪੇਮੈਂਟ ਹੈ ਉਹਦੇ ਵਿੱਚ ਹੀ ਉਹਨਾਂ ਦਾ ਡੈਟ ਸੈਟਲ ਹੋ ਜਾਂਦਾ ਔਰ ਜਿਹੜਾ ਉਹਨਾਂ ਦਾ ਟੋਟਲ ਆਊਟਸਟੈਂਡਿੰਗ ਡੈਟ ਹੈ ਉਸ ਤੋਂ ਜਿਹੜਾ ਉਹਨਾਂ ਦਾ ਆਊਟਸਟੈਂਡਿੰਗ ਖਰਚ ਹੈਗਾ ਜਿਹੜਾ ਇਸ ਟਾਈਮ ਕਾਰਡ ਦੇ ਉੱਤੇ ਉਹ ਤੋਂ ਘੱਟ ਹੀ ਪੇ ਕਰਦੇ ਸੋ ਯੂਜੂਅਲੀ ਇੰਟਰਸਟ ਰੇਟ ਵਗੈਰਾ ਵੀ ਕਾਫੀ ਘੱਟ ਹੋ ਜਾਂਦਾ ਕਿਉਂਕਿ ਹੁਣ ਤਾਂ ਕ੍ਰੈਡਿਟ ਕਾਰਡ ਉਹਨਾਂ ਦਾ 22-24% ਤੱਕ ਦਾ ਇੰਟਰਸਟ ਰੇਟ ਹੈ ਜੀ ਬਿਲਕੁਲ ਸੋ ਜੇ ਕੰਸੋਲੀਡੇਸ਼ਨ ਕਿਸੇ ਨੇ ਕਰਾਉਣੀ ਹੁੰਦੀ ਹੈ ਆਫ ਕੋਰਸ ਆਪਾਂ ਕ੍ਰੈਡਿਟ ਕਾਰਡ ਦਾ ਇੰਟਰਸਟ ਰੇਟ ਘੱਟ ਕਰ ਦਿੰਦੇ ਮੰਨ ਲਓ ਕਿ 24% ਤੋਂ 12% ਅੱਧਾ ਰਹਿ ਗਿਆ ਪਰ ਪ੍ਰੋਬਲਮ ਇਹ ਚੀਜ਼ ਹੁੰਦੀ ਹੈ ਜੋਤ ਭਾਜੀ ਕਿ ਜਦੋਂ ਆਪਾਂ ਅੱਧਾ ਵੀ ਕਰਦਾ ਜਿਹੜਾ 50 ਸਾਲ 'ਚ ਲੱਥਣਾ ਸੀ ਉਹ 25 ਸਾਲ 'ਚ ਲੱਥਣਾ ਔਰ ਇਹਦੇ 'ਚ ਜਿਹੜਾ ਤੁਸੀਂ ਵਿਦਨ ਐਨੀਵੇਅਰ ਡਿਪੈਂਡਿੰਗ ਔਨ ਤੁਹਾਡੀ ਕਿੰਨੀ ਪੇਮੈਂਟ ਅਫੋਰਡ ਕਰ ਸਕਦੇ ਹੋ ਵਿਦਨ 6 ਮੰਥਸ ਤੋਂ ਲੈ ਕੇ 4 ਸਾਲਾਂ ਦੇ ਵਿੱਚ ਤੁਸੀਂ ਕਰਜ਼ੇ ਤੋਂ ਜਿਹੜਾ ਆਪਣਾ ਸੁਰਖਰੂ ਹੋ ਸਕਦੇ ਹੋ ਔਰ ਪਲੱਸ ਉਹਦੇ ਜਿਹੜਾ ਵੀ ਚਾਹੇ ਤੁਹਾਡਾ ਆਊਟਸਟੈਂਡਿੰਗ ਫੀਸ ਹੈ ਸਾਡੀ ਫੀਸ ਹੈ ਲੇਟ ਚਾਰजेस ਨੇ ਫਾਈਨਲ ਚਾਰजेस ਨੇ ਸਾਰਾ ਪਾ ਕੇ ਤੁਸੀਂ ਅਪ ਟੂ 60% ਜਿਹੜਾ ਬਚਾ ਸਕਦੇ ਹੋ ਜਿਹੜਾ ਤੁਹਾਡਾ ਆਊਟਸਟੈਂਡਿੰਗ ਡੈਟ ਹੈ ਮੰਨ ਲਓ ਕਿ ਤੁਸੀਂ 10,000 ਦੇਣਾ ਹੈ ਟੋਟਲ ਤਾਂ ਹੋ ਸਕਦਾ ਕਿ ਤੁਹਾਨੂੰ ਸਿਰਫ 4,000 ਹੀ ਦੇਣਾ ਪਏ ਸਾਰਾ ਜੇ ਤੁਸੀਂ 10,000 ਦਿੰਦੇ ਆ ਤੇ 4,000 ਹੋ ਗਿਆ ਤੇ ਫਿਰ ਜਦੋਂ ਤੁਸੀਂ ਪੇਮੈਂਟਸ ਦੇਣੇ ਤੁਹਾਡਾ ਫਿਰ ਕ੍ਰੈਡਿਟ ਸਕੋਰਿੰਗ ਵੀ ਜਿਹੜੀ ਫਿਰ ਵਧਣੀ ਸ਼ੁਰੂ ਹੋ ਜਾਣੀ ਕਿਉਂਕਿ ਤੁਹਾਡਾ ਜਿਹੜਾ ਕਰਜ਼ਾ ਉਹ ਘਟ ਗਿਆ ਰਾਈਟ ਡੈਫੀਨਿਟਲੀ ਬਿਕੋਜ਼ ਐਨੀ ਟਾਈਮ ਜਦੋਂ ਵੀ ਤੁਸੀਂ ਕਿਸੇ ਵੀ ਕ੍ਰੈਡਿਟ ਕਾਰਡ ਦੇ 30% ਤੋਂ ਵੱਧ ਚੁੱਕ ਲੈਂਦੇ ਹੋ ਤੁਹਾਡਾ ਕ੍ਰੈਡਿਟ ਜਿਹੜਾ ਉਹ ਨੈਗੇਟਿਵਲੀ ਉਸੇ ਟਾਈਮ ਇੰਪੈਕਟ ਹੋ ਜਾਂਦਾ ਔਰ ਜਦੋਂ ਤੁਸੀਂ ਲਾ ਦਿੰਦੇ ਹੋ ਆਪਣਾ ਕਰਜ਼ਾ ਉਹਦੇ ਬਾਅਦ ਤੁਹਾਡਾ ਸਕੋਰ ਆਟੋਮੈਟਿਕਲੀ ਉੱਤੇ ਚਲਾ ਜਾਂਦਾ ਕ੍ਰੈਡਿਟ ਯੂਜ਼ੇਜ ਦੇ ਉੱਤੇ ਬਹੁਤ ਇੱਕ ਵੱਡਾ ਫੈਕਟਰ ਆ ਜਿਹੜਾ ਉਹ ਦੇਖਿਆ ਜਾਂਦਾ ਅੱਛਾ ਨਿਰਮਲ ਮਾਨ ਜੀ ਹੁਣ ਜਿੱਦਾਂ ਤੁਸੀਂ ਕਹਿੰਦੇ ਆ ਵੀ ਤੁਹਾਡੀ ਫੀਸ ਉਨੀ ਦੇਰ ਤੱਕ ਨਹੀਂ ਜਿੰਨੀ ਦੇਰ ਤੱਕ ਸਾਰਾ ਕੁਝ ਸੈਟਲ ਜਿਹੜਾ ਉਹ ਨਹੀਂ ਹੋ ਜਾਂਦਾ ਕੀ ਇਸ ਦੇ ਵਿੱਚ ਫਿਰ ਵੀ ਮਨੀ ਕੋਈ ਐਸਕਰੋ ਦੇ ਵਿੱਚ ਪਾਈ ਜਾਂਦੀ ਆ ਜਿਨ੍ਹਾਂ ਦੇ ਨਾਲ ਸੈਟਲ ਜਿਹੜਾ ਉਹ ਕੀਤਾ ਜਾਂਦਾ ਆ ਸੋ ਇਹ ਜੇ ਥੋੜਾ ਜਿਹਾ ਪ੍ਰੋਸੈਸ ਨੂੰ ਤੁਸੀਂ ਖੋਲ ਕੇ ਦੱਸੋ ਵੀ ਇਹ ਵਰਕ ਕਿੱਦਾਂ ਕਰਦਾ ਆ ਜੀ ਬਿਲਕੁਲ ਸੋ ਜਦੋਂ ਵੀ ਕੋਈ ਇਨਰੋਲ ਕਰਦਾ ਇੱਕ ਉਹਨਾਂ ਦਾ ਰਿਸਪੈਕਟਿਵ ਸਟੇਟ ਜਿਹੜੀ ਸਟੇਟ ਤੇ ਕਰਦੇ ਉਹਨਾਂ ਦਾ ਰਿਸਪੈਕਟਿਵ ਅਟਰਨੀ ਜਿਹੜਾ ਇੱਕ ਉਹਨਾਂ ਨੂੰ ਇੱਕ ਅਟਰਨੀ ਅਸਾਈਨ ਕਰ ਦਿੰਦਾ ਇੱਕ ਕਸਟਮਰ ਸਰਵਿਸ ਇੱਕ ਅਟਰਨੀ ਉਹਨਾਂ ਨੂੰ ਅਸਾਈਨ ਹੁੰਦਾ ਜਿਹੜਾ ਡੈਟ ਨੈਗੋਸ਼ੀਏਸ਼ਨ ਦਾ ਅਟਰਨੀ ਹੈਗਾ ਉਹਦੇ ਬਾਅਦ ਜਿਹੜਾ ਸੈਕੰਡ ਸਟੈਪ ਹੈ ਕਿ ਉਹਨਾਂ ਦੀ ਇੱਕ ਜਿਹੜਾ ਕੰਟਰੈਕਚੁਅਲੀ ਇੱਕ ਐਸਕਰੋ ਅਕਾਊਂਟ ਇੱਕ ਟਰਸਟ ਅਕਾਊਂਟ ਖੋਲਿਆ ਜਾਂਦਾ ਜਿਹੜੇ ਚ ਉਹਨਾਂ ਦੇ ਪੈਸੇ ਜਾਂਦੇ ਨੇ ਜਿਹਦੀ ਟੋਟਲ ਆਨਲਾਈਨ ਐਕਸੈਸ ਉਹਨਾਂ ਕੋਲ ਹੁੰਦਾ FDIC ਇੰਸ਼ੋਰਡ ਬੈਂਕ ਹੁੰਦਾ ਦੇ ਕੈਨ ਪਿਕ ਡਿਫਰੈਂਟ ਆਪਸ਼ਨਸ ਜਿੱਦਾਂ ਜਿਹਦੇ ਮੇਨ ਸਟ੍ਰੀਮ ਬੈਂਕ ਨੇ ਚੇਜ਼ US ਬੈਂਕ ਆਫ ਅਮਰੀਕਾ ਉਹਦੇ ਚ ਉਹਨਾਂ ਦੇ ਪੈਸੇ ਜਾਂਦੇ ਨੇ ਔਰ ਐਵਰੀ ਸਿੰਗਲ ਪੈਨੀ ਜਿਹੜੀ ਆ ਉਹਦਾ ਪੂਰਾ ਦਾ ਪੂਰਾ ਉੱਥੇ ਲੇਖਾ ਜੋਖਾ ਕਿੰਨੇ ਪੈਸੇ ਅੰਦਰ ਆਏ ਨੇ ਕਿੰਨੇ ਬਾਹਰ ਗਏ ਨੇ ਸਾਰਾ ਅਕਾਊਂਟ ਉਹਨਾਂ ਦਾ ਟੋਟਲ ਆਨਲਾਈਨ ਅਕਾਊਂਟ ਐਕਸੈਸ ਹੁੰਦਾ ਔਰ ਜਦੋਂ ਵੀ ਜਿਹੜੀ ਵੀ ਸੈਟਲਮੈਂਟ ਮਿਲਦੀ ਹੈ ਉਹਨਾਂ ਦੀ ਤੇ ਉਹਨਾਂ ਦੀ ਸੈਟਲਮੈਂਟ ਜਿਹੜੀ ਹੈ ਉਹਨਾਂ ਦੀ ਪੇਮੈਂਟ ਪਹਿਲਾਂ ਆਫ ਕੋਰਸ ਐਵਰੀ ਸੈਟਲਮੈਂਟ ਦਾ ਆਪਾਂ ਜਿਹੜਾ ਆਥੋਰਾਈਜੇਸ਼ਨ ਕਲਾਇੰਟ ਕੋਲ ਲੈਣੇ ਕਿ ਆਹ ਸੈਟਲਮੈਂਟ ਸਾਨੂੰ ਮਿਲਦੀ ਪਈ ਹੈ ਇਹ ਲੈ ਲਈਏ ਕਿ ਨਾ ਲੈ ਲਈਏ ਜਦੋਂ ਮਿਲ ਜਾਂਦੀ ਹੈ ਤੇ ਪਹਿਲੀ ਜਿਹੜੀ ਉਹਨਾਂ ਦੀ ਪੇਮੈਂਟ ਹੈ ਜਿਹੜੀ ਵੀ ਉਸ ਸੈਟਲਮੈਂਟ ਦੀ ਪੇਮੈਂਟ ਹੈ ਮੰਨ ਲਓ ਕਿ ਆਪਣਾ ਕਾਰਡ ਹੈ 10,000 ਦਾ ਤੇ ਆਪਾਂ 4,000 ਸੈਟਲ ਕੀਤਾ ਤੇ 4,000 ਦੀ ਮੰਨ ਲਓ ਕਿ ਅਸੀਂ ਪਹਿਲੀ ਪੇਮੈਂਟ 200 ਭੇਜਣੀ ਸੀ ਸੋ ਪਹਿਲੀ ਪੇਮੈਂਟ ਉਹਨਾਂ ਜਿਹੜੀ ਜਾਏਗੀ ਉਹਨਾਂ ਨੂੰ ਕਾਰਡ ਨੂੰ ਜਾਏਗੀ ਉਹਦੇ ਬਾਅਦ ਜਿਹੜੀ ਫੀਸ ਵਿਡਰਾ ਹੁੰਦੀ ਹੈ ਸੋ ਟੈਕਨੀਕਲੀ ਜੇ ਆਪਾਂ ਮੰਨ ਲਓ ਕਿ 4 ਸਾਲ ਵੀ ਕਿਸੇ ਨੂੰ ਰੱਖਿਆ ਔਰ ਕ੍ਰੈਡਿਟ ਕਾਰਡ ਸੈਟਲ ਨਹੀਂ ਕੀਤਾ ਆਪਣਾ ਜਿਹੜਾ ਵੀ ਕਲਾਇੰਟ ਹੈ ਦੇ ਵਿਲ ਨਾਟ ਲੂਜ਼ ਐਨੀ ਮਨੀ ਬਿਕਾਜ਼ ਅਸੀਂ ਬਾਈ ਡੈਫੀਨੇਸ਼ਨ ਬਾਈ ਆਰਗੇਨਾਈਜੇਸ਼ਨ ਜਿਹੜਾ ਮਤਲਬ ਜਿਹੜੇ ਰੈਗੂਲੇਸ਼ਨਸ ਨੇ ਉਹਦੇ ਹਿਸਾਬ ਨਾਲ ਇੱਕ ਵੀ ਅਪਫਰੰਟ ਪੈਸਾ ਨਹੀਂ ਲੈ ਸਕਦੇ ਤੇ ਨਾ ਹੀ ਲੈਣੇ ਜੀ ਸੋ ਇਹ ਪਤਾ ਹੈ ਤੁਸੀਂ ਬਹੁਤ ਲੰਬੇ ਸਮੇਂ ਤੋਂ ਇਸ ਬਿਜ਼ਨਸ 'ਚ ਆ ਅਮਰੀਕਾ 'ਚ ਕਿਹੜੀ ਸਟੇਟ 'ਚ ਜਿਹੜੇ ਲੋਕ ਰਹਿੰਦੇ ਆ ਉਹ ਤੁਹਾਡੀਆਂ ਸਰਵਿਸਿਜ਼ ਲੈ ਸਕਦੇ ਭਾਜੀ ਇਸ ਟਾਈਮ ਪਿਛਲੇ 20 ਸਾਲ ਤੋਂ ਤਕਰੀਬਨ 20 ਸਾਲ ਤੋਂ 18 ਸਾਲ ਹੋ ਗਏ ਨੇ ਪੂਰੇ ਜਦੋਂ ਦੇ ਇਸ ਕੰਮ ਦੇ ਵਿੱਚ ਪਏ ਆ ਔਰ ਆਲ ਓਵਰ ਅਬਾਊਟ 45 ਸਟੇਟਸ ਨੇ ਜਿੱਥੇ ਅਸੀਂ ਕੰਮ ਕਰਦੇ ਆ ਬਹੁਤ ਥੋੜ੍ਹੀਆਂ ਜਿਹੀ ਸਟੇਟਸ ਨੇ ਜਿੱਥੇ ਆਪਾਂ ਕੰਮ ਨਹੀਂ ਕਰਦੇ ਕਨੈਟੀਕਟ ਹੋ ਗਿਆ ਵੈਸਟ ਵਰਜੀਨੀਆ ਹੋ ਗਿਆ ਜਿੱਥੇ ਜਨਰਲੀ ਆਪਣੀ ਪੋਪੂਲੇਸ਼ਨ ਹੀ ਨਹੀਂ ਹੈ ਵੀ ਨਹੀਂ ਪਰ ਬਾਈ ਐਂਡ ਲਾਰਜ ਆਲਮੋਸਟ ਜਿਹੜਾ ਵੀ ਤੁਹਾਡਾ ਸਟੇਟ ਹੈਗਾ ਤੁਸੀਂ ਕਾਲ ਕਰ ਲਓ ਆਲ ਦਾ ਵੇ ਫਰਮ ਨਿਊਯਾਰਕ ਟੂ ਹਵਾਈ
ਕਿਸੇ ਵੀ ਸਟੇਟ ਤੋਂ ਹੀ ਹੈਗੇ ਹੋ, ਅਸੀਂ ਤੁਹਾਡਾ ਡੈਟ ਸੈਟਲਮੈਂਟ ਉਹਦੇ ਚ ਪੂਰਾ ਨੰਬਰ ਦੱਸ ਦਿਓ ਨਿਰਮਲ ਮਾਨ ਜੀ। ਜੀ ਨੰਬਰ 888 888 9914 888 ਤੇ ਵੈਬਸਾਈਟ ਹੈਗੀ ura.org। ਇਹਦੇ ਵਿੱਚ ਹਰਜੋਤ ਜੀ, ਨਿਰਮਲ ਮਾਨ ਜੀ, ਇੱਕ ਚੀਜ਼ ਮੈਂ ਨਾਲ ਇਹ ਵੀ ਜਿਹੜਾ ਪੁੱਛਣਾ ਚਾਹੁੰਦਾ ਵੀ ਹੁਣ ਦੇਖੋ ਆਪਾਂ ਟਰੱਕਿੰਗ ਦੇ ਪ੍ਰੋਗਰਾਮ 'ਚ ਗੱਲ ਕਰਦੇ ਹਾਂ, ਟਰੱਕਾਂ ਇਕਵਿਪਮੈਂਟ ਦੇ ਜਿਹੜੇ ਲੋਨ ਆ ਉਹ ਉਦੋਂ ਲਏ ਵੀ ਲੋਕਾਂ ਨੇ 20% ਤੇ ਕ੍ਰੈਡਿਟ ਕਾਰਡ ਜਿੰਨਾ ਜਿਹੜਾ ਇੰਟਰਸਟ ਰੇਟ ਆ ਉਹਦੇ ਤੇ ਉਹ ਚੱਕ ਲਏ ਤੇ ਉਹ ਕੰਮ ਖਰਾਬ ਜਿਹੜਾ ਹੋ ਜਾਂਦਾ ਆ। ਇਹ ਵੀ ਚੀਜ਼ਾਂ ਜਿਹੜੀਆਂ ਪਤਾ ਕੁਛ ਲੱਗ ਰਹੀਆਂ ਜਾਂ ਬੰਦੇ ਕਈ ਜਿਹੜੇ ਸੋਚ ਰਹੇ ਹੋਣਗੇ ਵੀ ਹਰ ਇੱਕ ਨੂੰ ਤਾਂ ਉਹ ਚੱਕ ਨਹੀਂ ਸਕਦੇ। ਬੈਂਚ ਵਾਰੰਟ ਦੀ ਵੀ ਤੁਸੀਂ ਗੱਲ ਕਰਦੇ ਰਹੇ ਆ, ਕੋਈ ਸਮਾਨ ਸਮੂਨ ਤਾਂ ਨਹੀਂ ਵਿੱਚੋਂ ਕੱਢ ਕੁੱਢ ਕੇ ਇੱਧਰ ਉੱਧਰ ਨੂੰ ਜਿਹੜਾ ਉਹ ਕਰੀ ਜਾਂਦੇ ਤੇ ਇਵੈਂਚੁਅਲੀ ਉਹ ਫੈਲਣੀ ਆ ਜੇ ਕੁਛ ਇੱਦਾਂ ਦਾ ਫੜ ਹੋ ਗਿਆ ਕਿਸੇ ਦਾ ਵੀ ਬੰਦਾ ਸੋਚਦਾ ਹੋਊਗਾ ਵੀ ਚੱਲ ਮੈਂ ਇੱਧਰ ਉੱਧਰ ਖੁਰਦ ਬੁਰਦ ਕਰ ਦਈਏ, ਪਰ ਇੱਥੇ ਕਾਨੂੰਨ ਦੇ ਹੱਥ ਵਾਕਈ ਲੰਬੇ ਹੋ ਜਾਂਦੇ। ਬਿਲਕੁਲ ਜਨਰਲੀ ਅੱਗੇ ਕੀ ਹੁੰਦਾ ਸੀ ਕਿ ਮੋਸਟਲੀ ਜਿਹੜਾ ਵੱਡਾ ਇਸ਼ੂ ਹੈ ਟਰੱਕਿੰਗ ਇੰਡਸਟਰੀ ਦਾ ਪਿਛਲੇ 2 ਸਾਲ ਤੋਂ ਚੱਲਦਾ ਪਿਆ, ਮੈਜੋਰਿਟੀ ਜਿਹੜੇ ਆਪਣੀ ਕੰਪਨੀਆਂ ਨੇ ਸਫਰ ਕਰਦੇ ਪਏ ਨੇ ਬਿਕੋਜ਼ ਜਿਹੜਾ ਬਿਜ਼ਨਸ ਜਿੰਨਾ ਹੈਗਾ ਹੀ ਉਹਨਾਂ ਹੈ ਨਹੀਂ। ਸੋ ਜਿੰਨੀਆਂ ਸਾਨੂੰ ਵੀ ਕਾਲਸ ਆਉਂਦੀਆਂ ਨੇ, ਜੇ ਖਾਸ ਕਰਕੇ ਜੇ ਤੁਹਾਡਾ ਟਰੱਕ ਜਿਹੜਾ ਜਾਂ ਕੋਈ ਵੀ ਇਕਵਿਪਮੈਂਟ ਆ ਰੀਪੋ ਹੋ ਗਿਆ, ਲੈ ਗਏ ਨੇ ਚੁੱਕ ਕੇ, ਜਾਂ ਟੋਟਲ ਹੋ ਗਿਆ ਤੁਹਾਡੇ ਕੋਲ ਇਕਵਿਪਮੈਂਟ ਨਹੀਂ ਹੈਗਾ, ਉਹਦੇ ਬਾਅਦ ਵੀ ਤੁਹਾਡੀਆਂ ਪੇਮੈਂਟਾਂ ਆਈ ਜਾਂਦੀਆਂ ਨੇ, ਉਹ ਆਪਾਂ ਟੋਟਲੀ ਅਪ ਟੂ 60% ਸੈਟਲ ਕਰ ਸਕਦੇ ਹਾਂ। ਐਸੇ ਸਿਨੈਰੀ ਵੀ ਆਏ ਨੇ ਜਿਹਦੇ ਵਿੱਚ ਟਰੱਕ ਉਹਨਾਂ ਦੇ ਕੋਲ ਹੀ ਹੁੰਦਾ ਤੇ ਪੇਮੈਂਟਾਂ ਬੰਦ ਕੀਤੀਆਂ ਨੇ ਉਹਨਾਂ ਨੇ, ਉਹਦੇ ਵਿੱਚ ਵੀ ਇਨ ਸਰਟਨ ਕੇਸਿਸ ਉਹ ਵੀ ਸੈਟਲਮੈਂਟ ਹੋ ਜਾਂਦੀ ਹੈ। ਪਰ ਹਾਂ, ਇੱਕ ਬੜਾ ਪਿੱਛੇ ਜਿਹਾ ਇਸ਼ੂ ਆਇਆ ਕਿ ਕਈ ਵਾਰ ਉਹਨਾਂ ਨੇ ਪੇਮੈਂਟ ਬੰਦ ਕਰ ਦਿੱਤੀ ਹੈ ਤੇ ਉਹ ਜਿਹੜਾ ਬੈਂਕ ਜਿਨ੍ਹਾਂ ਨੇ ਲੋਨ ਦਿੱਤਾ ਸੀ ਉਹ ਕਹਿੰਦੇ ਕਿ ਸਾਨੂੰ ਸਾਡਾ ਟਰੱਕ ਵਾਪਸ ਦੇ ਦਿਓ, ਤੇ ਕਈ ਵਾਰ ਉਹ ਆਪਣੇ ਬੰਦੇ ਖਰਾਬ ਕਰਦੇ ਨੇ ਕਿ ਹਾਂਜੀ ਅੱਜ ਇੱਥੋਂ ਪੇ ਕਰ ਲਓ, ਉੱਥੇ ਗਏ ਇੱਥੋਂ ਪੇ ਕਰ ਲਓ, ਤੇ ਮਲਟੀਪਲ ਟਾਈਮ ਏਦਾਂ ਹੋਇਆ। ਸੋ ਅਨਫੋਰਚੂਨਟਲੀ ਕਈ ਐਸੇ ਕੇਸਿਸ ਵੀ ਸਾਡੇ ਕੋਲ ਆਏ ਨੇ ਕਿ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ। ਕਈ ਇੱਕ ਸੱਜਣ ਹਨ ਉਹ ਆਏ, ਇੰਡੀਆ ਤੋਂ ਆਏ, ਤਾਂ ਉਹਨਾਂ ਨੂੰ 에ਅਰਪੋਰਟ ਤੇ ਅਰੈਸਟ ਕਰ ਦਿੱਤਾ। ਔਰ ਖਾਸ ਕਰਕੇ ਇਸ ਟਾਈਮ ਪੰਜਾਬੀ ਕਮਿਊਨਿਟੀ ਦੀ ਥੋੜੀ ਜਿਹੜੀ ਓਵਰਆਲ ਟਰੱਕਿੰਗ ਦੇ ਵਿੱਚ ਇਮੇਜ ਜਿਹੜੀ ਖਰਾਬ ਜੀ ਹੋਈ ਪਈ ਹੈ, ਉਹਦਾ ਫਾਇਦਾ ਚੁੱਕ ਕੇ ਉਹ ਥੋੜਾ ਹੋਰ ਜ਼ਿਆਦਾ ਐਗਰੈਸਿਵ ਹੁੰਦੇ ਪਏ ਨੇ। ਤੇ ਮੈਂ ਤਾਂ ਇਹ ਅਪੀਲ ਕਰਾਂਗਾ, ਜੇ ਤੁਹਾਡਾ ਟਰੱਕ ਜੇ ਤੁਸੀਂ ਪੇਮੈਂਟ ਬੰਦ ਕੀਤੀ ਹੈ ਔਰ ਜੇ ਉਹ ਮੰਗਦੇ ਪਏ ਨੇ ਰੀਪੋਜੈਸ਼ਨ ਕਰਨ ਵਾਸਤੇ, ਤੇ ਉਹਨਾਂ ਨੂੰ ਉਹਦੇ ਵਿੱਚ ਆਪਾਂ ਗੇਮਸ ਨਾ ਪਲੇ ਕਰੀਏ। ਉਹਨਾਂ ਦਾ ਇਕਵਿਪਮੈਂਟ ਹੈ ਕਿਉਂਕਿ ਲੋਨ ਉਹਨਾਂ ਦਾ, ਉਹਨਾਂ ਨੂੰ ਵਾਪਸ ਕਰ ਦਿਓ। ਉਹਦੇ ਬਾਅਦ ਜੋ ਵੀ ਨੈਗੋਸ਼ੀਏਸ਼ਨ ਕਰਨੀ ਹੈ ਉਹ ਅਸੀਂ ਇੱਕ ਸਿਗਨੀਫਿਕੈਂਟ ਨੰਬਰਸ ਤੁਹਾਡੇ ਜਿਹੜੇ ਪੈਸੇ ਸੇਵ ਕਰ ਸਕਦੇ ਹਾਂ ਜੀ। ਕੁਝ ਕਾਲਰ ਵੀ ਜੁੜੇ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਤੇ ਹੁਣੇ ਨਹੀਂ ਪਤਾ ਵੀ ਕੱਲੀ ਟਰੈਕਿੰਗ ਦੀ ਗੱਲ ਕਰਨੀ ਹੈ ਜਾਂ ਨਾਲ ਡੈਟ ਦੀ ਵੀ। ਨਿਰਮਲ ਮਾਨ ਜੀ ਇਦਾਂ ਜੁੜੇ ਰਹੋ, ਹੋ ਸਕਦਾ ਤੁਹਾਡੇ ਲਈ ਵੀ ਉਹਨਾਂ ਦਾ ਕੋਈ ਸਵਾਲ ਹੋਵੇ। ਸਤਵੀਰ ਸਿੰਘ ਜੀ, ਕੀ ਸਵਾਲ ਹੈ ਜੀ? ਕੀ ਕਹਿਣਾ ਚਾਹੁੰਦੇ? ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ੍ਰੀ ਅਕਾਲ ਜੀ। ਹਾਂਜੀ ਵੀਰੇ, ਮੈਂ ਬੜੇ ਸ਼ੌਕ ਨਾਲ ਤੁਹਾਡਾ ਬੜੇ ਲੰਮੇ ਸਮੇਂ ਤੋਂ ਪ੍ਰੋਗਰਾਮ ਸੁਣਦਾ ਤੇ ਮਾਣ ਵੀ ਕਰਦਾ ਵੀ ਪੰਜਾਬੀ ਭਰਾ ਕੋਈ ਹੈਲਪ ਕਰਦਾ ਹੈ। ਥੈਂਕ ਯੂ ਤੁਹਾਡਾ। ਥੈਂਕ ਯੂ ਸਤਵੀਰ। ਹਾਂ, ਮੇਰਾ ਸਵਾਲ ਇਹ ਹੈ ਜੀ, ਮੈਂ ਤੁਹਾਨੂੰ ਜੁਬਾ ਸਿਟੀ ਵੀ ਮਿਲਿਆ ਹਾਂ, ਸਨ ਫਰਾਂਸਿਸਕੋ ਵੀ ਮਿਲਿਆ ਹਾਂ ਬਾਈ ਫੇਸ ਟੂ ਫੇਸ ਜੀ। ਮੇਰੀ ਇਹ ਬੇਨਤੀ ਹੈ ਕਿ ਇੱਕ ਹੁੰਦਾ ਦਾਦਾ, ਇੱਕ ਹੁੰਦਾ ਪੋਤਾ। ਹੁਣ ਦਾਦਾ ਵੱਡਾ ਹੁੰਦਾ, ਪੋਤਾ ਤੇ ਚੌਥੇ ਥਾਂ ਚਲਾ ਗਿਆ ਵਿਚਾਰਾ। ਇਹ ਜਿਹੜੇ ਸਾਡੇ ਨਾਲ ਹੁਣ ਵੇਖੋ, ਮੈਂ ਤੁਹਾਨੂੰ ਕੀ ਕਹਿਣਾ ਚਾਹ, ਛੋਟੀ ਗੱਲ ਕਰਾਂਗਾ ਆਪਣੀ, ਕਿ ਜਿਹੜੇ ਸਾਨੂੰ DMV ਵਾਲਿਆਂ ਨੇ ਲਾਇਸੈਂਸ ਦਿੱਤੇ ਟਰੱਕਾਂ ਵੀਰਾਂ ਨੂੰ ਜੀ, ਮੈਨੂੰ 30-35 ਸਾਲ ਹੋ ਗਏ, 40 ਸਾਲ ਤੋਂ ਥੱਲੇ ਹੀ ਆ ਮੈਂ। ਵੀ ਤੁਸੀਂ ਸਾਨੂੰ ਜਦੋਂ ਅਸੀਂ ਤੁਹਾਡੀ ਐਪਲੀਕੇਸ਼ਨ ਭਰਦੇ ਆ, ਤੁਸੀਂ ਉਦੋਂ ਕਹਿ ਦਿਓ ਵੀ ਅਸੀਂ ਨਹੀਂ ਦੇਣਾ ਭਾਈ, ਗੱਲ ਮੁੱਕ ਗਈ। ਤੁਸੀਂ ਸਾਰੇ ਪਹਿਲਾਂ ਸਾਨੂੰ ਲਾਇਸੈਂਸ ਦੇ ਦਿੰਦੇ ਹੋ, ਫਿਰ ਅਸੀਂ ਟਰੱਕ ਲੈ ਲੈਂਦੇ ਹਾਂ, ਫਿਰ ਅਸੀਂ ਘਰ ਲੈ ਲੈਂਦੇ ਹਾਂ, ਫਿਰ ਅਸੀਂ ਮਿਹਨਤ ਕਰਦੇ ਹਾਂ। ਹੁਣ ਤੁਸੀਂ ਹੁਣ ਕਿੱਕ ਮਾਰ ਕੇ ਸੜਕ ਤੇ ਕੱਢਤਾ ਯਾਰ, ਆ ਕੋਈ ਗੱਲ ਹੋਈ? ਗਲਤੀ ਸਾਡੀ ਨਹੀਂ, ਗਲਤੀ ਇਹਨਾਂ ਦੀ ਹੈ ਜੀ। ਬਿਲਕੁਲ। ਸੋ ਆਪਾਂ ਖਬਰਾਂ 'ਚ ਵੀ ਕਵਰ ਕੀਤਾ ਹੈ ਗੱਲ, ਉਹਨਾਂ ਦੀ ਮਿਸਟੇਕ ਤਾਂ ਉਹਨਾਂ ਦੀ ਹੋਈ ਹੈਗੀ ਆ। ਹੁਣ ਵਰਕ ਪਰਮਿਟ ਫੈਡਰਲ ਗਵਰਨਮੈਂਟ ਨੇ ਦਿੱਤਾ, ਲਾਇਸੈਂਸ ਕੈਲੀਫੋਰਨੀਆ ਨੇ ਦਿੱਤਾ ਤਾਂ ਉਹਨੀ ਲੀਗਲੀ ਆ। ਇੰਨਾ ਜ਼ਰੂਰ ਆ ਵੀ ਉਹਨਾਂ ਨੇ ਜਦੋਂ ਵਰਕ ਪਰਮਿਟ ਐਕਸਪਾਇਰ ਹੋਣਾ ਸੀ ਉਸ ਡੇਟ ਤੱਕ ਦੇਣਾ ਸੀ। ਸੋ ਮਿਸਟੇਕ ਤਾਂ ਉਹਨਾਂ ਦੀ ਹੈਗੀ ਆ ਬਿਲਕੁਲ। ਤੇ ਨਾਲੇ ਨਾ ਜਦੋਂ ਕਾਲ ਕਰਦੇ ਹੁੰਦੇ, ਭਾਵਨਾਵਾਂ ਦੇ ਥੋੜਾ ਜਿਹਾ ਕੰਟਰੋਲ ਕਰਕੇ ਜਿਹੜਾ ਉਹ ਕਾਲ, ਧੀਆਂ ਭੈਣਾਂ ਸਾਰੇ ਸਾਡੇ ਪ੍ਰੋਗਰਾਮ ਬਹੁਤ ਸਾਰੇ ਜਾਣੇ ਕਿ ਪਤਾ ਹੀ ਆ ਗਿਆ, ਬਾਕੀਆਂ ਨੂੰ ਵੀ ਨਹੀਂ ਚੰਗਾ ਲੱਗਦਾ ਸੁਣਨਾ, ਕੱਲੀਆਂ ਧੀਆਂ ਭੈਣਾਂ ਕਿ ਕਿਸੇ ਨੂੰ ਵੀ ਨਹੀਂ ਚੰਗੀਆਂ ਲੱਗਦੀਆਂ ਗਾਲਾਂ ਸੁਣਨੀਆਂ। ਸੋ ਕੱਢਣੀਆਂ ਨਹੀਂ ਚਾਹੀਦੀਆਂ ਇਸ ਤਰੀਕੇ ਦੇ ਨਾਲ। ਥੈਂਕ ਯੂ। ਇਹ ਭਾਵਨਾਵਾਂ ਨੂੰ ਸਾਰੇ ਸਮਝਦੇ ਆ, ਇਸੇ ਲਈ ਇਹ ਹੁਣ ਲਾਸੂਟ ਉਹ ਸਾਰਾ ਕੁਝ ਜਿਹੜਾ ਉਹ ਚੱਲ ਰਿਹਾ ਆ। ਹਾਂਜੀ ਹਰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹਾਂਜੀ ਵੀਰ ਜੀ, ਮੈਂ ਹਰਦੀਪ ਸਿੰਘ ਜੀ, ਮੈਂ ਆਪਣਾ ਸ਼ਟਰ ਰਹਿਣਾ ਵੀਰ ਜੀ, ਮੈਂ ਜੀ। i5 ਤੇ ਕੰਮ ਕਰਦਾ ਜੀ। ਠੀਕ ਹੈ ਜੀ। ਮੈਨੂੰ ਹੋ ਗਏ ਜੀ ਵੈਸੇ 2015 ਦਾ ਕਰਦਾ ਜੀ ਮੈਂ। ਹੂੰ ਤੇ ਮੈਂ ਤੁਹਾਡੇ ਨਾਲ ਹੈਪਨ ਸਾਂਝਾ ਕਰਨਾ ਚਾਹੁੰਦਾ ਸੀਗਾ ਜੀ, ਉਹ ਵੀ ਆਪਣੇ ਪੰਜਾਬੀ ਟਰੱਕ ਭਰਾ ਨੇ ਜੋ ਹਨਾ ਜੀ ਵਰਕ ਪਰਮਿਟ ਵਾਲੇ ਮੁੰਡੇ ਆ ਜੀ। ਤੇ ਮੇਰੇ ਪਹਿਲੀ ਵਾਰ ਹੋਇਆ ਵੀਰ ਜੀ ਟਿਊਜ਼ਡੇ ਦੀ ਆ ਜੀ ਗੱਲ ਇਹ। ਮੈਂ ਰਿਆਲਟੋ ਲੋਡ ਚੱਕਣਾ ਸੀਗਾ ਜਿੱਦਾਂ ਜੀ ਹਨਾ। ਹੂੰ ਮੰਡੇ ਰਾਤ ਪਹੁੰਚਿਆ ਜੀ ਮੈਂ ਉੱਥੇ, ਸਵੇਰੇ ਲਾਹਿਆ ਤੇ ਟਿਊਜ਼ਡੇ ਚੱਕਣਾ ਸੀਗਾ ਜੀ। ਲੋਡ ਬੁੱਕ ਸੀ ਆਪਣੇ ਲੱਭੇ ਬ੍ਰੋਕਰ ਦਾ, ਬ੍ਰੋਕਰ ਨੇ ਲੋਡ ਵੀ ਦਿੱਤਾ ਜੀ। ਮੈਂ ਵੈਸੇ ਵਰਕ ਪਰਮਿਟ ਤੇ ਆਈ, ਠੀਕ ਹੈ। ਚੈੱਕ ਇਨ ਕਰਾਈ ਵੀਰ ਜੀ, ਤੇ ਉਹਨਾਂ ਫਿਰ ਮੇਰਾ ਲਾਇਸੈਂਸ ਮੇਰੇ ਇਕੱਲੇ ਦਾ ਨਹੀਂ, ਮੇਰੇ ਮੂਹਰੇ 2 ਪੰਜਾਬੀ ਮੁੰਡੇ ਹੋਰ ਸੀ, ਜਿੱਦਾਂ ਇੱਕ ਜੁੱਬਾ ਹੀਡ ਦੀ ਕੰਪਨੀ ਸੀ ਹੈ ਨਾ ਜੀ। ਤੇ ਉਹਨਾਂ ਨੇ ਲਾਇਸੈਂਸ ਚੈੱਕ ਕਰਾ, ਪਿਕਅਪ ਨੰਬਰ ਐਵਰੀਥਿੰਗ ਸਾਰਾ ਕੁਛ ਕੰਪਨੀ ਹਨਾ ਜੀ, ਲਾਇਸੈਂਸ ਸਾਰਾ ਕੁਛ ਦੇਖ ਕੇ ਉਸ ਤੋਂ ਬਾਅਦ ਉਹ ਕਹਿੰਦੇ ਵੀ ਨੌਨ ਡੋਮਿਸਾਈਲ, ਕਹਿੰਦੇ ਸੌਰੀ, ਕਹਿੰਦੇ ਅਸੀਂ ਲੋਡ ਨਹੀਂ ਦੇ ਸਕਦੇ, ਕਹਿੰਦੇ ਸਾਡੇ ਵੇਅਰ ਹਾਊਸ ਚੋਂ ਟਰੱਕ ਮੂਵ ਕਰ ਲਾ ਤੂੰ, ਨਹੀਂ ਅਸੀਂ ਪੁਲਿਸ ਕਾਲ ਕਰਦਾ। ਅੱਛਾ, ਰਿਆਲਟੋ ਦੇ ਵਿੱਚ ਵੇਅਰ ਹਾਊਸ ਨੇ ਨਾ ਕਰਤੀ ਇਹ ਚੀਜ਼ ਨਾਨ ਡੋਮਿਸਾਈਲਡ ਵਾਲਾ ਕਰਕੇ? ਹਾਂਜੀ, ਮੌਨਸਟਰ ਵਾਲਾ ਦਾ ਵੇਅਰ ਹਾਊਸ ਆ ਜੀ, ਮੌਨਸਟਰ ਵਾਲਿਆਂ ਦਾ ਜੀ। ਅੱਛਾ, ਜਿਹੜੇ એનર્ਜੀ ਡਰਿੰਕ ਵਾਲੇ ਆ। ਹਾਂਜੀ ਹਾਂਜੀ ਵੀਰੇ, ਪਾਇਲਟ ਦੇ ਪੰਪ ਤੇ ਲੱਗ ਗਈ ਆ ਜੀ 1 ਮੀਲ ਤੇ ਜੀ। ਤੇ ਪਹਿਲੀ ਵਾਰ ਹੋਇਆ, ਮੈਂ ਵੈਸੇ ਮੈਂ ਵੀ ਸੁਣਦਾ ਰਹਿਣਾ ਖਬਰਾਂ 'ਚ ਵੀ, ਜਾਂ ਜੋ ਮੇਰੇ ਫਰੈਂਡ ਸਰਕਲ ਇੱਕ ਦੋ ਨਾਲ ਵੀ ਏਦਾਂ ਹੋਇਆ, ਪਰ ਮੇਰੇ ਨਾਲ ਪਹਿਲੀ ਵਾਰ ਹੋਇਆ ਜੀ। ਹਾਂਜੀ ਹਾਂਜੀ, ਵੀ ਉਹਨਾਂ ਨੇ ਨਾ ਕਰਤੀ ਵੀ ਨਹੀਂ। ਹਾਂਜੀ, ਨਾ ਕਰਤੀ ਸੀ। ਮੈਂ ਚਾਹੁੰਦਾ ਸੀ ਮੈਂ ਜੀ ਕੋਈ ਹੋਰ ਆਪਣਾ ਭਰਾ ਉੱਥੇ ਲੋਡ ਚੱਕਣ ਜਾਂਦਾ ਜੀ, ਨੌਨ ਡੋਮਿਸਾਈਲ ਵੀ ਕਿਤੇ ਹਨਾ ਖੱਜਲ। ਅੱਛਾ, ਸਾਰਾ ਕੁਝ ਚੈੱਕ ਚੁੱਕ ਕਰਕੇ ਤੇ ਉਹ ਨਾਨ ਡੋਮਿਸਾਈਲਡ ਕਹਿ ਕੇ ਤੁਹਾਨੂੰ ਉਹਨਾਂ ਨੇ ਲੋਡ ਦੇਣ ਤੋਂ ਨਾ ਹੀ ਕਰਤੀ? ਹਾਂਜੀ, ਮੈਂ ਪੁੱਛਿਆ ਮੈਂ ਸਵੇਰੇ ਲੋਡ ਲਾਇਆ ਵੀ ਜਿੱਦਾਂ ਏਦਾਂ ਕੀ ਪ੍ਰੋਬਲਮ ਆ, ਮੈਂ ਨਾ ਮੈਂ ਇੰਨੇ ਸਾਲਾਂ ਮੈਂ ਕੰਮ ਕਰਦਾ, ਕਹਿੰਦੇ ਗੋ ਗੋ ਗੋ, ਕੋਈ ਗੱਲ ਨਹੀਂ ਸੁਣੀ, ਕਹਿੰਦੇ ਕੋਈ ਗੱਲ ਨਹੀਂ ਮੂਵ ਕਰ ਗਏ। ਹਾਂਜੀ ਵੀਰ ਜੀ, ਕੋਈ ਗੱਲ ਨਹੀਂ ਗੱਲ ਹੋ ਗਈ। ਧੱਕਾ ਕਰ ਰਹੇ ਹਾਂਜੀ ਹਾਂਜੀ, ਥੈਂਕ ਯੂ ਵੀਰ ਜੀ। ਜਾਂ ਫਿਰ ਆਪਣੇ ਲੋਡ ਤੇ ਪਹਿਲਾਂ ਪਾ ਦੇਣ ਵੀ ਨਾਨ ਡੋਮਿਸਾਈਲਡ ਨਹੀਂ, ਵੈਸੇ ਤਾਂ ਇਹ ਪਰ ਇਹ ਨਾ ਵੀ ਹੁਣ FMCSA ਦੇ ਰੂਲ ਕਰਕੇ ਹਰ ਇੱਕ ਜਣਾ ਸ਼ੇਰ ਬਣਿਆ ਨਾ ਉਸ ਹਿਸਾਬ ਨਾਲ ਉਧਰੋਂ। ਹਾਂਜੀ ਹਾਂਜੀ ਵੀਰੇ, ਹਾਂਜੀ ਥੈਂਕ ਯੂ। ਆਹੀ ਗੱਲ ਕਰਨੀ। ਥੈਂਕ ਯੂ ਭਰਾ, ਥੈਂਕ ਯੂ। ਹੁਣ ਤੁਸੀਂ ਦੇਖੋ ਹਰਜੋਤ ਜੀ, ਨਿਰਮਲਬਾਨ ਜੀ, ਚਲੋ ਇਹ ਤਾਂ ਹੁਣ ਇਹ ਵੀਰ ਜੀ ਦੇ ਨਾਲ ਵਾਪਰਿਆ, ਉਹਨੇ ਦੱਸਿਆ, ਹੋਰ ਪਤਾ ਨਹੀਂ ਕਿੰਨੇ ਅਗਲੇ ਨਾਲ ਇਹ ਚੀਜ਼ ਵਾਪਰੀ ਹੋਊਗੀ। ਹੁਣ ਇਹ ਸਿੱਧਾ ਹੀ ਅਸਰ, ਹੁਣ ਜੇ ਬੰਦਾ ਕੰਮ ਹੀ ਨਹੀਂ ਕਰ ਸਕੂਗਾ ਤਾਂ ਇਕਨੋਮਿਕ ਹਾਲਾਤ ਆਪਣੇ ਆਪ ਮਾੜੇ ਹੋਣੇ ਉਸ ਟੱਬਰ ਦੇ, ਉਸ ਪਰਿਵਾਰ ਦੇ, ਉਸ ਥਾਂ ਦੇ ਜਿਹਦੇ ਨਾਲ ਇੱਕ ਜਿਹੜਾ ਉਹ ਕਰਦੇ ਆ। ਉਹਨਾਂ ਕੰਪਨੀਆਂ ਦਾ ਕੀ ਆ, ਕੰਪਨੀ ਨੂੰ ਜਾਂ ਦੱਸ ਦਿਓ ਕਲੀਅਰਲੀ। ਹੁਣ ਪ੍ਰੋਬਲਮ ਤੇ ਇਹ ਵੀ ਆ ਨਾ ਨਾਲ ਹਰਜੋਤ ਸਿੰਘ ਜੀ, ਵੀ ਉਹਨੇ ਤੁਹਾਡੇ ਕੋਲ ਉਹਨਾਂ ਦੀ ਥਾਂ ਦੇ ਉੱਤੇ ਕੰਮ ਕਰਨ ਵਾਲੇ ਹੈਗੇ ਵੀ ਆ, ਜਿਨ੍ਹਾਂ ਨੂੰ ਤੁਸੀਂ ਰਿਪਲੇਸਮੈਂਟ ਤੁਹਾਡੇ ਕੋਲ ਹੈਗੀ ਆ, ਨਹੀਂ ਹੈਗੀ ਆ, ਕਿੱਦਾਂ ਆ, ਕਿਵੇਂ ਆ। ਸੋ ਇਹ ਹੁਣ ਸਿਚੁਏਸ਼ਨ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਤੇ ਬਾਕੀ ਨਿਰਮਲਬਾਨ ਜੀ, ਇੱਕ ਜਾਂਦੇ ਇੱਕ ਵਾਰੀ ਫਿਰ ਤੁਸੀਂ ਆਪਣਾ ਫੋਨ ਨੰਬਰ ਸ਼ੇਅਰ ਕਰ ਲਿਓ, ਤੇ ਫਿਰ ਤੁਹਾਡੇ ਤੋਂ ਆਪਾਂ ਇਜਾਜ਼ਤ ਲੈਂਦੇ, ਤੁਹਾਨੂੰ ਆਪਾਂ ਜਾਣ ਜੀ। ਇਹ ਨਿਰਮਲ ਭਾਜੀ ਦੇ ਹੁੰਦੇ ਇੱਕ ਹੋਰ ਖਬਰ ਸਾਂਝੀ ਕਰਨੀ ਹੈ, ਇਹਨਾਂ ਦੇ ਮਹਿਕਮੇ ਦੀ ਰੀਅਲ ਸਟੇਟ ਦੇ ਨਾਲ ਵੀ ਰਿਲੇਟਡ ਹੈਗੀ ਆ ਜੀ। ਕੱਲ ਮੈਨੂੰ ਕਾਲ ਆਈ ਸੀ ਫ੍ਰਿਜਨੋ ਤੋਂ, ਤੁਸੀਂ ਦੱਸਿਓ ਵੀ ਕੀ ਹੋ ਸਕਦਾ। ਸੋ ਕੀ ਹੁੰਦਾ ਵੀ ਇੱਕ ਕੋਈ ਬੰਦਾ ਉੱਥੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜੋ ਹੈਗਾ ਆਪਣਾ, ਉੱਥੇ ਨੋਟਿਸ ਤੇ ਨੋਟਿਸ ਲਾ ਦਿੰਦਾ ਪਈ ਜੀ ਇਹ ਘਰ ਰੈਂਟ ਦੇ ਲਈ ਅਵੇਲੇਬਲ ਆ। ਨਵਾਂ ਘਰ ਬਣਿਆ ਲਨਾਰ ਦਾ, ਤੇ $1900 ਰੈਂਟ ਆ, ਤੇ ਜਿੰਨ ਵੀ ਲੈਣਾ ਤੇ ਇਸ ਨੰਬਰ ਤੇ ਕਾਲ ਕਰ ਲਿਓ। ਤੇ ਉਹ ਮੁੰਡੇ ਦੀ ਕਾਲ ਆਈ ਵਿਚਾਰੇ ਦੀ, ਕਹਿੰਦਾ ਵੀ ਮੇਰਾ ਵਿਆਹ ਹੋਣਾ ਅਗਲੇ ਮਹੀਨੇ, ਤੇ ਕਹਿੰਦਾ ਵੀ ਕੁੜੀ ਸਿਟੀਜ਼ਨ ਆ, ਮੇਰਾ ਕੇਸ ਅਪਰੂਵ ਹੋਇਆ। ਕਹਿੰਦਾ ਮੈਂ ਕਿਹਾ ਵੀ ਚੱਲ ਘਰ ਕਾਹਨੂੰ ਖਰੀਦਣਾ, ਵੀ ਹਜੇ ਮਾਹੌਲ ਠੀਕ ਨਹੀਂ ਚੱਲ ਰਿਹਾ, ਵੀ ਸਾਲ ਕ ਵੇਟ ਕਰ ਲੈਣੇ, ਰੈਂਟ ਤੇ ਲੈ ਲੈਂਦੇ ਆ। ਤੇ ਕਹਿੰਦਾ ਮੈਂ ਕਾਲ ਕਰਤੀ, ਤੇ ਕਾਲ ਮੋਰੇ ਕਹਿੰਦਾ ਆਪਣਾ ਹੀ ਪੰਜਾਬੀ ਮੁੰਡਾ ਹਨਾ, ਤੇ ਉਹ ਇੱਥੇ ਦਾ ਬੋਰਨ ਹਨਾ, ਤੇ ਉਹ ਕਹਿੰਦਾ ਵੀ ਹਾਂ ਘਰ ਹੈਗਾ, ਮੈਂ ਦਿਖਾ ਦਿੰਦਾ। ਘਰ ਵੀ ਕਹਿੰਦਾ ਜਾ ਕੇ ਦਿਖਾਲਤਾ, ਅੱਧਾ ਘੰਟਾ ਦੇਖਦੇ ਵੀ ਰਹੇ। ਉਹ ਤੋਂ ਬਾਅਦ ਉਹਨੇ ਕਿਹਾ ਵੀ ਚਲੋ ਠੀਕ ਆ, ਸਾਨੂੰ ਜਿਹੜੇ ਪੈਸੇ ਦੇ ਦਿਓ, ਪਤਾ ਨਹੀਂ 2 ਜਾਂ 3 ਦਿਨਾਂ ਚ। ਕਹਿੰਦਾ ਮੈਂ ਉਹਨੂੰ $3500 ਜਾਂ $3600 ਕੈਸ਼ ਦੇ ਦਿੱਤਾ, ਉਹਨੂੰ ਰਸੀਦ ਵੀ ਮੈਨੂੰ ਕਹਿੰਦਾ ਭੇਜ ਦਿੱਤੀ। ਤੇ ਉਹ ਤੋਂ ਬਾਅਦ ਕਹਿੰਦੇ 12 ਤਰੀਕ ਨੂੰ ਚਾਬੀਆਂ ਲੈ ਲਿਓ ਤੁਸੀਂ, ਕਿਉਂਕਿ ਅਸੀਂ ਆ ਥੋੜਾ ਟੱਚ ਅਪ ਹੋਣ ਵਾਲੀ ਹੈ ਇਹਦੇ ਚ, ਲਨਾਰ ਦੇ ਨਵੇਂ ਘਰ ਬਣ ਰਹੇ ਸੀ। ਤੇ ਨਾਲ ਕਹਿੰਦਾ ਉਹਨੇ ਆਪਣਾ ਬੇਬੀ ਚੱਕਿਆ ਸਾਲ 1.5 ਸਾਲ ਦਾ ਹਨਾ। ਤੇ ਕਹਿੰਦਾ ਮੈਂ ਕਿਹਾ ਯਾਰ ਠੀਕ ਹੀ ਲੱਗਦਾ ਵੀ ਇੱਥੇ ਦਾ ਬੋਰਨ ਮੁੰਡਾ ਆ, ਇੰਗਲਿਸ਼ ਬੋਲਦਾ ਆ, ਪੰਜਾਬੀ ਮੁੰਡਾ ਆ ਹਨਾ। ਤੇ ਮੁੜ ਕੇ ਕਹਿੰਦਾ ਵੀ ਉਹ 12 ਤਰੀਕ ਨੂੰ ਕਹਿੰਦਾ ਕੋਈ ਚਾਬੀ ਦੀ, ਫੋਨ ਚੱਕਣੋਂ ਹੀ ਹਟ ਗਿਆ ਹਨਾ। ਤੇ ਫੇਰ ਕਹਿੰਦਾ ਵੀ ਮੈਂ ਲੋਡ ਚੱਕਿਆ ਹੋਇਆ ਸੀ, ਮੁੰਡਾ ਟਰੱਕਰ ਹੀ ਆ, ਤੇ ਮੈਂ ਕਹਿੰਦਾ ਆਪਣੇ ਕਜ਼ਨ ਨੂੰ ਭੇਜਿਆ, ਤੇ ਉਹ ਉੱਥੇ ਵੀ ਤੂੰ ਘਰ ਦੇਖ ਕੇ ਤਾਂ ਕਹਿੰਦਾ ਉੱਥੇ ਗਿਆ 6-7 ਫੈਮਲੀਆਂ ਹੋਰ ਖੜੀਆਂ, ਉਹਨਾਂ ਤੋਂ ਵੀ ਉਹਨੂੰ ਪੈਸੇ ਲਏ ਹੋਏ। ਤੁਹਾਡੀ ਭਲੀ ਹੋ ਜੀ, ਦੇਖ ਲਓ ਵੀ ਇੱਕੋ ਘਰ ਤੇ। ਮੁੜ ਕੇ ਕਹਿੰਦਾ ਲਨਾਰ ਵਾਲਿਆਂ ਨਾਲ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਵੀ ਜਿਹੜਾ ਰਿਮੋਟ ਕੰਟਰੋਲ ਹੁੰਦਾ ਕਈ ਵਾਰੀ ਉਹ ਬੰਦਾ ਖੋਲ ਸਕਦਾ, ਜਿਹੜਾ ਥੋੜਾ ਸ਼ੈਤਾਨ ਹੋਵੇ, ਜਿਹੜਾ ਜਨੈਰਿਕ ਰਿਮੋਟ ਕੰਟਰੋਲ ਦੇ ਨਾਲ ਚਾਲੂ ਬੰਦਾ ਸੀ ਹੁੰਦੀ ਆ, ਚਾਲੂ ਬੰਦਾ। ਤੇ ਕਹਿੰਦਾ ਫਿਰ ਅਸੀਂ ਕਿਹਾ ਵੀ ਮੈਂ ਤਾਂ ਉਹਦੀ ਫੋਟੋ ਵੀ ਖਿੱਚੀ ਹੋਈ ਸੀ, ਉਹਦੀ ਕਾਰ ਦੀ ਜਿੱਦਾਂ ਨੇਮ ਪਲੇਟ ਦੀ। ਕਹਿੰਦਾ ਉਹ ਜਦ ਦੇਖਿਆ ਉਹ ਨੇਮ ਪਲੇਟ ਵੀ ਕਿਸੇ ਦੀ ਚੋਰੀ ਸੀ, ਉਹ ਗਲਤ ਸੀ। ਪੂਰਾ ਹੀ ਮਤਲਬ
ਹਾਂਜੀ ਪੂਰਾ। ਤੇ ਉਹ ਲਨਾਰ ਚ ਨਾ ਉਹਨਾਂ ਦਾ ਘਰ ਬੰਦੇ ਦਾ, ਤੇ ਗੁਰਦੁਆਰੇ ਉਹਨੂੰ ਜਾ ਕੇ ਦੇਖ ਲਓ ਨੋਟਿਸ ਬੋਰਡ ਤੇ ਨੋਟਿਸ ਲਾਇਆ ਹਨਾ, ਤੇ ਆਪਣਾ ਪੰਜਾਬੀ ਮੁੰਡਾ ਸੀ ਤੇ 7-8 ਬੰਦੇ ਉਹਨੂੰ ਰਗੜਤੇ ਦੇਖ ਲਓ $3500 ਚ। ਸੋ ਇਦਾਂ ਦਾ ਜਿਹੜਾ ਫਰਾਡ ਆ ਉਹ ਵੀ ਚੱਲ ਰਿਹਾ। ਹੁਣ ਬੰਦਾ ਕਿਹਦੇ ਯਕੀਨ ਕਰੇ ਕਿ ਨਹੀਂ। ਘਰ ਵੀ ਦਿਖਾ ਲਿਆ, ਕਹਿੰਦਾ ਯਾਰ ਅੱਧਾ ਘੰਟਾ ਸੀ ਪੂਰਾ ਦੇਖਿਆ, ਪੂਰਾ ਕਹਿੰਦਾ ਦਿਖਾ ਲਿਆ ਵੀ ਇੱਥੇ ਤੁਸੀਂ ਟੈਸਲਾ ਚਾਰਜ ਕਰ ਸਕਦੇ ਆ, ਇੱਥੇ ਚਾਰਜਰ ਲੱਗਾ, ਇੱਥੇ ਸਾਰਾ ਕੁਝ ਲੱਗਾ। ਉਹ ਚਾਰਜ ਉਹਨਾਂ ਨੂੰ ਕਰਨ ਡਿਆ ਸੀ। ਕਹਿੰਦਾ ਵੀ 4-5 ਦਿਨ ਤਾਂ ਮੈਂ ਭਰਾਵਾ ਦੱਸਿਆ ਨਹੀਂ ਕਿਸੇ ਨੂੰ, ਸੰਗਦੇ ਨੇ ਵੀ ਮੈਂ ਯਾਰ ਏਦਾਂ ਲੁੱਟ ਹੋ ਗਿਆ ਨਾ। ਫਿਰ ਤੁਸੀਂ ਨਹੀਂ ਹਾਂਜੀ ਨਿਰਮਲ ਜੀ ਕੁਝ ਹੋ ਸਕਦਾ ਵੈਸੇ ਜਿਹੜੇ ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ? ਨਹੀਂ, ਹੁਣ ਠੱਗਾਂ ਦੇ ਨਾਲ ਤੇ ਠੱਗੀ ਤੇ ਵੇਖੋ ਵੰਨ-ਸਵੰਨੀਆਂ ਠੱਗੀਆਂ ਵੱਜਦੀਆਂ ਰਹਿੰਦੀਆਂ, ਤੇ ਸਾਡੇ ਕੋਲ ਬੜੇ ਆਉਂਦੇ ਨੇ ਐਸੇ ਠੱਗ ਵੀ ਲੋਕਾਂ ਨੇ ਮਿਲੇ ਨੇ, ਜਿਹੜੇ ਆ ਖਾਸ ਕਰਕੇ ਅੱਜ ਕੱਲ੍ਹ ਨਾ ਉਹ ਹਨੀ ਟਰੈਪ ਸਕੀਮ ਚੱਲੀ ਹੈ ਕਿ ਉੱਥੋਂ ਤੁਹਾਨੂੰ ਕੋਈ ਮੈਸੇਜ ਕਰਦਾ ਜੀ ਉਹ ਮੈਂ ਤੈਨੂੰ ਗਲਤੀ ਨਾਲ ਮੈਸੇਜ ਕਰ ਦਿੱਤਾ। ਔਰ ਮੈਂ ਤੁਹਾਨੂੰ ਦੱਸ ਦਾਂਗੇ ਬੇ ਏਰੀਆ ਦੇ ਵਿੱਚੋਂ ਆਪਣੇ ਖਾਸ ਕਰਕੇ ਜਿਹੜੇ ਕੰਪਿਊਟਰ ਜਿਹੜੇ ਮੁੰਡੇ ਜਿਨ੍ਹਾਂ ਨੇ ਬਸ ਸਾਊਥ ਇੰਡੀਅਨ ਨੇ, ਉਹਨਾਂ ਦੇ ਮੈਂ 2 ਕੇਸ ਆਏ ਨੇ ਜਿਨ੍ਹਾਂ ਨੇ ਓਵਰ 1.5 ਮਿਲੀਅਨ ਲੂਜ਼ ਕਰ ਦਿੱਤਾ ਕ੍ਰਿਪਟੋ ਕਰੰਸੀ ਦੇ ਵਿੱਚ ਠੱਗਾਂ ਦੇ ਨਾਲ। ਹਾਂਜੀ ਬਿਲਕੁਲ, ਕਿਉਂਕਿ ਉਹ ਪੈਸੇ ਲੈ ਕੇ ਲੋਕਾਂ ਕੋਲ ਲੈ ਕੇ ਉਹਨਾਂ ਨੇ ਪੈਸੇ ਇਨਵੈਸਟ ਕਰ ਦਿੱਤੇ, ਪਹਿਲਾਂ ਵਿਖਾ ਦਿੱਤੇ। ਸੋ ਇੱਕ ਹੋਰ ਆਇਆ ਸਾਡੇ ਕੋਲ ਟੈਕਸਸ ਤੋਂ ਕੇਸ, ਉਹਨੇ ਵੀ ਤਕਰੀਬਨ 7 ਲੱਖ ਲੂਜ਼ ਕਰ ਦਿੱਤਾ। ਉਹਨੇ ਕੀ ਕੀਤਾ, ਉਹਨੂੰ ਕਹਿੰਦਾ ਜੀ ਅਸੀਂ ਤੈਨੂੰ ਪਾਰਟ ਟਾਈਮ ਜੌਬ ਦਾਂਗੇ, ਕੰਮ ਕਰਨ ਵਾਸਤੇ ਪਾਰਟ ਟਾਈਮ। ਇਦਾਂ ਦੀਆਂ ਸਕੀਮਾਂ ਜਿਹੜੀਆਂ ਨੇ ਨਾ, ਇਟਸ ਟੂ ਗੁੱਡ ਟੂ ਬੀ ਟਰੂ। ਥੋੜਾ ਜਿਹਾ ਆਪਾਂ ਨੂੰ ਕੇਅਰਫੁਲ ਰਹਿਣਾ ਚਾਹੀਦਾ ਹੈ ਔਰ ਕੋਸ਼ਿਸ਼ ਇਹੀ ਕਰੀਏ ਐਗਜ਼ੈਕਟਲੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਕ੍ਰੈਡਿਟ ਕਾਰਡ ਬੜੇ ਹੈਲਪਫੁਲ ਹੁੰਦੇ ਨੇ ਜਦੋਂ ਤੁਹਾਨੂੰ ਲੱਗਦਾ ਕਿ ਜਿਹੜਾ ਸਸਪੀਸ਼ੀਅਸ ਟ੍ਰਾਂਜੈਕਸ਼ਨ ਹੁੰਦੀ ਹੈ ਬਿਕਾਜ਼ ਕ੍ਰੈਡਿਟ ਕਾਰਡ ਜਿਹੜਾ ਤੁਹਾਡੀ ਟ੍ਰਾਂਜੈਕਸ਼ਨ ਉਹ ਸਿਕਿਉਰ ਹੁੰਦੀ ਹੈ। ਪਰ ਆਫ ਕੋਰਸ ਇਹਦੇ ਵਿੱਚ ਤਾਂ ਨਹੀਂ ਕ੍ਰੈਡਿਟ ਕਾਰਡ ਦਿੱਤਾ ਜਾ ਸਕਦਾ ਕਿਉਂਕਿ ਘਰ ਲੈਣਾ ਹੀ, ਪਰ ਫਿਰ ਵੀ ਇੱਥੇ ਚੈੱਕ ਦਿੱਤਾ ਜਾ ਸਕਦਾ। ਚੈੱਕ ਨਾਲ ਬੰਦਾ ਪ੍ਰੋਪਰ ਟਰੈਕ ਹੋ ਜਾਂਦਾ। ਆਪਾਂ ਅਣਗਹਿਲੀ ਕਰ ਜਾਂਦੇ ਆ, ਕੈਸ਼ ਦੇ ਦਿੰਦੇ ਆ। ਔਰ ਨਹੀਂ ਉਹਨਾਂ ਚ ਇਦਾਂ ਵੀ ਆ ਆਪਣੇ ਨਿਰਮਲ ਭਾਜੀ, ਚੈੱਕ ਵੀ ਕਿਸੇ ਨੇ ਦਿੱਤਾ ਸੀ, ਉਹ ਕੀ ਕਰਦੇ ਲਿਕਰ ਸਟੋਰ ਤੇ ਕੈਸ਼ ਕਰਾ ਲੈਂਦੇ ਆ। ਸੋ ਹੁਣ ਉਹਨਾਂ ਨੇ ਡਿਸਟ੍ਰਿਕਟ ਅਟਾਰਨੀ ਨੂੰ ਵੀ ਕੰਟੈਕਟ ਕੀਤਾ, ਪਰ ਉਹ ਬੰਦੇ ਦੀ ਆਇਡੈਂਟੀਟੀ ਨਹੀਂ ਲੱਭ ਰਹੀ ਹਨਾ। ਉਹ ਕੀ ਕਰੂਗਾ, ਫੋਨ ਵੀ ਡਿਸਕਨੈਕਟ ਕਰਤਾ ਹੁਣ। ਅੱਜ ਨਹੀਂ ਕੱਲ ਫੜਿਆ ਜਾਣਾ ਕਿਉਂਕਿ ਐਡਾ ਫਰਾਡ ਜਿਹੜੇ ਆਦਤ ਪੈ ਜਾਂਦੀ ਹੈ ਨਾ, ਅੱਜ ਨਹੀਂ ਤੇ ਕੱਲ ਫੜਿਆ ਜਾਣਾ। ਐਡਾ ਕੁਫਰ ਤੋਲਣ ਦੇ ਵੀ ਨਿਆਣੇ ਦੀ ਵਰਤੋਂ ਕਰ ਰਿਹਾ ਵੀ ਲੋਕਾਂ ਨੂੰ ਸ਼ੱਕ ਨਾ ਆਹੋ ਉਹ ਕਹਿੰਦਾ ਮੈਨੂੰ ਕਿਹਾ ਵੀ ਨਿਆਣੇ ਨੇ ਦਵਾਈ ਲੈਣੀ ਸੀ ਤੇ ਮੈਂ ਕਿਹਾ ਚੱਲ ਮੈਂ ਨਿਆਣੇ ਦੀ ਨਾਲੇ ਦਵਾਈ ਲਿਆਉਂਗਾ ਨਾਲੇ ਤੁਹਾਨੂੰ ਇਹ ਸਬਕ ਆ ਭਾਈ ਸਾਰਿਆਂ ਦੇ ਲਈ ਇਹ ਸਬਕ ਆ ਵੀ ਸਕੈਮ ਕਿੱਦਾਂ ਦੇ ਚੱਲ ਰਹੇ। ਹੁਣ ਤਾਂ ਹਰਜੋਤ ਸਿੰਘ ਜੀ ਕੋਈ ਏਦਾਂ ਦੀ ਮਾਰੋ ਮਾਰ ਨਹੀਂ ਵੀ ਰੈਂਟ ਤੇ ਘਰ ਨਹੀਂ ਲੱਭਦੇ, ਵੀ ਜਿਹੜੇ ਆਪਾਂ ਐਡੇ ਕਾਲੇ ਪੈ ਜਾਂਦੇ ਆ ਵੀ ਉਹ ਨਹੀਂ, ਉਹ ਲਾਲਚ ਕਰ ਲਿਆ ਨਾ। ਦੇਖੋ ਕਿਉਂਕਿ ਉਹ ਬ੍ਰਾਂਡ ਨਿਊ ਘਰ ਸੀ ਹਨਾ, 24-2500 ਸਕੁਅਰ ਫੁੱਟ, ਉਹਦਾ ਰੈਂਟ ਹੋਣਾ ਚਾਹੀਦਾ ਸੀ 2500-2600। ਸੋ ਉਹਨੇ ਵੀ ਸੋਚਿਆ ਵੀ 1950 ਸਸਤਾ ਹੈਗਾ ਆ ਨਾ, ਸਕੀਮੀ ਸੀ ਪੂਰਾ ਸਕੈਮਰ ਨਾ। ਫਿਰ ਉਹਨੇ ਪੂਰਾ ਰਗੜਾ ਜਿਹੜਾ ਉਹ ਲਾਇਆ। ਬਚ ਕੇ ਰਹਿਣਾ ਚਾਹੀਦਾ ਭਾਈ ਇਹੋ ਜਿਹੀਆਂ ਜਗ੍ਹਾਵਾਂ। ਤੁਸੀਂ ਦੇਖੋ ਪੰਜਾਬੀ ਬੰਦਾ ਵੇ, ਤੁਸੀਂ ਗੁਰਦੁਆਰੇ ਨੋਟਿਸ ਲਾਇਆ ਯਾਰ, ਤੂੰ ਹੱਦ ਹੋ ਗਈ ਕਿ ਨਹੀਂ। ਵੈਸੇ ਜੀ ਨਹੀਂ ਤਾਂ ਨੰਬਰ ਵੀ ਹੈਗਾ, ਸਾਰਾ ਕੁਝ ਹੈਗਾ, ਐਟਲੀਸਟ ਫੋਨ ਨੰਬਰ ਤੇ ਹੈਗਾ ਹੀ ਨਾ। ਆਈ ਥਿੰਕ ਸੂਨਰ ਲੇਟਰ ਭਾਜੀ ਉਹ ਟਰੈਕ ਹੋ ਹੀ ਜਾਣਾ ਬੜੇ। ਜਾਂ ਉਹਨੇ ਡਿਸਟ੍ਰਿਕਟ ਅਟਾਰਨੀ ਨੂੰ ਕੀਤਾ, ਪਰ ਹੁਣ ਆਪਾਂ ਨੂੰ ਵੀ ਪਤਾ ਹੈ ਪੁਲਿਸ ਜਾਂ ਡਿਸਟ੍ਰਿਕਟ ਅਟਾਰਨੀ ਇਦਾਂ ਦੇ ਕੇਸਾਂ ਨੂੰ ਕਿੰਨਾ ਕੁ ਅੱਗੇ ਲੈਂਦੇ ਹੈਗੇ ਆ। ਹਾਂਜੀ ਇੱਕ ਚੀਜ਼ ਇਹ ਹੁੰਦੀ ਆ ਹੁਣ, ਚਲੋ ਇਹ ਆ ਵੀ ਗਾਂ ਤੋਂ ਕਿਸੇ ਦੇ ਨਾਲ ਵੀ ਵਾਪਰੇ ਤੇ ਜਿਹੜਾ ਦਿਖਾਉਣਾ ਆ ਉਹਦੀ ਵੀ ਫੋਟੋ ਖਿੱਚੋ, ਉਹਦੀ ਗੱਡੀ ਦੀ ਵੀ ਨਾਲ ਖਿੱਚੋ ਤੇ ਉਹਦੀ ਵੀ ਖਿੱਚੋ ਨਾਲ ਫੋਟੋ। ਹੁਣ ਕਿ ਆ ਭਾਈ ਪਹਿਲਾਂ ਸੈਲਫੀ ਖਿੱਚਦੇ ਆ ਫਿਰ ਤੇਰੇ ਨਾਲ ਦੇਨੇ ਆ ਘਰ ਨੂੰ, ਮਾੜੀ ਜੀ ਵੀਡੀਓ ਬਣਾਓ, ਫਿਰ ਬੰਦੇ ਦਾ ਪਤਾ ਜਿਹੜਾ ਉਹ ਲੱਗਦਾ ਰਵੇ। ਐਗਜ਼ੈਕਟਲੀ ਤੁਸੀਂ ਕੋਈ ਵੀ ਚੀਜ਼ ਲੈਣ ਜਾ ਰਹੇ ਹੋ ਕਿਤੇ ਵੀ ਜਾਂ ਕੁਝ ਘਰ ਵੀ ਲੈਣ ਜਾ ਰਹੇ ਹੋ, ਤੁਸੀਂ ਜਨਰਲੀ ਬਣਾ ਸਕਦੇ। ਮੈਂ ਵੀਡੀਓ ਬਣਾ ਲੈਣਾ, ਮੈਂ ਫੋਟੋ ਖਿੱਚ ਲੈਣਾ, ਮੈਂ ਫਲਾਣੇ ਨੂੰ ਵਿਖਾਉਣੀ, ਮੈਂ ਢਮਕਾਣੇ ਨੂੰ ਵਿਖਾਉਣੀ, ਆਫ ਕੋਰਸ ਯੂ ਕੈਨ ਕਵਰ ਦੈਟ। ਪਰ ਫਿਰ ਵੀ ਇਦਾਂ ਦਾ ਕੋਈ ਨਾ ਕੋਈ ਚੱਕਰ ਫਸ ਹੀ ਜਾਂਦੇ ਬੰਦੇ ਫਸ ਨਹੀਂ, ਉਹਦੀ ਗ੍ਰੈਂਡ ਡੀਡ ਕੁਛ ਨਾ ਕੁਛ ਤੁਸੀਂ ਚੈੱਕ ਕਰੋ। ਅਗਲੇ ਨੂੰ ਕਹੋ ਅਸੀਂ ਪ੍ਰੂਫ ਦੇਖਣਾ ਵੀ ਤੂੰ ਘਰ ਦਾ ਓਨਰ ਹੈਗਾ ਆ, ਅਗਲੇ ਕੋਲ ਪ੍ਰੂਫ ਹੁੰਦਾ ਹਨਾ ਕੁਛ ਨਾ ਕੁਛ। ਚਲੋ ਦੱਸਣ ਦਾ ਮਕਸਦ ਇਹ ਆ ਵੀ ਤੁਸੀਂ ਸਤਰਕ ਰਹੋ ਜਿਹੜੇ ਆ। ਸੋ ਇਹ ਅਸੀਂ ਖਬਰ ਤਾਂ ਸਾਂਝੀ ਕੀਤੀ ਵੀ ਟਰੱਕਰ ਦੇ ਨਾਲ ਇਦਾਂ ਦਾ ਧੋਖਾ ਹੋਇਆ, ਤਾਂ ਕਰਕੇ ਵੀ ਟਰੱਕਿੰਗ ਵਾਲਾ ਸਾਡਾ ਅੱਜ ਦਾ ਪ੍ਰੋਗਰਾਮ ਸੀ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ। ਨਹੀਂ ਹਰਜੋਤ ਭਾਜੀ, ਬੜੀਆਂ ਵੈਸੇ ਵੀ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਕਿ ਹਾਂ ਜੀ ਅਸੀਂ IRS ਤੋਂ ਕਰਦੇ ਪਏ ਆ, ਤੁਹਾਡਾ ਡਰੱਗ ਇਨਫੋਰਸਮੈਂਟ ਤੋਂ ਕਰਦੇ ਪਏ ਆ, ਸਾਨੂੰ ਕ੍ਰੈਡਿਟ ਕਾਰਡ ਗਿਫਟ ਕਾਰਡ ਲੈ ਕੇ ਭੇਜ ਦਿਓ ਪੈਸੇ। ਸੋ ਜਿਹੜੀ ਵੀ ਤੁਹਾਨੂੰ ਕਾਲ ਆਉਂਦੀ ਹੈ, ਕੋਈ ਗਿਫਟ ਕਾਰਡ ਕਹਿੰਦਾ, ਕੋਈ ਕੈਸ਼ ਕਹਿੰਦਾ, ਆਈ ਥਿੰਕ ਉਹ 99 ਕੀ ਆਲਮੋਸਟ 100% ਸਕੈਮ ਨਹੀਂ ਹੁੰਦਾ। ਜੀ ਇੱਕ ਲਾਸਟ ਕਾਲਰ ਲੈ ਕੇ ਫਿਰ ਪ੍ਰੋਗਰਾਮ ਦੀ ਸਮਾਪਤੀ ਹੈ। ਹਾਂਜੀ ਪ੍ਰਗਟ ਸਿੰਘ ਜੀ। ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਭ ਨੂੰ ਜੀ। ਮੈਂ ਕਹਿਣਾ ਕੋਈ ਬਹੁਤਾ ਵਾਹ ਵਾਸਤਾ ਨਹੀਂ, ਪਰ ਤੁਹਾਡਾ ਪ੍ਰੋਗਰਾਮ ਸੁਣਦਾ ਮੈਨੂੰ 10-12 ਸਾਲ ਹੋ ਗਿਆ। ਜੇ ਕਿਤੇ ਉਹ ਮੇਰਾ ਵੀਰ ਜਿਹੜਾ ਕਾਲਾ ਬੋਲ ਕੇ ਗਿਆ ਥੋੜਾ ਇਮੋਸ਼ਨਲ ਹੋ ਗਿਆ, ਜੇ ਕਿ ਤੁਹਾਡੇ ਬੰਦ ਦਾ ਪ੍ਰੋਗਰਾਮ ਸੁਣਦਾ ਰਹਿੰਦਾ ਤੇ ਜੇ ਮੁੰਡੇ ਸੁਣਦੇ ਰਹਿੰਦੇ ਹੁੰਦੇ ਤੇ ਅੱਜ ਪੰਜਾਬੀਆਂ ਟਰੱਕ ਵਾਲਿਆਂ ਦੀ ਇਹ ਹਾਲਤ ਨਾ ਹੁੰਦੀ, ਜਿੰਨੀ ਸਿੱਖਿਆ ਜਿੰਨੀ ਤੁਸੀਂ ਰੋਜ਼ ਦੇ ਰੋਜ਼ ਜਾਣਕਾਰੀ ਦਿੰਦੇ ਜੇ। ਉਦੋਂ ਦੇ ਗਾਲਾਂ ਕੱਢ ਕੇ ਭੱਜ ਜਾਂਦੇ ਆ ਜਾਂ ਕੋਈ ਊਟ ਪਤਾੰਗ ਬੋਲ ਕੇ ਭੱਜ ਜਾਂਦੇ ਆ। ਤੇ ਗੌਰਮੈਂਟ ਦਾ ਇਹਦੇ ਘੱਟ ਦੋਸ਼ ਆ। ਉਹ ਜਿਸ ਤਰ੍ਹਾਂ ਹੁਣ ਇੱਕ ਤੁਸੀਂ ਦੱਸਿਆ ਹੈ ਵੀ ਉਹ ਗੁਜਰਾਤੀ ਸ਼ਾਇਦ ਇੰਜੀਨੀਅਰ ਰਿਟਾਇਰ ਜਿਹੜਾ ਉਹ ਮੁੰਡੇ ਨੂੰ ਡਿੱਗਦੇ ਨੂੰ
ਬਚਾਉਣ ਲੱਗਾ ਸੀਗਾ ਲੱਗਾ ਜਾਂ ਕਰ ਵਾਲਮਾਰਟ ਲੱਗਾ ਉਹ ਭਲਾ ਕਰਦਾ ਹੀ 3 ਮਹੀਨੇ ਕੱਟਿਆ ਗਾੜੀ ਪਤਾ ਨਹੀਂ ਕੀ ਹੋਣਾ ਇਹ ਕਰਕੇ ਤੁਸੀਂ ਤੇ ਬਥੇਰਾ ਭਲਾ ਕਰਦੇ ਤੇ ਭਲਾ ਕਰਨ ਵਾਲੇ ਵੀ ਨਹੀਂ ਚਾਹੁੰਦੇ ਵੀ ਸਾਡਾ ਭਲਾ ਹੋਵੇ ਧੰਨਵਾਦ ਜੀ ਨਹੀਂ ਪਰ ਕੋਈ ਨਹੀਂ ਭਲਾ ਕਰੀ ਜਾਣਾ ਜਿੱਦਾਂ ਨਿਰਮਲ ਮਾਨ ਜੀ ਨੇ ਡੈਟ ਮਾਫ ਕਰਾਈ ਜਾਣਾ ਤੇ ਜੇ ਕਿਸੇ ਦੇ ਕੋਲ ਹੈ ਕੋਈ ਚੀਜ਼ ਤਾਂ ਪੁੱਛ ਲਿਓ ਇਹਨਾਂ ਦੇ ਨਾਲ ਕੰਟੈਕਟ ਕਰ ਲਿਓ ਤੇ ਬਾਕੀ ਹੁਣ ਉਹੀ ਆ information ਜਿਹੜੇ ਗੱਲਬਾਤ ਦੱਸੀ ਸਾਰੇ ਜਾਣੀ ਆਪਾਂ ਨੂੰ ਕਹਿੰਦੇ ਸੀ ਇਹ ਦੇਖੋ ਜੀ ਇਹ ਡਰਾਈ ਜਾਂਦੇ ਆ ਇਹਨਾਂ ਦਾ ਤਾਂ ਕੰਮ ਹੀ ਆ ਇਹਨਾਂ ਨੂੰ ਸੁਣੋ ਨਾ ਹੁਣ ਉਹ ਕੱਲੀ ਗੱਲ ਜਿਹੜੀ ਤੁਹਾਡੇ ਸਾਹਮਣੇ ਸੱਚ ਹੋ ਕੇ ਆ ਰਹੀ ਆ ਸੋ ਜਿਹੜੇ ਸੁਣਦੇ ਉਹਨਾਂ ਨੂੰ ਪਤਾ ਹੀ ਆ ਪ੍ਰਗਟ ਬੱਲ ਹੋਣੀ ਹੁਣ ਤੁਹਾਨੂੰ ਦੱਸੇ ਗਏ ਆ ਜਿਹੜੇ ਸਾਡਾ ਪੰਜਾਬੀ ਰੇਡੀਓ ਨੂੰ ਪਿਛਲੇ 10-15 ਸਾਲਾਂ ਤੋਂ ਸੁਣ ਰਹੇ ਆ ਜੀ ਚਲੋ ਥੈਂਕ ਯੂ ਨਿਰਮਲ ਮਾਨ ਜੀ ਥੈਂਕ ਯੂ ਹਰਜੋਤ ਭਾਜੀ ਤੇ ਸ਼ੁਕਰੀਆ Thank you. ਮਿਹਰਬਾਨੀ ਧੰਨਵਾਦ ਸਾਰਿਆਂ ਦਾ ਤੇ Yes, sir. ਮਿਲਦੇ ਹਾਂ ਜੀ ਫਿਰ ਅਗਲੀ ਵਾਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ